ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, अस्सलाम वालेकुम ਸਾਰੇ ਹੀ ਦੋਸਤਾਂ ਨੂੰ ਪੰਜਾਬੀ ਸਾਥ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ, ਵੈਲਕਮ। ਦੋਸਤੋ, ਇਸ ਦੁਨੀਆ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਹੋ ਤਾਂ ਰਿਹਾ ਹੈ, ਪਰ ਉਹ ਸਾਡੀ ਰਜ਼ਾ ਦੇ ਨਾਲ ਨਹੀਂ। ਅਸੀਂ ਜਾਣਦੇ ਵੀ ਨਹੀਂ ਕਿ ਇਹ ਕਿਉਂ ਹੋ ਰਿਹਾ ਹੈ, ਪਰ ਫਿਰ ਵੀ ਅਸੀਂ ਉਸ ਨੂੰ ਮੰਨ ਲੈਂਦੇ ਹਾਂ, ਉਸ ਸਹੀ ਕਰਕੇ ਜਾਣ ਲੈਂਦੇ ਹਾਂ। ਮਿਸਾਲ ਦੇ ਤੌਰ ਤੇ, ਅਸੀਂ ਕਿੱਥੇ ਜੰਮਣਾ ਹੈ, ਇਸ ਵਿੱਚ ਸਾਡੀ ਕੋਈ ਰਜ਼ਾ ਨਹੀਂ। ਅਸੀਂ ਕਿਸ ਮੁਲਕ ਵਿੱਚ ਜੰਮਣਾ ਹੈ, ਇਸ ਵਿੱਚ ਸਾਡੀ ਕੋਈ ਰਜ਼ਾ ਨਹੀਂ। ਅਸੀਂ ਕਿਸ ਘਰ ਵਿੱਚ, ਕਿਸ ਕੌਮ ਵਿੱਚ ਜੰਮਣਾ ਹੈ, ਕਿਸ ਮੁਲਕ ਵਿੱਚ ਜੰਮਣਾ ਹੈ, ਸਾਡੀ ਇਸ ਵਿੱਚ ਕੋਈ ਰਜ਼ਾ ਨਹੀਂ। ਪਰ ਅਸੀਂ ਫਿਰ ਵੀ ਮੰਨ ਲੈਂਦੇ ਕਿ ਸਭ ਕੁਝ ਸਹੀ ਹੈ ਜਿੱਥੇ ਅਸੀਂ ਜੰਮੇ ਹਾਂ। ਤੇ ਫਿਰ ਜੋ ਸਾਨੂੰ ਉਸ ਤੋਂ ਬਾਅਦ ਦਿੱਤਾ ਜਾਂਦਾ ਹੈ, ਉਹ ਜੋ ਸਾਨੂੰ ਮੀਡੀਆ ਫੀਡ ਕਰਦਾ ਹੈ, ਜੋ ਸਾਨੂੰ ਸਾਡਾ ਆਲਾ ਦੁਆਲਾ, ਸਾਡਾ ਮੁਆਸ਼ਰਾ ਜੋ ਸਾਨੂੰ ਫੀਡ ਕਰ ਰਿਹਾ ਹੈ, ਉਸ ਵਿੱਚ ਹੁੰਦੀ ਹੈ ਬਹੁਤ ਸਾਰੀਆਂ ਚੰਗੀਆਂ ਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ। ਤੇ ਇਨਸਾਨੀ ਫਿਤਰਤ ਹੈ ਕਿ ਅਸੀਂ ਭੈੜੀਆਂ ਗੱਲਾਂ ਬੜੀ ਛੇਤੀ ਸਿੱਖ ਲੈਂਦੇ ਹਾਂ। ਪਰ ਕੁਝ ਲੋਕ ਅਜਿਹੇ ਨੇ ਜੋ ਕਿ ਉਹ ਜੋ ਕੁਝ ਉਹਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਹੁੰਦਾ ਹੈ, ਉਸ ਦੇ ਬਾਵਜੂਦ ਉਹ ਭੈੜੀਆਂ ਗੱਲਾਂ ਨੂੰ ਦਰਕਿਨਾਰ ਰੱਖ ਚੰਗੀਆਂ ਗੱਲਾਂ ਨੂੰ ਸਿੱਖਦੇ ਨੇ, ਮੁਹੱਬਤ ਦਾ ਪੈਗਾਮ ਦਿੰਦੇ ਨੇ। ਕੁਝ ਅਜਿਹਾ ਹੀ ਕੰਮ ਕਰਦੇ ਨੇ ਪੰਜਾਬੀ ਲਹਿਰ ਦੇ ਮੇਰੇ ਸਾਥੀ ਨਾਸਰ ਢਿੱਲੋਂ ਸਾਹਿਬ ਤੇ ਲਵਲੀ ਸਿੰਘ ਜੀ। ਤੇ ਉਹ ਅਜਿਹੇ ਬੰਦੇ ਲੈ ਕੇ ਲੱਭ ਕੇ ਆਉਂਦੇ ਨੇ ਤੁਹਾਡੇ ਵਾਸਤੇ, ਅਜਿਹੀ ਗੱਲਬਾਤ ਕਰਨਾ ਚਾਹੁੰਦੇ ਨੇ ਕਿ ਉਹ ਬੰਦੇ ਆਉਣ ਜੋ ਪਿਆਰ ਦੀ, ਮੁਹੱਬਤ ਦਾ ਸੁਨੇਹਾ ਸਭ ਤੱਕ ਲੈ ਕੇ ਆਉਣ। ਪਿਆਰ ਮੁਹੱਬਤ ਦੀ ਗੱਲ ਕਰਨ ਵਾਲੇ ਦੀ ਗੱਲ ਕਰੀਏ ਤੇ ਉਸ ਵਿੱਚ ਅਲੱਗ-ਅਲੱਗ ਤਰੀਕੇਕਾਰ ਹੋ ਸਕਦੇ ਨੇ। ਉਹਨਾਂ ਵਿੱਚ ਖਾਸ ਤਰੀਕਾ ਹੈ ਆਪਣੇ ਇਤਿਹਾਸ, ਆਪਣੀ ਹਿਸਟਰੀ, ਆਪਣੀ ਤਾਰੀਖ ਨੂੰ ਪੜ੍ਹਨ ਦਾ। ਤੇ ਤਾਰੀਖ ਜਿਹੜੀ ਹੈ ਕਿਸੇ ਖਿੱਤੇ ਦੀ, ਕਿਸੇ ਮਜ਼ਹਬ ਦੀ ਇਕੱਲੀ ਨਹੀਂ, ਤਾਰੀਖ ਹੁੰਦੀ ਸਾਡੀ ਸਾਰਿਆਂ ਦੀ ਸਾਂਝੀ ਹੁੰਦੀ ਹੈ। ਮੈਂ ਜਾਣਦਾ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਹਿਸਟਰੀ ਐਜ਼ ਅ ਸਬਜੈਕਟ ਪੜ੍ਹਾਇਆ ਵੀ ਜਾਂਦਾ ਹੈ, ਪਰ ਫਿਰ ਵੀ ਕੁਝ ਚੀਜ਼ਾਂ ਅਜਿਹੀਆਂ ਜਿਹੜੀ ਹਿਸਟਰੀ ਦਾ ਹਿੱਸਾ ਨਹੀਂ ਬਣ ਸਕਦੀਆਂ। ਤੇ ਉਹ ਨੇ ਕੋਈ ਧਾਰਮਿਕ ਕਿਸਮ ਦੀਆਂ ਗੱਲਾਂ, ਮਜ਼ਹਬੀ ਕਿਸਮ ਦੀ ਗੱਲਾਂ। ਐਸਾ ਮੈਂ ਨਹੀਂ ਕਹਿੰਦਾ, ਇਸ ਪਾਕਿਸਤਾਨ ਦੇ ਹਿਸਟੋਰੀਅਨ ਵੀ ਕਹਿੰਦੇ ਨੇ। ਮੇਰੇ ਦੋਸਤ ਨੇ ਇੱਕ ਖਾਲਿਦ ਸਾਹਿਬ, ਉਹਨਾਂ ਦਾ ਵੀ ਕਹਿਣਾ ਹੈ, ਬਲਕਿ ਖਾਲਿਦ ਸਾਹਿਬ ਤੋਂ ਜ਼ਿਕਰ ਹਾरून ਖਾਲਿਦ ਸਾਹਿਬ ਦਾ ਵੀ ਕਰਨਾ ਚਾਹਾਂਗਾ, ਜੋ ਕਿ ਪਾਕਿਸਤਾਨ ਦੇ ਹੀ ਬੜੇ ਵੱਡੇ ਹਿਸਟੋਰੀਅਨ ਨੇ, ਅੱਜ ਕੱਲ੍ਹ ਇੱਥੇ ਟੋਰਾਂਟੋ ਵਿੱਚ ਰਹਿੰਦੇ ਨੇ। ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਹਿਸਟਰੀ ਨੂੰ ਜਿੰਨਾ ਚਿਰ ਅਸੀਂ ਸਮਝਾਂਗੇ ਨਹੀਂ, ਪੜ੍ਹਾਂਗੇ ਨਹੀਂ, ਅਸੀਂ ਆਪਣੀ ਤਰੱਕੀ ਨਹੀਂ ਕਰ ਸਕਦੇ। ਪਰ ਇਸ ਸਭ ਵਿੱਚ ਪਹਿਲਕਦਮੀ ਕੀਤੀ ਸੀ ਜਨਾਬ ਇਕਬਾਲ ਕੈਸਰ ਸਾਹਿਬ ਨੇ। ਇਕਬਾਲ ਕੈਸਰ ਸਾਹਿਬ ਅੱਜ ਦੇ ਨਹੀਂ, ਇੰਟਰਨੈਟ ਦੇ ਦੌਰ ਦੇ ਹਿਸਟੋਰੀਅਨ ਨਹੀਂ, ਉਹ ਉਸ ਦੌਰ ਦੇ ਹਿਸਟੋਰੀਅਨ ਨੇ ਜਿਸ ਵਕਤ ਫੋਨ ਕਰਨਾ ਵੀ ਬੜਾ ਮਹਿੰਗਾ ਹੁੰਦਾ ਸੀ, ਟਰੰਕ ਕਾਲਾਂ ਬੁੱਕ ਕੀਤੀਆਂ ਜਾਂਦੀਆਂ ਸਨ। ਪਰ ਉਹਨਾਂ ਨੇ ਉਸ ਦੌਰ ਵਿੱਚ ਉਹ ਸਭ ਕੰਮ ਕੀਤਾ, ਹਿਸਟਰੀ ਦੀਆਂ ਉਹ ਕਿਤਾਬਾਂ ਲਿਖੀਆਂ, ਉਹ ਜਿਸ ਵਿੱਚ ਉਹਨਾਂ ਦਾ ਕੋਈ ਡਾਇਰੈਕਟ ਰਿਲੇਸ਼ਨ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਇਹ ਸਮਝ ਲਿਆ ਜਾਵੇ ਕਿ ਉਹਨਾਂ ਨੇ ਆਪਣੇ ਦਿਲੋਂ ਹਿਸਟਰੀ ਨੂੰ ਇਕੱਠਾ ਕਰਨ ਲਈ, ਭਾਵੇਂ ਇਹਨੂੰ ਤੁਸੀਂ ਸਿੱਖ ਹਿਸਟਰੀ ਦੇ ਤੌਰ ਤੇ ਸਮਝ ਲਵੋ ਜਾਂ ਪਾਕਿਸਤਾਨ ਦੀ ਹਿਸਟਰੀ ਦੇ ਤੌਰ ਤੇ ਉੱਤੇ ਸਮਝ ਲਵੋ, ਤੁਸੀਂ ਇਹਨੂੰ ਕੁਝ ਵੀ ਸਮਝ ਸਕਦੇ ਹੋ। ਉਹਨਾਂ ਨੇ ਉਸ ਦੌਰ ਵਿੱਚ ਗੁਰਦੁਆਰੇ, ਪਾਕਿਸਤਾਨ ਦੇ ਜਿੰਨੇ ਗੁਰਦੁਆਰੇ ਜੋ ਕਿ ਆਬਾਦ ਸਨ ਤੇ ਜੋ ਆਬਾਦ ਨਹੀਂ ਵੀ ਸਨ, ਉਹਨਾਂ ਦੀ ਤਸਵੀਰਾਂ ਇਕੱਠੀਆਂ ਕੀਤੀਆਂ ਉਹਨਾਂ ਨੇ, ਤੇ ਉਹ ਬਾਰੇ ਕਿਤਾਬ ਲਿਖੀ। ਤੇ ਅੱਜ ਮੇਰੀ ਖੁਸ਼ਕਿਸਮਤੀ ਹੈ ਕਿ ਇੱਕ ਵਾਰ ਫਿਰ ਮੈਨੂੰ ਮੌਕਾ ਮਿਲ ਰਿਹਾ ਹੈ ਇਕਬਾਲ ਕੈਸਰ ਸਾਹਿਬ ਨਾਲ ਗੱਲਬਾਤ ਕਰਨ ਦਾ। ਮੇਰੇ ਬੜੇ ਪਿਆਰੇ ਜਾਣਨ ਵਾਲਿਆਂ ਚੋਂ ਨੇ ਇਕਬਾਲ ਕੈਸਰ ਸਾਹਿਬ। ਇਕਬਾਲ ਕੈਸਰ ਸਾਹਿਬ, ਜੀ ਆਇਆਂ ਨੂੰ, ਵੈਲਕਮ ਸਰ। ਸਤਿ ਸ੍ਰੀ ਅਕਾਲ ਜੀ। ਸਲਾਮ ਅਲੈਕਮ। ਵਾਲੇਕੁਮ ਅਸਲਾਮ ਸਰ, ਕੀ ਹਾਲ ਚਾਲ ਹੈ ਤੁਹਾਡਾ? ਬਿਲਕੁਲ ਠੀਕ ਜੀ, ਬਹੁਤ ਵਧੀਆ, ਰੱਬ ਦੀ ਪਰਮਾਤਮਾ ਦੀ ਬੜੀ ਮਿਹਰ ਹੈਗੀ। ਸ਼ੁਕਰ ਹੈ ਜੀ। ਅੱਛਾ ਇਕਬਾਲ ਸਾਹਿਬ, ਸ਼ੁਰੂਆਤ ਇੱਥੋਂ ਕਰਨਾ ਚਾਹੁੰਦਾ ਹਾਂ, ਥੋੜੀ ਜਿਹੀ ਪਿੱਛੇ ਚੱਲਦੇ ਹਾਂ ਕਿ ਹਿਸਟਰੀ ਤੁਸੀਂ ਸਕੂਲ ਵਿੱਚ ਕਦੀ ਪੜ੍ਹੀ ਸੀ? ਤੁਸੀਂ ਕਦੀ ਤਾਰੀਖ ਸਕੂਲ ਵਿੱਚ ਪੜ੍ਹੀ ਜਾਂ ਸਿਰਫ ਇਹ ਸ਼ੌਕੀਆ ਤੌਰ ਤੇ ਤੁਸੀਂ ਇਸ ਪਾਸੇ ਹੋ ਤੁਰੇ? ਨਹੀਂ, ਮੈਂ ਬਸ ਐਸਾ ਹੀ ਹੈ ਕਿ ਜਿਹੜੀ ਸਾਡੀ ਤਾਰੀਖ ਦੀ ਕਿਤਾਬ ਸ਼ੁਰੂ ਚ ਹੁੰਦੀ ਸੀ, ਬਸ ਉਹੀ ਪੜ੍ਹੀ ਸੀ, ਹੋਰ ਦੇ ਤੋਂ ਇਲਾਵਾ ਕੋਈ ਨਹੀਂ। ਪਰ ਇਸ ਤਾਰੀਖ ਵਾਲੇ ਪਾਸੇ ਲਿਆਉਣ ਵਾਲਾ ਮੈਨੂੰ ਇੱਕ ਹੋਰ ਬਹੁਤ ਵੱਡੀ ਹਸਤੀ ਜੀ, ਔਰ ਉਹਦੀ ਵਜ੍ਹਾ ਇਹ ਹੈ ਕਿ ਮੇਰੇ ਇੱਕ ਦੋਸਤ ਸਨ ਰਾਵਲਪਿੰਡੀ ਤੋਂ, ਔਰ ਉਹ ਗਏ ਕੈਨੇਡਾ। ਉੱਥੇ ਉਹਨਾਂ ਨੂੰ ਇੱਕ ਸੱਜਣ ਮਿਲੇ, ਬਲਜੀਤ ਸਿੰਘ। ਅੱਛਾ, ਉਹਨਾਂ ਨੇ ਕਿਹਾ ਕਿ ਜੀ ਮੈਂ ਇੱਥੇ ਡਾਇਰੀ ਛਾਪਣਾ, ਖਾਲਸਾ ਡਾਇਰੀ, ਇਹਦੇ ਵਾਸਤੇ ਮੈਨੂੰ ਕੁਝ ਤਸਵੀਰਾਂ ਚਾਹੀਦੀਆਂ ਨੇ ਜੀ। ਸੋ ਉਹਨਾਂ ਨੇ ਕਿਹਾ ਕਿ ਠੀਕ ਹੈ, ਤੁਸੀਂ ਲਾਹੌਰ ਚਲੇ ਜਾਓ। ਉਹ ਜਨਾਬ ਲਾਹੌਰ ਆ ਗਏ। ਜਦੋਂ ਇੱਥੇ ਆਏ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ। ਉਹਨਾਂ ਨੇ ਕਿਹਾ ਕਿ ਜੀ ਮੇਰੇ ਦੋਸਤ ਨੇ, ਇਹਨਾਂ ਦਾ ਤਾਮਨ ਕਰਨਾ। ਮੈਂ ਕਿਹਾ ਠੀਕ ਹੈ, ਸੱਜਣਾ ਦੇ ਸੱਜਣ ਹੁੰਦੇ ਨੇ, ਠੀਕ ਹੈ, ਆ ਜਾਓ। ਸੋ ਉਹਨਾਂ ਦੇ ਨਾਲ ਮੈਂ ਚੱਲਦਾ ਹੋਇਆ ਜਿਸਲੇ ਗੁਰਦੁਆਰਾ ਚੱਕੀ ਸਾਹਿਬ ਅਹਿਮਦਾਬਾਦ ਅਪੜਿਆ,
ਤੇ ਉੱਥੇ ਜਾ ਕੇ ਜਿਹੜਾ ਜੋ ਕੁਝ ਮੈਂ ਜਿਹੜਾ ਦ੍ਰਿਸ਼ ਦੇਖਿਆ ਉਹ ਮੇਰੇ ਇੱਕ ਬਹੁਤ ਵੱਡੇ ਮੇਰੇ ਵਾਸਤੇ ਹੋਰ ਤਰ੍ਹਾਂ ਦੀ ਇੱਕ ਹੈ ਸੀ। ਤੇ ਉਹ ਕੀ ਸੀ ਕਿ ਉਹਦਾ ਦਰਵਾਜ਼ਾ ਨਹੀਂ ਸੀ ਖੁੱਲ ਰਿਹਾ, ਜੰਦੇ ਨੂੰ ਜੰਗਾਲ ਪਿਆ ਹੋਇਆ ਸੀ। ਪਹਿਲਾ ਬੰਦਾ ਲੱਭਿਆ, ਕੁੰਜੀ ਲੱਭੀ, ਫਿਰ ਉਹਦੇ ਚ ਤੇਲ ਪਾਇਆ, ਫਿਰ ਉਹਨੂੰ ਖੋਲਿਆ। ਤਾਂ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਬੰਦਿਆ, ਅਗਰ ਬਾਬਾ ਨਾਨਕ ਬਾਬਾ ਫਰੀਦ ਜੀ ਨੂੰ ਨਾ ਸੰਭਾਲਦਾ ਤੇ ਅੱਜ ਸਦਮੇ ਦਾ ਸਦਮਾ ਬਾਬਾ ਫਰੀਦ ਸਾਡੇ ਤੱਕ ਨਾ ਪੜਦਾ ਜੀ। ਅੱਜ ਬਾਬੇ ਨਾਨਕ ਦੇ ਇਹਨਾਂ ਸਥਾਨਾਂ ਦੇ ਉੱਤੇ ਬਹੁਤ ਭਾਰੀ ਬਣੀ ਹੋਈ ਹੈ ਤੇ ਬੰਦਿਆ ਤੂੰ ਸੰਭਾਲ ਲੈ। ਸੋ ਇਹ ਸੀ ਉਹ ਹਿਸਟਰੀ ਦਾ ਪਹਿਲਾ ਕਦਮ ਜਿਹਨੇ ਮੈਨੂੰ ਪੰਜਾਬ ਦੇ ਨਾਲ ਜੋੜਿਆ ਤੇ ਪੰਜਾਬ ਦੀ ਇਸ ਹਿਸਟਰੀ ਨੂੰ ਮੈਂ ਸਾਂਭਣ ਚੁੱਕਾ ਹੋਇਆ। ਹੁਣ ਇਹਨੂੰ ਨਹੀਂ ਪਤਾ, ਮੈਨੂੰ ਨਹੀਂ, ਮੈਂ ਬਿਲਕੁਲ ਨਹੀਂ ਜਾਣਦਾ ਕਿ ਮੈਂ ਕੋਈ ਹਿਸਟੋਰੀਅਨ ਹਾਂ ਜਾਂ ਨਹੀਂ। ਮੇਰੇ ਕੋਲ ਕੀ ਕੰਮ ਲਿਆ ਗਿਆ, ਕਿੰਨੇ ਲਿਆ, ਕਿਵੇਂ ਲਿਆ, ਹੋ ਗਿਆ ਤੇ ਕਰ ਦਿੱਤਾ, ਬਸ ਇਹ ਹੈ। ਅੱਛਾ, ਸੌਰੀ, ਮੈਂ ਵੀ ਕਦੇ ਬਗੈਰ ਸੱਦੇ ਤੋਂ ਹੀ ਮੈਂ ਪ੍ਰੋਗਰਾਮ ਦੇ ਵਿੱਚ ਹਿੱਸਾ ਬਣ ਗਿਆ ਪ੍ਰੋਗਰਾਮ ਦਾ। ਕੈਸਰ ਸਾਹਿਬ, ਇਹ ਕਿਹੜੇ ਸਾਲ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਜਦੋਂ ਪਹਿਲੀ ਵਾਰੀ ਗਏ ਜੇ ਅਹਿਮਦਾਬਾਦ? ਹਾਂ, ਜਦੋਂ ਮੈਂ ਪਹਿਲੀ ਵਾਰੀ ਅਹਿਮਦਾਬਾਦ ਗਿਆ ਸੀ, ਇਹ ਜ਼ਮਾਨਾ ਸੀ ਜੀ ਉਸ ਵੇਲੇ ਮੇਰਾ ਖਿਆਲ ਹੈ ਗਲਬਨ 1988-89 ਦੀ ਗੱਲ ਹੈ। ਅੱਛਾ ਜੀ। ਹਾਂ, ਹੁਣ ਤੇ ਮਾਸ਼ਾਅੱਲਾ ਦੇਖੋ ਜੀ, ਹੁਣ ਤੇ ਗੁਰਦੁਆਰਾ ਚੱਕੀ ਸਾਹਿਬ ਕਿਆ ਖੂਬਸੂਰਤ ਬਣਿਆ ਹੋਇਆ ਹੈ। ਗੁਰਦੁਆਰਾ ਭਾਈ ਲਾਲੂ ਦੀ ਖੂਹੀ ਦਾ ਉਹਦਾ ਇੱਕ ਆਪਣੀ ਸ਼ਾਨ ਹੈ। ਫਿਰ ਰੋੜੀ ਸਾਹਿਬ ਗੁਰਦੁਆਰਾ, ਉਹਦੀ ਇੱਕ ਆਪਣੀ ਸ਼ਾਨ ਹੈ। ਹੁਣ ਤੇ ਹੋਰ ਰੰਗ ਲੀਲਾ ਹੀ ਬਦਲ ਗਈ ਹੈ ਨਾ, ਹੁਣ ਤੇ ਰੰਗ ਹੀ ਹੋਰ ਹੋ ਗਏ ਨੇ। ਹਾਂ ਹਾਂਜੀ, ਹੁਣ ਮੈਂ ਹਾਲ ਹੀ ਵਿੱਚ ਇਹਨਾਂ ਸਾਰੇ ਸਥਾਨਾਂ ਤੇ ਗਿਆ ਤੇ ਮੈਂ ਆਪ ਵੇਖਿਆ ਕਿ ਹੁਣ ਤਾਂ ਇਮਾਰਤਾਂ ਵੀ ਬੜੀ ਖੂਬਸੂਰਤ ਨੇ ਤੇ ਬਹੁਤ ਸੋਹਣੀਆਂ ਇਮਾਰਤਾਂ ਜੀ। ਹਾਂਜੀ। ਅੱਛਾ, ਮੈਂ ਅਰੋੜਾ ਸਾਹਿਬ ਨਾਲ ਥੋੜੀ ਜੀ, ਮੈਂ ਬਹੁਤ ਇੰਸਪਾਇਰ ਹਾਂ ਇਕਬਾਲ ਕੈਸਰ ਸਾਹਿਬ ਤੋਂ। ਮੇਰੇ ਸਾਡੇ ਗੁਰੂਆਂ ਵਰਗੇ ਦੇ ਉਸਤਾਦ ਨੇ ਸਾਡੇ। ਥੈਂਕ ਯੂ ਜੀ। ਉਸ ਦੌਰ ਦੀ ਗੱਲ ਆ ਅਰੋੜਾ ਸਾਹਿਬ, ਜਦੋਂ ਹੁਣ ਤੇ ਬਹੁਤ ਸੌਖਾ ਦੌਰ ਆਪਾਂ ਆਖ ਲੈਂਦੇ ਆ, ਮੋਬਾਈਲ ਆ, ਇਹਦੇ ਤੇ WhatsApp ਚੱਲਦਾ, ਇਹਦੇ ਤੇ ਜੇ ਆਪਾਂ ਲੋਕੇਸ਼ਨ ਲਾਈਏ ਕਿਸੇ ਥਾਂ ਦੀ ਵੀ ਤੇ ਜਾ ਉੱਥੇ ਉਪੜੀ ਦਾ। ਉਹ ਦੌਰ ਸੀ ਜਦੋਂ ਸਕੂਟਰ ਵੀ ਘੱਟ ਹੁੰਦੇ ਸੀ, ਮੋਟਰਸਾਈਕਲ ਆਪਣਾ ਬਾਬਾ ਜੀ ਘੱਟ ਸੀ ਉਦੋਂ, ਤੇ ਬੱਸਾਂ ਦਾ ਜਾਂ ਲਾਰੀਆਂ ਦਾ ਪੁਰਾਣਾ ਦੌਰ ਸੀ। ਤੇ ਇਹਨਾਂ ਜਗ੍ਹਾ ਤੇ ਪਹੁੰਚਣਾ ਬੜਾ ਔਖਾ ਕੰਮ ਸੀ। ਜਿੰਨਾ ਜਗ੍ਹਾ ਤੇ ਇਹ ਪਹੁੰਚੇ, ਇਹਨਾਂ ਦੀ ਰਿਸਰਚ ਤੋਂ ਬਾਅਦ ਬਹੁਤ ਸਾਰੇ ਰਿਸਰਚਰ ਨੇ ਮਦਦ ਲੈ ਕੇ ਇਹਨਾਂ ਦੀ ਉਸ ਰਿਸਰਚ ਨੂੰ ਲੈ ਕੇ ਮੁੱਖ ਰੱਖਦਿਆਂ ਆ ਅੱਗੇ ਬਹੁਤ ਸਾਰਾ ਕੁਝ ਜਿਹੜਾ ਲਿਖਿਆ। ਤੇ ਉਹ ਸਥਾਨਾਂ, ਉਹ ਜਗ੍ਹਾ ਮੈਂ ਜ਼ਾਤੀ ਤੌਰ ਤੇ ਡਾਕਟਰ ਪੰਨੂ ਸਾਹਿਬ ਦੀ ਬੁੱਕ ਦਾ ਕਰਕੇ ਅਸੀਂ ਸਾਰਾ ਹੀ ਤਕਰੀਬਨ ਫਿਰਿਆ ਤੇ ਅਸੀਂ ਇਹਨਾਂ ਦੀ ਬੁੱਕ ਦੇ ਰੈਫਰੈਂਸ ਲੈ ਕੇ ਵੀ ਇਹਨਾਂ ਕਿੱਥੇ ਕਿੱਥੇ ਕਿਹੜੀ ਗੱਲ ਲਿਖੀ ਆ। ਤੇ ਉਹਦੇ ਵਿੱਚ ਲੋਕੇਸ਼ਨ ਇਸ ਤਰ੍ਹਾਂ ਲਿਖੀ ਹੁੰਦੀ ਸੀ ਵੀ ਇੰਨੇ ਕੋ ਖੱਬੇ ਹੱਥ ਨੂੰ ਜਾਓ ਤੇ ਇੰਨੇ ਕੋ ਸੱਜੇ ਹੱਥ ਨੂੰ ਜਾਓ ਤੇ ਫਲਾਣੇ ਥਾਂ ਫਲਾਣਾ ਗੁਰਦੁਆਰਾ। ਤੇ ਸਾਨੂੰ ਉਹ ਲੱਭਣ ਜਦੋਂ ਬੜੀ ਸਖਿਆਈ ਹੁੰਦੀ। ਸੋ ਮੈਂ ਥੋੜੀ ਜਿਹੀ ਦੱਸਾਂ ਕਿ ਉਹ ਮੈਂ ਜ਼ਾਤੀ ਤੌਰ ਤੇ ਵੀ ਮੈਂ ਬਹੁਤ ਇੰਸਪਾਇਰ ਇਹਨਾਂ ਦੀ ਖੋਜ ਤੋਂ। ਇਹਨਾਂ ਨਾਲ ਇਹ ਫਾਊਂਡਰ ਵੀ ਨੇ ਖੋਜਗੜ੍ਹ ਦੇ, ਜਿਹੜਾ ਕਸੂਰ ਦੇ ਵਿੱਚ ਇਹਨਾਂ ਬਣਾਇਆ। ਸਾਰੇ ਦੋਸਤਾਂ ਨੂੰ ਦੱਸਦਾ ਜਾਵਾਂ। ਔਰ ਆਪਣੇ ਬਾਬਾ ਜੀ, ਸਾਡੇ ਸੁਣਨ ਵਾਲੇ ਕੁਝ ਨਵੇਂ ਲੋਕ ਵੀ ਨੇ ਜਿਹੜੇ ਸ਼ਾਇਦ ਨਾ ਵਾਕਫ ਹੋਣ ਤੁਹਾਡੇ ਨਾਮ ਤੋਂ। ਉਹਨਾਂ ਨੂੰ ਦੱਸੋ ਕਿਹੜੀ ਕਿਤਾਬ ਹੁਣ ਤੱਕ ਤੁਸੀਂ ਲਿਖੀ ਆ, ਤੁਹਾਡੀ ਆ ਚੁੱਕੀ ਆ, ਕਿਹੜੇ ਸੰਨ 'ਚ ਹੈ ਜੀ? ਮੇਰੀਆਂ ਹੁਣ ਤੱਕ 15 ਕਿਤਾਬਾਂ ਨੇ, ਜਿਨ੍ਹਾਂ 'ਚ 2 ਮੇਰੀਆਂ ਕਵਿਤਾ ਦੀਆਂ ਕਿਤਾਬਾਂ ਨੇ। ਇੱਕ ਕਿਤਾਬ ਹੈਗੀ ਜਿਹੜੀ ਪਾਕਿਸਤਾਨ ਦੇ ਵਿੱਚ ਸਾਹਿਤਕਾਰੀ ਹੈਗੀ ਹੈ, ਪੰਜਾਬੀ ਸਾਹਿਤਕਾਰੀ, ਉਹਦਾ ਇਤਿਹਾਸ ਹੈ। ਇਸ ਤੋਂ ਇਲਾਵਾ ਟੈਗੋਰ ਦੇ ਸ਼ਾਹਕਾਰ ਅਫਸਾਨੇ ਹੈਗੀ ਹੈ। ਫਿਰ ਇੱਕ ਹੋਰ ਕਿਤਾਬ ਹੈ, ਉਹਦੇ 'ਚ ਜਿਹੜਾ ਉਹ ਆਰਟੀਕਲ ਨੇ ਜਿਹੜੇ ਮੇਰੇ ਵੱਖ ਸਮਿਆਂ 'ਚ ਅਜੀਤ ਦੇ ਵਿੱਚ ਔਰ ਪਾਕਿਸਤਾਨੀ ਅਖਬਾਰਾਂ 'ਚ ਛਪਦੇ ਰਹੇ। ਇਸ ਦਾ ਸਾਰਾ ਮਿਲਾ ਕੇ ਕੋਈ 15 ਦੇ ਕਰੀਬ ਕਿਤਾਬਾਂ ਨੇ। ਹੁਣੇ ਹਾਲ ਦੇ ਵਿੱਚ ਹੀ 2 ਕਿਤਾਬਾਂ ਮੇਰੀਆਂ ਆਈਆਂ। ਇੱਕ ਜਿਹੜੇ ਕਸਬੇ ਦੇ ਵਿੱਚ, ਜਿਹੜੇ ਪਿੰਡ ਦੇ ਵਿੱਚ ਮੈਂ ਉੱਥੇ ਆਪਣੇ ਲਾਇਬ੍ਰੇਰੀ ਬਣਾਈ ਹੈ ਜਾਂ ਪੰਜਾਬੀ ਖੋਜਗੜ੍ਹ ਬਣਾਇਆ ਹੈ, ਉਸ ਜਗ੍ਹਾ ਦੇ ਉੱਤੇ ਉਸ ਕਸਬੇ ਦੀ ਮੈਂ ਤਾਰੀਖ ਲਿਖੀ ਹੈ, ਹਿਸਟਰੀ ਲਿਖੀ ਹੈ। ਉਹਦਾ ਨਾਮ ਹੈ ਲਲਿਆਣੀ ਦਾ ਇਤਿਹਾਸ। ਲੇਕਿਨ ਉਹਦੇ 'ਚ ਉਹਦਾ ਲਲਿਆਣੀ ਔਰ ਆਸਾ ਪਾਸਾ ਸਾਰਾ ਥਾਣਾ ਲਲਿਆਣੀ ਮੈਂ ਪੂਰੇ ਦਾ ਪੂਰਾ ਕਵਰ ਕੀਤਾ। ਅੱਛਾ, ਇਹਦੇ 'ਚ ਇਹ ਹੈ ਕਿ ਉਹ ਜਿਹੜੀ ਲਲਿਆਣੀ ਵਾਲੀ ਬੁੱਕ ਹੈ, ਲਲਿਆਣੀ ਬਹੁਤ ਵੱਡਾ ਕਸਬਾ ਹੈ ਲੇਕਿਨ ਤਾਰੀਖ ਦੇ ਵਿੱਚ ਏਡਾ ਬਹੁਤ ਵੱਡਾ ਮਕਾਮ ਨਹੀਂ। ਲੇਕਿਨ ਇੱਕ ਚੀਜ਼ ਉਹਦੀ ਬਹੁਤ ਅਹਿਮ ਹੈਗੀ ਹੈ ਤੇ ਉਹ ਇਹ ਹੈਗੀ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਕੋਲੋਂ
ਡੋਗਰਿਆਂ ਨੇ ਜਨਰਲ ਹਾਲਡਿੰਗ ਦੇ ਸਾਹਮਣੇ ਹਥਿਆਰ ਸਟਵਾਏ ਸਨ। ਸੋ ਇਸ ਵੱਲ ਨਾਲ ਪੰਜਾਬ ਦੀ ਦੁਖਦਾਈ ਤਾਰੀਖ ਦਾ ਉਹ ਇੱਕ ਬਹੁਤ ਵੱਡਾ ਬਾਬ ਸੀ ਜਿਹੜਾ ਕਿ ਉੱਥੇ ਰਚਿਆ ਗਿਆ, ਔਰ ਉਹਦੇ ਤੋਂ ਹੀ ਕਸ਼ਮੀਰ ਉਹਨਾਂ ਨੇ ਜਿਹੜੇ ਪੈਸੇ ਲੈ ਕੇ ਉਹਨਾਂ ਨੇ ਪੈਕਟ ਕਰਵਾਇਆ, ਉਹਦੇ ਨਾਲ ਉਹਨਾਂ ਨੇ ਉਹਦੇ ਚ ਗੁਲਾਬ ਸਿੰਘ ਡੋਗਰੇ ਨੇ ਕਸ਼ਮੀਰ ਲਿਆ, ਔਰ ਕਸ਼ਮੀਰ ਤੋਂ ਅੱਜ ਤੱਕ ਅਸੀਂ ਸਾਰਾ ਕੁਝ ਭੋਗ ਰਿਹਾ ਗਿਆ ਔਰ ਚੱਲ ਰਿਹਾ ਹੈਗਾ। ਉਹ ਛੋਟਾ ਜਿਹਾ ਇੱਕ ਕੰਮ ਸੀ। ਜੀ ਜੀ ਰਾਣਾ ਸਾਹਿਬ ਜੀ। ਸੋ ਤੁਸੀਂ ਕਹਿੰਦੇ ਹੋ ਜੀ ਤੁਸੀਂ ਹਿਸਟੋਰੀਅਨ ਨਹੀਂ, ਕਿਤਾਬਾਂ ਤੁਸੀਂ ਸਾਰੀ ਹਿਸਟਰੀ ਬਾਰੇ ਲਿਖਿਆ ਨੇ ਭਾਵੇਂ ਉਹ ਬਸ ਇਹ ਬਾਬੇ ਦੀ ਮਿਹਰ। ਅੱਛਾ, ਦੂਜੀ ਮੈਂ ਇੱਕ ਲਾਜ਼ਮੀ ਗੱਲ ਕਰਨੀ ਚਾਹਾਂਗਾ ਤੇ ਉਹ ਹੈਗੀ ਹੈ ਕਿ ਮੇਰੀ ਜਿਹੜੀ ਆਖਰੀ ਕਿਤਾਬ ਆਈ ਹੈ ਉਹਦਾ ਨਾਮ ਹੈ ਉਜੜੇ ਦਰਾਂ ਦੇ ਦਰਸ਼ਨ। ਇਹ ਉਹ ਕਿਤਾਬ ਹੈ ਜਿਹਦੇ ਵਿੱਚ ਪੂਰੇ ਪਾਕਿਸਤਾਨ ਦੇ ਅੰਦਰ ਜਿੱਥੇ ਜਿੱਥੇ ਵੀ ਜੈਨ ਟੈਂਪਲ ਨੇ ਜੀ ਉਹਨਾਂ ਨੂੰ ਮੈਂ ਲੈ ਕੇ ਤੇ ਬਹੁਤ ਹੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਉਹਨਾਂ ਦਾ ਇਤਿਹਾਸ ਔਰ ਉਹਨਾਂ ਨੂੰ ਉਹ ਕਿੱਥੇ ਹੈਗੇ ਨੇ, ਉਹਨਾਂ ਦੀ ਡਿਸਕਵਰੀ ਪੂਰੀ ਕਿਵੇਂ ਕੀਤੀ, ਉਹ ਮੈਂ ਉਹਦੇ ਚ ਕੀਤਾ। ਨਾਲ ਪਿਕਚਰਸ ਵੀ ਨੇ। ਇਹ ਪੰਜਾਬੀ ਚ ਉਧਰ ਗੁਰਮੁਖੀ ਚ ਵੀ ਛਪ ਚੁੱਕੀ ਹੈਗੀ ਹੈ। ਇਹਦਾ ਹਿੰਦੀ ਟ੍ਰਾਂਸਲੇਸ਼ਨ ਵੀ ਹੋਇਆ ਹੈ। ਉਹਦਾ ਨਾਂ ਹੈਗਾ ਵੀਰਾਨ ਵਿਰਾਸਤੇ ਦੇ ਨਾਮ ਤੋਂ, ਔਰ ਇਸੇ ਤਰ੍ਹਾਂ ਹੀ ਇਹ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਉਸ ਤੋਂ ਪਹਿਲੇ ਹੀ ਛਪ ਗਈ ਸੀ। ਸੋ ਇਸ ਤਰ੍ਹਾਂ ਦਾ ਮੇਰਾ ਕੰਮ ਹੈ ਜੀ, ਤੇ ਮੈਂ ਇੱਕ ਪਾਸੇ ਬੈਠਾ ਆਪਣੀ ਕਲਮ ਘਸਾਈ ਜਾਣਾ ਬਸ। ਅੱਛਾ ਇਕਬਾਲ ਸਾਹਿਬ, ਕਿ ਇਹ ਤੁਹਾਡੀ ਲੇਟੈਸਟ ਸੀਰੀਜ਼ ਕਿਤਾਬ ਹੈ ਉਸ ਦੇ ਹਵਾਲੇ ਤੋਂ ਗੱਲ ਕਰਦੇ ਆ, ਜਿਹੜਾ ਜੈਨ ਮੰਦਿਰਾਂ ਦੀ ਤੁਸੀਂ ਗੱਲ ਕੀਤੀ ਹੈ। ਜੀ ਜੀ, ਬਹੁਤ ਸਾਰੇ ਦੋਸਤਾਂ ਨੂੰ ਇਸ ਦਾ ਇਲਮ ਵੀ ਨਹੀਂ ਹੋਏਗਾ ਕਿ ਜਿਹੜਾ ਜੈਨਿਜ਼ਮ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਜਾਂ ਜੋ ਇਸ ਵਕਤ ਜੋ ਪਾਕਿਸਤਾਨ ਦੀ ਧਰਤੀ ਹੈ ਉਸ ਇੱਕ ਦੌਰ ਵਿੱਚ ਬੜਾ ਪ੍ਰਫੁੱਲਤ ਸੀ। ਬਹੁਤ ਉੱਥੇ ਜੈਨੀਆਂ ਦੇ ਬੜੇ ਵੱਡੇ ਮੰਦਿਰ ਵੀ ਸਨ। ਸ਼ਾਇਦ ਇਸ ਗੱਲ ਬਾਰੇ ਬਹੁਤ ਪਤਾ ਵੀ ਨਹੀਂ ਹੈ। ਤੇ ਤੁਹਾਡੀ ਤਵੱਜੋ ਇਸ ਪਾਸੇ ਕਿਵੇਂ ਗਈ ਤੇ ਤੁਸੀਂ ਜੈਨਿਜ਼ਮ ਦੇ ਹਿਸਟਰੀ ਬਾਰੇ ਕੀ ਦੱਸ ਸਕਦੇ ਹੋ? ਸਾਡੇ ਜਿਹੜੇ ਅੱਜ ਸਾਡੇ ਨਾਜ਼ਰੀਨ ਨੇ ਉਹਨਾਂ ਨੂੰ ਕੀ ਦੱਸ ਸਕਦੇ ਹੋ ਜੀ? ਉਹਦੇ ਚ ਸਭ ਤੋਂ ਅਹਿਮ ਜਿਹੜੀ ਗੱਲ ਸੀ ਮੇਰੇ ਨੇੜੇ ਉਹ ਇਹ ਸੀ ਕਿ ਦੇਖੋ ਹਿੰਦੁਸਤਾਨ ਦੇ ਅੰਦਰ, ਪਾਕਿਸਤਾਨ ਦੇ ਅੰਦਰ ਜੀ ਔਰ ਬੰਗਲਾਦੇਸ਼ ਦੇ ਅੰਦਰ ਜੈਨੀ ਜਿਹੜੇ ਨੇ ਉਹ ਸਭ ਤੋਂ ਸ਼ਾਇਦ ਛੋਟੀ ਤੋਂ ਛੋਟੀ ਘੱਟ ਗਿਣਤੀ ਜੀ। ਔਰ ਜਿੰਨਾ ਕੋਈ ਮਾੜਾ ਬੰਦਾ ਹੋਵੇਗਾ, ਜਿੰਨੀ ਘੱਟ ਗਿਣਤੀ ਹੋਏਗੀ, ਉਹਨੂੰ ਉਨੇ ਹੀ ਜ਼ਿਆਦਾ ਸਹਾਰੇ ਦੀ ਲੋੜ ਹੋਵੇਗੀ ਜੀ। ਮੇਰਾ ਇਹ ਵੀ ਮਕਸਦ ਨਹੀਂ ਸੀਗਾ। ਮੇਰਾ ਮਕਸਦ ਇਹ ਸੀ ਕਿ ਮੇਰਾ ਜਿਹੜਾ ਟੌਪਿਕ ਹੈ ਉਹ ਹੈ ਪੰਜਾਬ ਜੀ। ਮੇਰਾ ਟੌਪਿਕ ਇਸ ਧਰਤੀ ਦੀ ਹਰ ਉਹ ਚੀਜ਼ ਜਿਹਦਾ ਤਾਲੁਕ ਮੇਰੇ ਇਸ ਜ਼ਮੀਨ ਦੇ ਨਾਲ ਹੈ ਉਹ ਮੇਰੀ ਹੈ, ਔਰ ਉਹਦੇ ਉੱਤੇ ਗੱਲ ਕਰਨਾ ਮੇਰਾ ਹੱਕ ਬਣਦਾ ਹੈ, ਔਰ ਮੈਨੂੰ ਗੱਲ ਕਰਨੀ ਚਾਹੀਦੀ ਹੈ। ਬਹੁਤ ਖੂਬ। ਸੋ ਇਸ ਚੀਜ਼ ਨੂੰ ਲੈ ਕੇ ਮੈਂ ਇਹਨਾਂ ਥਾਵਾਂ ਨੂੰ ਆਪਣੀਆਂ ਥਾਵਾਂ ਜਾਣਦਿਆਂ ਹੋਇਆਂ, ਕਿਉਂਕਿ ਸਭ ਤੋਂ ਜ਼ਿਆਦਾ ਜੈਨੀਆਂ ਦੀਆਂ ਥਾਵਾਂ ਪੰਜਾਬ ਦੇ ਵਿੱਚ ਨੇ, ਔਰ ਫਿਰ ਉਸ ਤੋਂ ਬਾਅਦ ਦੂਜੇ ਨੰਬਰ ਸਿੰਧ ਦੇ ਵਿੱਚ ਨੇ, ਔਰ ਸਿੰਧ ਤੋਂ ਬਾਅਦ ਕੁਝ KPK ਦੇ ਵਿੱਚ ਉਹ ਉੱਥੇ ਬਹੁਤ ਥੋੜੀਆਂ ਨੇ। ਖੈਰ, ਫਿਰ ਮੈਂ ਇਹ ਸਾਰਾ ਕੁਝ ਲੈ ਕੇ ਚੱਲਿਆ। ਤੁਹਾਨੂੰ ਮੈਂ ਇਹ ਸਮਝਾਵਾਂ ਕਿ ਮਹਾਵੀਰਾ ਜਿਹੜੇ ਨੇ ਹਾਂਜੀ, ਉਹਨਾਂ ਨੇ ਉਧਰ ਦੇ ਬਹੁਤ ਸਫ਼ਰ ਕੀਤੇ ਨੇ। ਉਹਨਾਂ ਦੀ ਹਿਸਟਰੀ ਦੇ ਵਿੱਚ ਉਧਰ ਦੇ ਉਹਨਾਂ ਦੇ ਬਹੁਤ ਸਾਰੇ ਸਫ਼ਰ ਨੇ, ਪਰ ਉਹਨਾਂ ਦਾ ਇੱਕ ਸਫ਼ਰ ਜਿਹੜਾ ਹੈ ਉਹ ਉਹਨਾਂ ਦਾ ਹੈ ਜਲੰਧਰ ਤੋਂ ਚੱਲ ਕੇ ਉਹ ਸਿਆਲਕੋਟ ਆਏ, ਔਰ ਸਿਆਲਕੋਟ ਤੋਂ ਚੱਲ ਕੇ ਭੇਰਾ, ਔਰ ਭੇਰੇ ਤੋਂ ਚੱਲ ਕੇ ਉਹ ਆਪਣਾ ਟਕਸ਼ਲਾ ਪਹੁੰਚੇ। ਸੋ ਇਹ ਜਿਹੜਾ ਇੱਕ ਉਹਨਾਂ ਦਾ ਰੂਟ ਬਣਦਾ ਹੈ, ਇਸ ਰੂਟ ਦੇ ਉੱਤੇ ਉਹਨਾਂ ਦੀਆਂ ਬੜੀਆਂ ਅਹਿਮ ਥਾਵਾਂ ਨੇ ਜਿਨ੍ਹਾਂ ਦਾ ਸਾਨੂੰ ਸਾਡੇ ਲੋਕ ਇਤਿਹਾਸ 'ਚ ਬਹੁਤ ਜ਼ਿਆਦਾ ਜ਼ਿਕਰ ਮਿਲਦਾ ਹੈ, ਔਰ ਲੋਕ ਇਤਿਹਾਸ ਭਰਿਆ ਪਿਆ ਇਸ ਚੀਜ਼ ਦੇ ਨਾਲ। ਤਾਂ ਅਸੀਂ ਆਪਣੇ ਲੋਕ ਇਤਿਹਾਸ ਨੂੰ ਕਿਵੇਂ ਕੱਢ ਸਕਦੇ ਹਾਂ ਉਹਦੇ ਵਿੱਚੋਂ ਕਿ ਅਸੀਂ ਉਹਨੂੰ ਕਿਸੇ ਨਾਮ ਤੋਂ ਵੰਡ ਕੇ ਤੇ ਅਸੀਂ ਉਹਨੂੰ ਵਿੱਚੋਂ ਕੱਢ ਦਈਏ? ਇਹ ਤੇ ਨਹੀਂ ਹੋ ਸਕਦਾ। ਬਿਲਕੁਲ, ਤੁਹਾਡੀ ਗੱਲ ਬਹੁਤ ਵਾਜਿਬ ਗੱਲ ਹੈ। ਇਕਬਾਲ ਸਾਹਿਬ, ਸਵਾਲ ਇਹ ਹੈ ਕਿ ਜਦੋਂ ਤੁਸੀਂ ਇਹ ਸਭ ਕੁਝ ਕਰਨਾ ਸ਼ੁਰੂ ਕਰਦੇ ਹੋ ਤੇ ਜਿਹੜਾ ਕਿ ਰਵਾਇਤੀ ਕੰਮ ਤੋਂ ਉਲਟ ਹੈ, ਰਵਾਇਤੀ ਤੌਰ ਦੇ ਉੱਤੇ ਇਸ ਕਿਸਮ ਦਾ ਇਤਿਹਾਸ ਲਿਖਿਆ ਨਹੀਂ ਸੀ ਜਾ ਰਿਹਾ, ਨਾ ਕੋਈ ਲਿਖ ਰਿਹਾ ਸੀ, ਨਾ ਇਸਦੀ ਕੋਈ ਜ਼ਿਕਰ ਵੀ ਕਰ ਰਿਹਾ ਸੀ। ਜਦੋਂ ਤੁਸੀਂ ਇਹ ਲਿਖਣਾ ਕੀਤਾ, ਫੈਸਲਾ ਕੀਤਾ ਕਿ ਮੈਂ ਇਸ ਬਾਰੇ ਵਿੱਚ ਕੁਝ ਲਿਖਣਾ ਹੈ, ਤੇ ਕਿੰਨਾ ਕੁ ਪੁਸ਼ਬੈਕ ਸੀ ਜਾਂ ਕਿੰਨਾ ਕੁ ਤੁਹਾਨੂੰ ਰੁਕਾਵਟਾਂ ਆਈਆਂ ਵੀ ਯਾਰ ਇਹ ਕੀ ਕਰਨ ਲੱਗਿਆ? ਦੋਸਤਾਂ ਵੱਲੋਂ, ਘਰ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਰੁਕਾਵਟ ਵੀ ਆਈ ਇਸ ਤਰ੍ਹਾਂ ਕੰਮ ਵਿੱਚ? ਦੇਖੋ ਜੀ, ਮੈਂ ਇੱਕ ਇੱਥੇ ਗੱਲ ਦੱਸਦਾ ਜਾਵਾਂ ਕਿ ਅਗਰ ਕੋਈ ਗੋਰਾ ਉਹ 1000 ਮੀਲ ਤੋਂ ਚੱਲ ਕੇ ਆ ਕੇ ਤੇ ਸਾਡੇ ਇਤਿਹਾਸ ਨੂੰ ਵਿਗਾੜ ਦੇਵੇ ਤੇ ਅਸੀਂ ਉਹਨੂੰ ਆਪਣੇ ਸਿਰ ਤੇ ਚੁੱਕੀ ਫਿਰ ਰਹੇ ਹਾਂ, ਕਿਉਂਕਿ ਉਹ ਗੋਰੇ ਦਾ ਲਿਖਿਆ ਹੋਇਆ ਹੈ।
ਤੇ ਜਦੋਂ ਅਸੀਂ ਆਪਣੀ ਗੱਲ ਆਪ ਕਰਕੇ ਆਪਣੀ ਵਡਿਆਈ ਕਰੀਏ ਤੇ ਸਾਨੂੰ ਕੌਣ ਰੋਕ ਸਕਦਾ? ਮੇਰੇ ਸਾਹਮਣੇ ਕੋਈ ਕਿਸੇ ਕਿਸਮ ਦੀ ਕੋਈ ਔਖਿਆਈ ਨਹੀਂ ਸੀ, ਸਿਵਾਏ ਇਸ ਤੋਂ ਕਿ ਮੈਂ ਕਦੇ ਜਨਮਤ ਪੜ੍ਹੇ ਨਹੀਂ ਸੀ, ਮੈਨੂੰ ਪਤਾ ਹੀ ਨਹੀਂ ਸੀ ਕਿ ਜਨਮਤ ਕੀ ਹੈ। ਉਹਦੇ ਪੜ੍ਹਨ ਵਾਸਤੇ ਤੁਸੀਂ ਅੱਗੇ ਵੀ ਜ਼ਿਕਰ ਕਰ ਰਹੇ ਸੀ ਹਰੂਨ ਖਾਲਦ ਦਾ, ਹਰੂਨ ਖਾਲਦ ਦੇ ਉਹਦੇ ਚ ਮੇਰੀ ਬੜੀ ਸਹਾਇਤਾ ਕੀਤੀ। ਮੈਨੂੰ ਉਹਨਾਂ ਨੇ ਬਹੁਤ ਸਾਰੇ ਇੰਗਲਿਸ਼ ਬੁੱਕਸ ਜਿਹੜੀਆਂ ਨੇ ਉਹ ਦਿੱਤੀਆਂ, ਫਿਰ ਇਹਦਾ ਇੰਗਲਿਸ਼ ਟ੍ਰਾਂਸਲੇਸ਼ਨ ਵੀ ਉਹਨਾਂ ਨੇ ਕੀਤਾ। ਸੋ ਇਸ ਤਰ੍ਹਾਂ ਕਰਕੇ ਮੇਰਾ ਬਲਕਿ ਮੇਰੀ ਬਹੁਤ ਸਾਰਾ ਸਹਿਯੋਗ ਮਿਲਿਆ ਮੈਨੂੰ ਕਿ ਮੈਂ ਇਹ ਕੰਮ ਕਰਨ ਜੋਗਾ ਹੋਇਆ। ਇਕਬਾਲ ਸਾਹਿਬ, ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ। ਹਾਰੂਨ ਸਾਹਿਬ ਦਾ ਤੁਹਾਨੂੰ ਆਪਣਾ ਉਸਤਾਦ ਮੰਨਦੇ ਨੇ, ਤੁਸੀਂ ਕਿਤੇ ਉਹਨਾਂ ਨੇ ਤੁਹਾਡੀ ਸਹਾਇਤਾ ਕੀਤੀ, ਉਹ ਕਹਿੰਦੇ ਤੁਸੀਂ ਉਹਨਾਂ ਦੀ ਸਹਾਇਤਾ ਕਰ ਰਹੇ? ਨਹੀਂ, ਦੇਖੋ ਮੇਰੀ ਗੱਲ ਸੁਣੋ, ਇੱਕ ਗੱਲ ਬੜੀ ਪੱਕੀ ਹੈਗੀ ਹੈ, ਹਮੇਸ਼ਾ ਜੋ ਕੁਝ ਜਿਸ ਸਤ੍ਹਾ ਦੇ ਉੱਤੇ ਆ ਕੇ, ਜਿਸ ਜਗ੍ਹਾ ਤੇ ਆ ਕੇ ਛੋਟੇ ਖਲੋਤੇ ਹੁੰਦੇ ਨੇ ਨਾ, ਤੁਸੀਂ ਉੱਥੇ 60 ਸਾਲ ਚੱਪੜਦੇ ਹੋ ਜਾਂ 90 ਸਾਲ ਚੱਪੜਦੇ ਹੋ, ਉਹ ਉੱਥੇ ਜੰਮਦੇ ਨੇ, ਉਹ ਤੁਹਾਡੇ ਤੋਂ ਵੱਡੇ ਨੇ ਜੀ। ਮੈਂ ਉਹਨਾਂ ਦੀ ਉਮਰ 'ਚ ਮੈਂ ਵੱਡਾ ਹੋ ਸਕਦਾ, ਲੇਕਿਨ ਉਹਦੇ ਨੌਲੇਜ ਨੂੰ ਅਗਰ ਲਈਏ ਤੇ ਉਹ ਜਿੱਥੇ ਅੱਜ ਖਲੋਤਾ ਹੋਇਆ ਹੈ, ਮੈਂ ਉਸ ਤੋਂ ਬਹੁਤ ਪੁਰਾਣਾ ਬੰਦਾ ਹੈਗਾ। ਮੈਂ ਉਸ ਚੀਜ਼ਾਂ ਨੂੰ ਉਸ ਨਜ਼ਰ ਦੇ ਨਾਲ, ਉਸ ਤਰੀਕੇ ਨਾਲ ਵੇਖ ਹੀ ਨਹੀਂ ਸਕਦਾ ਜਿਵੇਂ ਅਜੋਕੀ ਨਜ਼ਰ ਦੇ ਨਾਲ ਉਹ ਵੇਖ ਰਹੇ ਹੈਗੇ। ਸੋ ਇਸ ਵਾਸਤੇ ਠੀਕ ਹੈ, ਮਦਦ ਕਰਨੀ ਚਾਹੀਦੀ ਇੱਕ ਦੂਜੇ ਦੀ, ਹੁੰਦੀ ਹੈ, ਛੋਟਿਆਂ ਤੇ ਵੀ ਲਈਦੀ ਹੈ। ਬਾਬੇ ਦੀ ਡਿਗੋਰੀ ਕੌਣ ਫੜੇਗਾ? ਉਤਰਾ ਹੀ ਫੜੇਗਾ ਨਾ। ਬਿਲਕੁਲ, ਬਹੁਤ ਇਕਬਾਲ ਸਾਹਿਬ, ਤੁਹਾਡੇ ਇਸ ਹਿਸਟਰੀ ਦੇ ਸਫ਼ਰ ਵਿੱਚ ਤੁਸੀਂ ਬਹੁਤ ਸਾਰੇ ਚੀਜ਼ਾਂ ਦੇਖੀਆਂ ਹੋਣੀਆਂ। ਮੈਨੂੰ ਉਹ ਹਿਸਟਰੀ ਦਾ ਉਹ ਪਲ ਦੱਸੋ ਜਿੱਥੇ ਆਈ ਓਪਨਿੰਗ ਮੂਵਮੈਂਟ ਜਿਹਨੂੰ ਕਹਿਣਾ ਚਾਹੀਦਾ, ਅਚਾਨਕ ਕੋਈ ਇਹੋ ਜਿਹੀ ਡਿਸਕਵਰੀ ਹੋਣਾ ਕਿ ਅਚਾਨਕ ਯਾਰ ਇਹ ਚੀਜ਼ ਕੋਈ ਕਦੀ ਸੋਚੀ ਨਹੀਂ ਸੀ, ਜਾਂ ਇਹ ਨਵੀਂ ਚੀਜ਼ ਅੱਜ ਪਤਾ ਲੱਗੀ ਹੈ। ਇਹੋ ਜਿਹੇ ਕਈ ਤੁਹਾਡੇ ਕੋਲ ਮੌਕੇ ਆਏ ਹੋਣਗੇ, ਉਹ ਕਿਹੜਾ ਮੌਕਾ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਆਈ ਓਪਨਿੰਗ ਮੂਵਮੈਂਟ? ਦੇਖੋ ਜੀ, ਇਹੋ ਜਿਹਾ ਕੰਮ ਕਰਦੇ ਹੋਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਤੁਹਾਨੂੰ ਵੇਖਣੀਆਂ ਪੈਂਦੀਆਂ ਨੇ, ਨਜ਼ਰ ਵੀ ਆਉਂਦੀਆਂ ਨੇ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਮੈਂ ਥਰਪਾਰਕਰ ਗਿਆ ਜੈਨ ਟੈਂਪਲ ਦੇ ਸਿਲਸਿਲੇ ਦੇ ਵਿੱਚ। ਤੋ ਥਰਪਾਰਕਰ ਅਸਲ ਦੇ ਵਿੱਚ ਮੈਂ ਇਸ ਸਿਲਸਿਲੇ 'ਚ ਨਹੀਂ ਸੀ ਗਿਆ, ਮੈਂ ਗਿਆ ਸੀ ਪਾਕਿਸਤਾਨ ਟੈਲੀਵਿਜ਼ਨ ਦੀ ਇੱਕ ਡਾਕੂਮੈਂਟਰੀ ਦੇ ਸਿਲਸਿਲੇ 'ਚ। ਅੱਛਾ ਜੀ। ਸੋ ਉੱਥੇ ਮੈਨੂੰ ਪਤਾ, ਮੈਂ ਪੜ੍ਹਿਆ ਵੀ ਸੀ ਥੋੜਾ ਬਹੁਤਾ, ਲੇਕਿਨ ਮੈਨੂੰ ਉਸਨੇ ਜਾ ਕੇ ਅਚਨਚੇਤ ਪਤਾ ਚੱਲਿਆ ਕਿ ਇਹ ਤੇ ਉਹੀ ਮੰਦਿਰ ਹੈਗਾ ਜਿੱਥੇ ਜਿਹਦੇ ਬਾਰੇ ਮੈਂ ਪੜ੍ਹ ਕੇ ਤੇ ਮੈਂ ਇਹਦੀ ਫੋਟੋਗ੍ਰਾਫੀ ਕਰਨ ਆਉਣਾ ਸੀ, ਉੱਥੇ ਮੈਂ ਡਾਕੂਮੈਂਟਰੀ ਕਰ ਰਿਹਾ ਹੈਗਾ। ਸੋ ਮੈਨੂੰ ਉਹ ਬੜਾ ਲੱਗਾ ਕਿ ਯਾਰ ਇਹ ਕੈਸਾ ਇਤਫਾਕ ਹੈਗਾ ਕਿ ਮੈਂ ਇੱਕਦਮ ਉੱਥੇ ਪਹੁੰਚ ਗਿਆ ਔਰ ਮੈਂ ਸਾਰਾ ਕੰਮ ਕਰ ਰਿਹਾ ਹੈਗਾ। ਸੋ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ, ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ। ਔਰ ਫਿਰ ਇਹ ਤੇ ਆਰਟ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ। ਦੇਖੋ ਜੀ, ਆਰਟ ਦੀਆਂ ਜਿਹੜੀਆਂ ਸ਼ਕਲਾਂ ਮੈਂ ਇੱਥੇ ਦੇਖੀਆਂ ਨੇ, ਉਹ ਕਮਾਲ ਚੀਜ਼ਾਂ ਦੇਖੀਆਂ। ਸੋ ਸਾਡੀ ਧਰਤੀ ਜਿਹੜੀ ਹੈ ਉਹ ਫਰੈਸਕੋਸ ਦੇ ਨਾਲ, ਤਾਰੀਖ ਦੇ ਨਾਲ, ਜਾਂ ਇਤਿਹਾਸ ਦੇ ਨਾਲ, ਫਿਰ ਪਿਆਰ ਮੁਹੱਬਤ ਦੇ ਨਾਲ, ਰਿਸ਼ਤਿਆਂ ਦੇ ਨਾਲ ਭਰੀ ਪਈ ਹੈ। ਔਰ ਇਹਨੂੰ ਜਿਸ ਤਰੀਕੇ ਨਾਲ ਵੀ ਤੁਸੀਂ ਜਿਵੇਂ ਵੀ ਵੇਖਣਾ ਚਾਹੋ, ਤੁਹਾਨੂੰ ਨਜ਼ਰ ਆਏਗੀ ਕਿ ਹਰ ਪਾਸੇ ਇੱਕ ਜਿਹੜਾ ਨਾ ਮੁਹੱਬਤ ਕੱਢੋ ਤੇ ਮੁਹੱਬਤ ਹੀ ਹੈ। ਜੇ ਉਹ ਕੀ ਬਾਬਾ ਨਾਨਕ ਸਾਹਿਬ ਕਹਿੰਦੇ ਨੇ ਨਾ ਕਿ ਨਹੀਂ ਹਮ ਚੰਗੇ ਬੁਰਾ ਨਹੀਂ ਕੋਈ, ਕਿ ਜਦੋਂ ਅਸੀਂ ਇਹ ਨਜ਼ਰੀਆ ਲੈ ਲਈਏ ਤੇ ਫਿਰ ਸਭ ਕੁਝ ਸੋਹਣਾ ਸੋਹਣਾ ਨਜ਼ਰ ਆਉਂਦਾ ਜੀ। ਇਕਬਾਲ ਸਾਹਿਬ, ਤੁਸੀਂ ਉਹਨੇ ਜ਼ਿਕਰ ਕੀਤਾ ਫਰੈਸਕੋਸ ਦਾ, ਤੇ ਮੈਂ ਪਹਿਲਾਂ ਥੋੜੀ ਵਜ਼ਾਹਤ ਕਰਦਾ ਉਹਨਾਂ ਦੋਸਤਾਂ ਵਾਸਤੇ ਵੀ ਸਾਡੇ ਬਹੁਤ ਸਾਰੇ ਉਹ ਦੋਸਤ ਪ੍ਰੋਗਰਾਮ ਵੇਖ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਅੰਗਰੇਜ਼ੀ ਨਹੀਂ ਆਉਂਦੀ। ਫਰੈਸਕੋ ਉਹ ਤਸਵੀਰਾਂ ਜਿਹੜੀ ਕਿ ਕੰਧਾਂ ਦੇ ਉੱਤੇ, ਦੀਵਾਰਾਂ ਉੱਤੇ ਬਣਾਈਆਂ ਜਾਂਦੀਆਂ, ਜਿਹਨੂੰ ਕਹਿੰਦੇ ਆ ਫਰੈਸਕੋ। ਤੇ ਫਰੈਸਕੋ ਉਹ ਤਰੀਕਾ ਸੀ ਹਿਸਟਰੀ ਨੂੰ ਮੇਨਟੇਨ ਕਰਨ ਦਾ ਉਸ ਦੌਰ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਲਿਖਣਾ ਪੜ੍ਹਨਾ ਨਹੀਂ ਸੀ ਜਾਣਦੇ ਤੇ ਤਸਵੀਰਾਂ ਦੀ ਜ਼ੁਬਾਨੀ ਗੱਲ ਕਹੀ ਜਾਂਦੀ ਸੀ, ਕੈਮਰਾ ਨਹੀਂ ਸੀ। ਸੋ ਬਹੁਤ ਸਾਰੀ ਚੀਜ਼ਾਂ ਪੇਂਟਿੰਗ ਦੇ ਰਾਹੀਂ ਕੰਧਾਂ ਤੇ ਤਸਵੀਰਾਂ ਬਣਾ ਦਿੱਤੀਆਂ ਜਾਂਦੀਆਂ ਤਾਂ ਕਿ ਇਤਿਹਾਸ ਰਵੇ ਕਿ ਰਾਜਾ ਸੀ ਜਾਂ ਇਹਦੀ ਪ੍ਰਜਾ ਸੀ। ਉਸ ਦੌਰ ਵਿੱਚ ਹਰ ਕਿਸਮ ਦੀ ਤਸਵੀਰਾਂ ਕੰਧਾਂ ਤੇ ਬਣਦੀਆਂ ਸੀ। ਪਰ ਬਦਕਿਸਮਤੀ ਇਹ ਵੀ ਹੈ ਕਿ ਜਦੋਂ ਹਿਸਟਰੀ ਸਾਂਭੀ ਨਹੀਂ ਜਾਂਦੀ ਆਪਣੀ, ਤੇ ਫਿਰ ਉਹਨਾਂ ਤੇ ਚੂਨਾ, ਕਲੀ, ਸਫੇਦੀ ਬਹੁਤ ਕੁਝ ਹੋ ਜਾਂਦਾ ਹੈ। ਇਹ ਵੀ ਅਸੀਂ ਵੇਖਿਆ ਹੈ ਦੁਨੀਆ ਭਰ ਵਿੱਚ, ਹੈ ਇਹ ਦੁਨੀਆ ਭਰ ਵਿੱਚ ਹਰ ਜਗ੍ਹਾ ਹੋਇਆ। ਮੈਂ ਗਿਆ ਜੀ, ਮੈਂ ਮੁਲਤਾਨ ਗਿਆ। ਮੁਲਤਾਨ ਦਾ ਜਿਹੜਾ ਜੈਨ ਮੰਦਿਰ ਹੈ ਨਾ, ਉੱਥੇ ਚੌੜੀ ਸਰਾਏ ਦਾ, ਉਹਦੇ ਵਿੱਚ ਕੁਝ ਪਿਕਚਰਸ ਐਸਾ ਬਣੀਆਂ ਹੋਈਆਂ ਸਨ, ਕੰਧ ਚਿੱਤਰ ਬਣੇ ਹੋਏ ਸਨ। ਤਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕ ਬੀਬੀ ਹੈ, ਇੱਕ ਬੱਚੇ ਨੂੰ ਲੈ ਕੇ ਬੈਠੀ ਹੈ, ਭੰਗੂੜਾ ਝੂਟ ਰਹੀ ਹੈ, ਇਹ ਹੈਗਾ ਉਹ ਹੈਗਾ। ਉਹ ਬਾਅਦ ਦੇ ਵਿੱਚ ਜਦੋਂ ਮੈਂ ਆ ਕੇ ਪੜ੍ਹਿਆ ਤੇ ਪਤਾ ਚੱਲਿਆ ਕਿ ਇਹ ਮਹਾਵੀਰਾਂ ਦੇ ਉਹ ਖ਼ਾਬ ਨੇ, ਉਹ ਸੁਪਨੇ ਨੇ ਜਿਹੜੇ ਉਹਦੇ ਜੰਮਣ ਤੋਂ ਪਹਿਲਾਂ ਉਹਦੀ ਮਾਂ ਨੇ ਵੇਖੇ ਸਨ। ਉਹਦੇ ਬਾਰੇ ਉਹ ਕੰਧ ਉੱਤੇ ਚਿਤਰੇ ਹੋਏ ਸਨ। ਸੋ ਇਸ ਤਰ੍ਹਾਂ ਦੀ ਚੀਜ਼ਾਂ ਹੈ।
ਜੀ ਜੀ ਸੋ ਬੜੀ ਇੰਟਰਸਟਿੰਗ ਚੀਜ਼ਾਂ ਨੇ, ਬੜੀ ਦਿਲਚਸਪ ਗੱਲਾਂ ਨੇ ਜਿਹਨਾਂ ਦੇ ਅਸੀਂ ਜ਼ਿਕਰ ਕਰ ਰਹੇ ਹਾਂ। ਅੱਛਾ, ਥੋੜਾ ਜਿਹਾ ਗੱਲ ਦਾ ਰੁਖ ਮੋੜਦੇ ਹਾਂ ਅਸੀਂ ਆਪਣੀ ਦਾ। ਅਸੀਂ ਸਿੱਖ ਹਿਸਟਰੀ ਵੱਲ ਜਾਂਦੇ ਹਾਂ, ਸਿੱਖ ਇਤਿਹਾਸ ਵੱਲ ਜਾਂਦੇ ਹਾਂ, ਜੀ ਕਿਉਂਕਿ ਜੀ ਸਿੱਖ ਇਤਿਹਾਸ ਦਾ ਬਹੁਤ ਹੀ ਵੱਡਾ ਹਿੱਸਾ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਉਸ ਖਿੱਤੇ ਵਿੱਚ ਹੈ ਜਿੱਥੇ ਸਿੱਖਾਂ ਦੀ ਗਿਣਤੀ ਥੋੜ੍ਹੀ ਹੈ ਪਰ ਇਤਿਹਾਸ ਬਹੁਤ ਵੱਡਾ ਹੈ, ਤੇ ਤੁਸੀਂ ਉਸ ਨੂੰ ਸਾਂਭਿਆ ਹੈ, ਤੁਸੀਂ ਉਸ ਦੀ ਤਸਵੀਰਾਂ ਖਿੱਚ ਕੇ ਇਤਿਹਾਸ ਲਿਖਿਆ ਹੈ। ਤੁਸੀਂ ਉਸ ਕਿਸ ਖਾਸ ਗੁਰਦੁਆਰੇ ਦਾ ਜ਼ਿਕਰ ਕਰਨਾ ਚਾਹੋਗੇ ਜੋ ਤੁਸੀਂ ਆਪਣੀ ਕਿਤਾਬ ਦੇ ਵਿੱਚ ਪਹਿਲੀ ਕਿਤਾਬ ਛਾਪਣ ਵੇਲੇ ਤੁਸੀਂ ਨਹੀਂ ਉਸ ਨੂੰ ਸ਼ਾਮਿਲ ਕਰ ਸਕੇ, ਤੇ ਬਾਅਦ ਵਿੱਚ ਤੁਸੀਂ ਐਡ ਆਨ ਕਰਦੇ ਹੋਏ ਕਿ ਯਾਰ ਇਹ ਹੁਣ ਅਗਲੀ ਦਫਾ ਮੈਂ ਇਹ ਵੀ ਕਰਨਾ ਹੈ ਜਾਂ ਇਹ ਵੀ ਇਸ ਵਿੱਚ ਕਰਨਾ ਚਾਹਾਂਗਾ, ਤੇ ਦੱਸੋ ਜੀ ਕੀ ਕੋਈ ਐਸਾ ਕੋਈ ਹੈ ਜੋ? ਜੀ ਹਾਂ, ਬਿਲਕੁਲ। ਦੇਖੋ, ਜਦੋਂ ਅਸੀਂ ਕੰਮ ਕਰਨੇ ਆ ਤੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਜੀ ਬਿਲਕੁਲ। ਔਰ ਜਿਸ ਦੌਰ 'ਚ ਮੈਂ ਕੰਮ ਕੀਤਾ ਹੈ ਉਸ ਦੌਰ 'ਚ ਤਾਂ ਬਹੁਤ ਕੁਝ ਰਹਿ ਗਿਆ। ਠੀਕ ਹੈ ਜੀ। ਤੁਸੀਂ ਇਹ ਵੇਖੋ ਕਿ ਮੈਂ ਲਾਹੌਰ ਤੋਂ ਨਿਕਲਿਆ ਤੇ ਮੈਂ ਪਹੁੰਚਿਆ ਮੁਲਤਾਨ ਜੀ। ਰਾਹ ਦੇ ਵਿੱਚ ਰੁਕਦਾ ਗਿਆ, ਫੋਟੋਗ੍ਰਾਫੀ ਕਰਦਾ ਗਿਆ ਗੁਰਦੁਆਰਾ ਸਾਹਿਬਾਨ ਦੀ। ਤੇ ਉਸ ਵਕਤ ਫਿਲਮ ਪੈਂਦੀ ਹੁੰਦੀ ਸੀ ਕੈਮਰੇ ਦੇ ਵਿੱਚ, ਡਿਜੀਟਲ ਕੈਮਰੇ ਨਹੀਂ ਸਨ ਹੁੰਦੇ। ਤੇ ਜਦੋਂ ਮੈਂ ਸਾਰਾ ਆਪਣਾ ਟੂਰ ਕਰਕੇ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਕੈਮਰੇ 'ਚ ਕੋਈ ਫਾਲਟ ਸੀ ਤੇ ਸਾਰੀ ਫਿਲਮ ਚਿੱਟੀ ਗਈ ਹੈ। ਹਾਂਜੀ, ਤਾਂ ਮੇਰਾ ਪੂਰਾ ਵੀਕ ਜਿਹੜਾ ਸੀ ਉਹ ਸਾਡੇ ਨਾਲ ਵੀ ਦੋ ਵਾਰੀ ਇਸ ਤਰ੍ਹਾਂ ਹੋ ਗਿਆ ਵੀ ਉਹ 2-3 ਵਾਰੀ 24 ਘੰਟੇ ਦਾ ਟਰੈਵਲ ਕੀਤਾ ਤੇ ਬਾਅਦ ਚ ਪਤਾ ਲੱਗਾ ਜਿਹੜਾ ਕਾਰਡੀਓ ਗੁੰਮ ਹੋ ਗਿਆ, ਰਾਹ ਚ ਗਵਾਚ ਗਿਆ। ਹਾਂ, ਏਦਾਂ ਹੀ ਹੁੰਦਾ। ਸੋ ਇਹ ਜਿਹੜੀਆਂ ਚੀਜ਼ਾਂ ਸਨ ਇਹ ਬੜੀਆਂ ਇਸੇ ਤਰ੍ਹਾਂ ਠੀਕ ਹੈ, ਮੈਂ ਕਹਿੰਦਾ ਕਿ ਉਹ ਰਹਿ ਗਈਆਂ। ਮੈਂ ਜਿਹੜੇ ਬਾਅਦ ਦੇ ਵਿੱਚ ਮਹਾਨ ਕੋਸ਼ ਜਾਂ ਦੂਸਰੀਆਂ ਜਿਹੜੀਆਂ ਆਪਣਾ ਬਹੁਤ ਹਿਸਟੋਰਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਦੋਂ ਮੈਂ ਵੇਖਿਆ ਉਸ ਵਕਤ ਮੈਨੂੰ ਪਤਾ ਚੱਲਿਆ ਕਿ 5 ਗੁਰਦੁਆਰਾ ਸਾਹਿਬਾਨ ਜਿਹੜੇ ਨੇ ਮੇਰੇ ਕੋਲ ਰਹਿ ਗਏ ਨੇ। ਅੱਛਾ ਜੀ। ਔਰ 1-2 ਗੁਰਦੁਆਰਾ ਸਾਹਿਬਾਨ ਸਿੰਧ ਦੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਮੇਰੇ ਕੋਲ ਗਲਤ ਲੱਗ ਗਈ। ਉਹਨਾਂ 'ਚ ਮੈਂ ਕੁਝ ਰਿਪਲੇਸ ਕਰ ਦਿੱਤੀਆਂ ਨੇ ਔਰ ਉਹ ਤਸਵੀਰਾਂ ਮੇਰੇ ਕੋਲ ਗਲਤ ਲੱਗੀਆਂ। ਜਿਹੜੀ ਗਲਤੀ ਹੋਵੇ ਉਹਨੂੰ ਜੇ ਅਗਰ ਅਸੀਂ ਸਵੀਕਾਰ ਨਹੀਂ ਕਰਾਂਗੇ, ਨਹੀਂ ਮੰਨਾਂਗੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਔਰ ਉਹ ਮੈਂ ਬਾਅਦ ਦੇ ਵਿੱਚ ਨਵੇਂ ਐਡੀਸ਼ਨ 'ਚ ਉਹਨਾਂ ਨੂੰ ਮੈਂ ਤਬਦੀਲ ਕੀਤਾ ਕਿ ਉਹ ਗਲਤ ਲੱਗੀਆਂ ਸਨ ਔਰ ਉਹਦੇ ਤੇ ਮੈਂ ਸਾਰੇ ਸਿੱਖ ਜਗਤ ਕੋਲੋਂ ਮਾਫੀ ਮੰਗੀ ਹੈ ਕਿ ਇਹ ਗਲਤ ਹੈਗੀਆਂ ਨੇ। ਬਾਕੀ ਸਭ ਠੀਕ ਹੈ। ਕੈਸਰ ਸਾਹਿਬ, ਇੱਕ ਹੋਰ ਗੱਲ, ਅੱਜ ਦਾ ਅਸੀਂ ਨਾ ਵਿਸ਼ਾ ਵੈਸੇ ਰੱਖਿਆ ਸੀ ਇਹ ਤੁਹਾਨੂੰ ਇਹਦੇ ਤੇ ਖਾਸ ਤੌਰ ਤੇ ਸੱਦਿਆ ਸੀ ਕਿ ਜਿਹੜੀਆਂ ਮਜ਼ਹਬੀ ਥਾਵਾਂ ਨੇ ਇਹਨਾਂ ਦੀ ਇੰਪੋਰਟੈਂਸ ਕੀ ਆ, ਜਾਂ ਉਧਰ ਜਿਹੜੀਆਂ ਜੇ ਆਪਾਂ ਗੱਲ ਕਰੀਏ ਵੀ ਤੁਹਾਡੀ ਇਹਨਾਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਜਾਂ ਡਾਕਟਰ ਸਾਹਿਬ ਲਿਖੀ ਜਾਂ ਹਰੂਨ ਨੇ ਲਿਖੀਆਂ, ਕਿੰਨੇ ਲੋਕਾਂ ਤੱਕ ਉਹ ਹਿਸਟਰੀ ਉਹ ਜਗ੍ਹਾ ਜਿਹੜੀਆਂ ਨੇ ਲੋਕਾਂ ਤੱਕ ਪ੍ਰੋਮੀਨੈਂਟ ਹੋਈਆਂ, ਵਾਜ਼ਿਹ ਹੋਈਆਂ, ਤੇ ਕੁਝ ਐਸੇ ਗੁਰਦੁਆਰੇ ਨੇ ਜਿਨ੍ਹਾਂ ਨੂੰ ਬਚਾਉਣ ਦਾ ਵੀ ਯਤਨ ਕੀਤਾ ਗਿਆ, ਭਾਵੇਂ ਗਵਰਨਮੈਂਟ ਕੀਤਾ, ਭਾਵੇਂ ਲੋਕਲ ਵੱਲੋਂ ਕੀਤਾ ਗਿਆ, ਭਾਵੇਂ ਪਿੰਡਾਂ ਦੀ ਸਫਾਈ ਕਰ ਦਿੱਤੀ। ਸੋ ਇਹਦੇ ਵਿੱਚ ਇੰਪੋਰਟੈਂਸ ਕਿੰਨੀ ਆ ਜੇ ਆਪਾਂ ਦੋਵਾਂ ਪਾਸੇ ਦੀ ਗੱਲ ਕਰਦੇ ਨੇ, ਵੀ ਜੇ ਰਿਲੀਜੀਅਸ ਦੀ ਆਪਾਂ ਵੇਖੀਏ ਵੀ ਲੋਕਾਂ ਦੀ ਜੁਰਤ ਕਿਵੇਂ ਬਣ ਸਕਦੀ ਆ। ਅਸੀਂ ਅੱਜ ਦਾ ਟੌਪਿਕ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਇਹ ਰੱਖਿਆ ਵੀ ਇਹਨਾਂ ਨੂੰ ਅਸੀਂ ਇਹਨਾਂ ਨਿੱਕੀਆਂ ਕੋਸ਼ਿਸ਼ਾਂ ਦੀ ਰਾਹੀਂ ਕਿੱਥੇ ਤੱਕ ਆਪਾਂ ਇਹਨਾਂ ਨੂੰ ਲੋਕਾਂ ਨੂੰ ਲੱਗ ਲਾ ਸਕਦੇ ਹਾਂ, ਕਿੱਥੇ ਤੱਕ ਉਹਨਾਂ ਦਾ ਗੱਲ। ਜੀ ਬਿਲਕੁਲ ਠੀਕ ਹੈ, ਤੁਹਾਡਾ ਬਹੁਤ ਸੋਹਣਾ ਸਵਾਲ ਹੈ। ਗੱਲ ਹੈਗੀ ਹੈ ਕਿ ਇਹ ਜਿਹੜੀਆਂ ਥਾਵਾਂ ਨੇ ਇਹਨਾਂ ਥਾਵਾਂ ਦਾ 2-3 ਤਰੀਕੇ ਜਿਹੜੀਆਂ ਨਾ ਉਹ ਸਾਂਝ ਬਣਦੀ ਹੈ। ਪਹਿਲੀ ਗੱਲ ਇਹ ਕਿ ਉਹ ਲੋਕ ਜਿਹੜੇ ਇੱਥੋਂ ਗਏ ਨੇ, ਦੂਸਰੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਦਾ ਇਤਿਹਾਸ ਪੜ੍ਹਿਆ ਔਰ ਉਹ ਜੁੜੇ ਹੋਏ ਨੇ ਇਹਨਾਂ ਦੇ ਨਾਲ, ਤੀਸਰੇ ਉਹ ਲੋਕ ਜਿਹੜੇ ਅੱਜ ਆਪਣੀ ਧਰਤੀ ਨਾਲ ਜੁੜ ਕੇ ਔਰ ਇਸ ਧਰਤੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਖੋਜ ਰਹੇ ਨੇ। ਇਹਦੇ ਨਾਲ ਬਹੁਤ ਸਾਰੀ ਬੜੀ ਮਿੱਠੀ ਸਾਂਝ ਇੱਕ ਬਣੀ ਜਿਹਨੂੰ ਮੈਂ ਬੜੇ ਆਨੰਦ ਲੈਣਾ ਵੇਖ ਕੇ ਕਿ ਬਹੁਤ ਸਾਰੇ ਮੁੰਡੇ ਜਿਹੜੇ ਨੇ ਉਹ ਮੁੰਡੇ ਕੁੜੀਆਂ ਉਹ ਜਨਾਬ ਆਪਣੇ ਕੈਮਰਿਆਂ ਦੇ ਨਾਲ ਗੁਰਦੁਆਰਿਆਂ ਦੀਆਂ, ਮੰਦਿਰਾਂ ਦੀਆਂ, ਹਵੇਲੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਲੈ ਕੇ ਤੇ ਉਹ ਸਾਂਝੀਆਂ ਕਰਦੇ ਨੇ ਫੇਸਬੁੱਕ ਦੇ ਉੱਤੇ ਜਾਂ ਬਾਕੀ ਜੋ ਸੋਸ਼ਲ ਮੀਡੀਆ ਦੇ ਉੱਤੇ। ਉਹਦਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਹੈ ਕਿ ਅਜੇ ਮੈਂ ਕੱਲ ਜਾਂ ਪਰਸੋਂ ਮੈਂ ਵੇਖ ਰਿਹਾ ਸੀ ਕਿ ਉਹ ਹਰਿਆਣੇ ਦੇ ਇੱਕ ਪਿੰਡ ਦੀ ਮਸੀਤ ਹੈ ਕਿ ਜਿਹਦੇ ਬਾਰੇ ਉੱਥੋਂ ਦੇ ਪਿੰਡ ਵਾਲੇ ਕਹਿ ਰਹੇ ਨੇ ਕਿ ਇੱਥੇ ਕਦੇ ਕੋਈ ਨਹੀਂ ਸੀ ਆਇਆ ਔਰ ਇਹ ਮਸੀਤ ਜਿਹੜੀ ਖਾਲੀ ਪਈ ਹੈ, ਅੱਧਾ ਹਿੱਸਾ ਦਾ ਟੁੱਟਿਆ ਹੈ, ਪਰ ਹੁਣ ਅਸੀਂ ਇਹਨੂੰ ਸਫਾਈ ਕਰ ਲਈ ਹੈ ਕਿ ਉਧਰ ਸਾਡੇ ਗੁਰਦੁਆਰੇ ਸੰਭਾਲੇ ਜਾ ਰਹੇ ਨੇ ਤੇ ਅਸੀਂ ਵੀ ਇਹਨਾਂ ਨੂੰ ਸਾਫ਼ ਸੁਫ ਕਰਨਾ। ਇਹ ਇੱਕ ਬੜੀ ਅੱਛੀ ਸਾਂਝ ਹੈ।
ਇਹ ਜਿਹੜੀ ਸਾਂਝ ਹੈਗੀ ਹੈ, ਇਹਨੂੰ ਹੋਰ ਤਗੜਾ ਹੋਣਾ ਚਾਹੀਦਾ। ਉਧਰ ਦੀਆਂ ਜਿਹੜੀਆਂ ਮਸੀਤਾਂ ਨੇ, ਉਧਰ ਦੇ ਜਿਹੜੇ ਮਜ਼ਾਰਾਤ ਨੇ, ਮਕਬਰੇ ਨੇ, ਇੱਧਰ ਦੇ ਜਿਹੜੇ ਮੰਦਿਰ ਨੇ, ਇੱਧਰ ਦੇ ਜਿਹੜੀਆਂ ਗੁਰਦੁਆਰਾ ਸਾਹਿਬਾਨ ਨੇ, ਇੱਧਰ ਦੇ ਜਿਹੜੇ ਸਮਾਧਾਂ ਨੇ, ਅਗਰ ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰਨੇ ਆ ਤੇ ਉਧਰ ਬਾਕੀ ਉਧਰ ਬਹੁਤ ਕੁਝ ਪ੍ਰੀਜ਼ਰਵ ਹੁੰਦਾ ਹੈ। ਸੋ ਇਹ ਇੱਕ ਆਦਾਨ ਪ੍ਰਦਾਨ ਬਣਦਾ ਹੈ, ਇੱਕ ਸਾਂਝ ਬਣਦੀ ਹੈ ਉਸ ਸਤ੍ਹਾ ਉੱਤੇ ਜਿਹਨੂੰ ਅਸੀਂ ਡਾਇਰੈਕਟਲੀ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਰਹੇ, ਨਾ ਆਮ ਆਦਮੀ ਕਰੇਗਾ, ਲੇਕਿਨ ਇਹ ਕਿਸੇ ਸਤ੍ਹਾ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਕਾਊਂਟ ਹੋ ਰਹੀਆਂ ਨੇ, ਹੁੰਦੀਆਂ ਨੇ, ਔਰ ਆਪਸੀ ਇੱਕ ਪਿਆਰ ਬਣਦਾ ਹੈ ਕਿ ਲੋ ਜੀ ਇਹ ਦੇਖੋ ਜੀ ਅਸੀਂ ਇਹ ਕੀਏ ਤੇ ਇਹ ਕੀਏ, ਔਰ ਉਹਦੇ ਨਾਲ ਇੱਕ ਦੂਜੇ ਦੀਆਂ ਚੀਜ਼ਾਂ ਨੂੰ ਸੰਭਾਲਣ ਦਾ, ਸਾਂਝ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਬਿਲਕੁਲ, ਉਹਦੇ 'ਚ ਬਹੁਤ ਹੱਦ ਤੱਕ ਲੋਕ ਜੇ ਆਪਾਂ ਜਾਈਦਾ, ਹੁਣ ਥੋੜਾ ਜਿਹਾ ਸੋਸ਼ਲ ਮੀਡੀਆ ਵੀ ਆ, ਥੋੜੀ ਜਿਹੀ ਗੱਲ ਜਲਦੀ ਪਹੁੰਚ ਜਾਂਦੀ ਹੈ। ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਨਾ ਕਮ ਸੇ ਕਮ ਜਿਹਨਾਂ ਨੂੰ ਕੀ ਕਹਿੰਦੇ ਅੱਗੇ ਤੁਸੀਂ ਇੰਨਾ ਨਹੀਂ ਸੀ ਕੀਤਾ ਜਾਂਦਾ, ਹੁਣ ਜਦੋਂ ਦਾ ਸੋਸ਼ਲ ਮੀਡੀਆ ਵਾ ਲੋਕ ਕਾਫੀ ਸਾਰੇ ਐਸੀਆਂ, ਮੈਂ ਪਾਕਿਸਤਾਨ ਦੀ ਵੀ ਗੱਲ ਕਰਦਾ, ਬਿਲਡਿੰਗ ਦੇ ਐਸੇ ਗੁਰਦੁਆਰੇ ਨੇ, ਐਸੀਆਂ ਉਹ ਹਵੇਲੀਆਂ ਨੇ, ਲੋਕਾਂ ਨੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਆਪਣੇ ਤੌਰ ਤੇ ਵੀ। ਵੈਸੇ ਵੀ ਗਵਰਨਮੈਂਟ ਨੇ ਵੀ ਆਪਣੀ ਨਹੀਂ ਕੀਤੇ, ਪਾਕਿਸਤਾਨ ਗਵਰਨਮੈਂਟ ਨੇ ਗੁਰਦੁਆਰੇ ਕੁਝ ਓਪਨ ਕੀਤੇ ਨੇ। ਇਸੇ ਤਰ੍ਹਾਂ ਜਿਵੇਂ ਤੁਸੀਂ ਹਰਿਆਣਾ 'ਚ ਵੇਖਿਆ, ਮੇਰੇ ਬਹੁਤ ਸਾਰੇ ਦੋਸਤ ਨੇ, ਮੈਂ ਬਲਵਿੰਦਰ ਪੱਖੋਗੀ ਸਾਹਿਬ ਨੇ, ਉਹਨਾਂ ਨੂੰ ਮੇਰਾ ਕ੍ਰੈਡਿਟ ਦੇਵਾਂਗਾ ਕਿ ਉਹਨਾਂ ਨੇ ਹੁਣ ਜਿਸ ਤਰ੍ਹਾਂ ਅਸੀਂ ਇਹਦੀ ਡਾਕੂਮੈਂਟਰੀਆਂ ਡਾਕੂਮੈਂਟੇਸ਼ਨ ਕਰਦੇ ਕੀਤੀ ਹੈ, ਤੁਸੀਂ ਕੀਤੀ ਹੈ, ਜਾਂ ਕੁਝ ਦੀ ਅਸੀਂ ਵੀ ਡਾਕੂਮੈਂਟਰੀਆਂ ਬਣਾਈਆਂ ਨੇ, ਉੱਥੋਂ ਦੀਆਂ ਉਹਨਾਂ ਨੇ ਮਸਜਿਦਾਂ ਤੇ ਜਿਹੜੀਆਂ ਹਿਸਟੋਰੀਕਲ ਮਸਜਿਦਾਂ ਨੇ ਉਹਨਾਂ ਦੀਆਂ ਡਾਕੂਮੈਂਟਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਉਹ ਇੱਕ ਚੈਨਲ ਪੱਖੋਗੀ ਸਾਹਿਬ, ਸੋ ਉਹ ਵੀ ਉਹਦੇ ਨਾਲ ਵੀ ਲੋਕ ਜਿਹੜੇ ਇੱਧਰ ਦੇ ਵੀ ਉਹਨਾਂ ਜੁੜਨਾ ਸ਼ੁਰੂ ਹੋ ਗਏ ਆ ਕਿ ਸਾਡੇ, ਕਿਉਂਕਿ ਜਿੱਥੋਂ ਜਿਹੜਾ ਬੰਦਾ ਉੱਠ ਕੇ ਆਇਆ ਹੁੰਦਾ ਉਹਦੇ ਨਾਲ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਉਹਦੀ ਜੁੜਤ ਉੱਥੇ ਹੁੰਦੀ ਆ। ਉਹਦੇ ਵੱਡਿਆਂ ਫਲਾਣਾ ਮਸਜਿਦ ਆ, ਫਲਾਣੀ ਦਰਗਾਹ ਆ ਉੱਥੇ, ਫਲਾਣਾ ਕਬਰਾਂ ਨੇ ਉੱਥੇ, ਉਹ ਸੋ ਥੋੜੀ ਕਿਤੇ ਨਾ ਕਿਤੇ ਵੇਖਣ ਜਾਂਦੀ ਵੀ ਜੇ ਆਪਾਂ ਕੁਝ ਕਰਦੇ ਆ ਤੇ ਉਧਰੋਂ ਹੀ ਰਿਸਪੌਂਸ ਜਿਹੜਾ ਪੋਜ਼ਿਟਿਵ ਆਉਂਦਾ। ਜੀ ਬਿਲਕੁਲ ਇਹ ਤੇ ਹੈ ਜੀ, ਔਰ ਇਸ ਜਿਹੜੀ ਸਾਂਝ ਹੈ ਮੁਹੱਬਤ ਦੀ, ਇਹ ਬਣੀ ਰਹਿਣੀ ਚਾਹੀਦੀ ਹੈ ਔਰ ਬਣਨੀ ਚਾਹੀਦੀ ਹੈ। ਅੱਛਾ, ਇਹਨੂੰ ਮਜ਼ੀਦ ਬਿਹਤਰ ਕਿਸ ਤਰ੍ਹਾਂ ਕੀਤਾ ਜਾ ਸਕਦਾ? ਇਹ ਸਾਂਝ ਨੂੰ ਜਿਹੜਾ ਕਾਰਜ ਸ਼ੁਰੂ ਹੋਇਆ ਵਾ, ਜਿਸ ਤਰ੍ਹਾਂ ਤੁਸੀਂ ਜੈਨ ਟੈਂਪਲਸ ਤੇ ਕੰਮ ਕੀਤਾ ਵਾ, ਸੋ ਜੈਨਿਸ ਤੱਕ ਜਦੋਂ ਉਹ ਕਿਤਾਬ ਪਹੁੰਚੇਗੀ, ਆਟੋਮੈਟਿਕਲੀ ਉਹ ਸਿੰਪਥੀ ਜਿਹੜੀ ਆ ਕਿਤੇ ਨਾ ਕਿਤੇ ਜਗ੍ਹਾ ਬਣਾਏਗੀ। ਦੇਖੋ ਜੀ, ਉਹਦਾ ਜੈਨੀਆ ਤੱਕ ਕਿਤਾਬ ਪਹੁੰਚ ਵੀ ਗਈ, ਉਹਦਾ ਟ੍ਰਾਂਸਲੇਸ਼ਨ ਵੀ ਹੋ ਗਿਆ, ਲੇਕਿਨ ਇੱਕ ਕੰਮ ਹੋਰ ਹੋਇਆ ਕਿ ਵਕਫ ਬੋਰਡ ਨੇ, ਪਿਛਲੇ ਦਿਨਾਂ ਹੀ ਮੇਰੀ ਉਹਨਾਂ ਨਾਲ ਇੱਕ ਮੀਟਿੰਗ 'ਚ ਗੱਲ ਹੋ ਰਹੀ ਸੀ ਕਿ ਵਕਫ ਬੋਰਡ ਵਾਲਿਆਂ ਨੇ ਸ਼੍ਰੀ ਆਤਮਾ ਰਾਮ ਜੀ ਦੀ ਜਿਹੜੀ ਸਮਾਧ ਹੈ ਗੁਜਰਾਂਵਾਲਾ ਦੇ ਵਿੱਚ, ਉਹਨੂੰ ਹੁਣ ਉਹਦੀ ਰੈਨੋਵੇਸ਼ਨ ਸ਼ੁਰੂ ਕਰ ਦਿੱਤੀ ਹੈ। ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਉਹਨੂੰ ਖੋਲ ਦਿੱਤਾ ਜਾਵੇ, ਉੱਥੇ ਇਸੇ ਤਰ੍ਹਾਂ ਜੱਥੇ ਆਉਣ ਜਿਵੇਂ ਸਿੱਖ ਜੱਥੇ ਆਉਂਦੇ ਨੇ, ਔਰ ਮੈਂ ਤਾਂ ਕਹਿੰਦਾ ਕਿ ਹੋਣਾ ਚਾਹੀਦਾ ਹੈ, ਔਰ ਇਹ ਬਹੁਤ ਅੱਛਾ ਹੋਵੇਗਾ। ਠੀਕ ਹੈ ਜੀ, ਕਿ ਲੋਕ ਜਿਹੜੇ ਟੁੱਟੇ ਹੋਏ ਨੇ ਉਹਨਾਂ ਚੀਜ਼ਾਂ ਦੇ ਨਾਲ ਆ ਕੇ ਜੁੜਨ, ਬਾਕੀ ਆਪਣੇ ਆਪਣੇ ਘਰਾਂ 'ਚ ਰਹਿਣ, ਬੜੀਆਂ ਸੋਹਣੀਆਂ ਗੱਲਾਂ ਨੇ। ਜਿਹੜੇ ਡੀਸੀ ਸਾਹਿਬ ਨੇ ਗੁਜਰਾਂਵਾਲੇ ਦੇ, ਉਹਨਾਂ ਨੇ ਕਿਉਂਕਿ ਕਿਸੇ ਰੈਫਰੈਂਸ ਦੇ ਨਾਲ ਮੇਰਾ ਤੇ ਨੰਦੀ ਨਾਲ ਉਹਨਾਂ ਦਾ ਏਸੀ ਸਾਹਿਬ ਦੇ ਰਾਹੀਂ ਉਹ ਨਸ਼ਹਿਰਾ ਵਿਰਕਾ ਦੇ 6ਵੇਂ ਪਾਸੇ ਗੁਰਦੁਆਰਾ ਸਾਹਿਬ ਮੱਟੂ ਭਾਈ ਕੇ, ਉਹਦੀ ਅਸੀਂ ਰੈਫਰੈਂਸ ਸ਼ੁਰੂ ਕਰਵਾਈ ਸੀ ਤੇ ਉਹਦੀ ਵਜ੍ਹਾ ਨਾਲ ਉਹਨਾਂ ਨਾਲ ਗੱਲ ਹੈਗੀ ਸੀ। ਉਹਨਾਂ ਨੇ ਸਾਨੂੰ ਸਪੈਸ਼ਲੀ ਬੁਲਾ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਫਾਦਰ ਸਾਹਿਬ ਦੀ ਜਿਹੜੀ ਸਮਾਧ ਆ, ਬਿਲਕੁਲ ਜਿਹੜਾ ਬਾਗ ਆ ਉਹਦੇ ਲਾਗੇ, ਉਹ ਬੁਲਵਾ ਕੇ ਉਹਨਾਂ ਨੇ ਉਹਦਾ ਪੋਜੀਸ਼ਨ ਲਿਆ, ਉਹਦੀ ਫਿਰ ਉਹਨਾਂ ਨੇ ਡੀਸੀ ਨੇ ਆਪਣੇ ਤੌਰ ਤੇ ਦਾ ਕੰਮ ਵੀ ਸ਼ੁਰੂ ਕਰਵਾਇਆ ਜੀ। ਮੈਂ ਉਹਦੇ ਸ਼ਾਮਲ ਸੀ ਜੀ, ਮੈਨੂੰ ਵੀ ਬੁਲਾਇਆ ਸੀ, ਮੈਂ ਵੀ ਗਿਆ ਉੱਥੇ। ਔਰ ਸਾਡੀ ਯੂਨੀਵਰਸਿਟੀ ਜਿਹੜੀ ਹੈ IAC, ਅਸੀਂ 2 ਗੁਰਦੁਆਰੇ ਜਿਹੜੇ ਨੇ ਪਾਕਿਸਤਾਨ ਦੇ ਵਿੱਚ, 2 ਗੁਰਦੁਆਰੇ ਜਿਹੜੇ ਨੇ, ਇੱਕ ਗੁਰਦੁਆਰਾ ਸੱਚਾ ਸੌਦਾ ਔਰ ਦੂਸਰਾ ਗੁਰਦੁਆਰਾ ਰੋੜੀ ਸਾਹਿਬ, ਉਹਦੇ ਵਾਸਤੇ ਅਸੀਂ ਪਲਾਨ ਕਰ ਰਹੇ ਹਾਂ ਕਿ ਜੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੋਰ ਜ਼ਿਆਦਾ ਤੋਂ ਜ਼ਿਆਦਾ ਕੀਤਾ ਜਾ ਸਕਦਾ ਹੈ। ਔਰ ਉਹ ਵਿਸਾਖੀ ਜਿਹੜੀ ਕਦੇ ਪੂਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਸੀ, ਅਮਨਾਬਾਦ ਦੀ ਵਿਸਾਖੀ, ਅਸੀਂ ਉਹਨੂੰ ਚਾਹ ਰਹੇ ਗਿਆ ਕਿ ਵਿਸਾਖੀ ਉਸੇ ਤਰ੍ਹਾਂ ਹੀ ਮਨਾਈ ਜਾਵੇ ਔਰ ਇਹਨੂੰ ਦੁਬਾਰਾ ਉੱਤੇ ਉਸ ਤਰ੍ਹਾਂ ਸ਼ੁਰੂ ਕੀਤਾ ਜਾਵੇ। ਸੋ ਅਸੀਂ ਇਹਦੇ ਵਾਸਤੇ, ਸਾਡੀ ਯੂਨੀਵਰਸਿਟੀ ਵੀ ਕੰਮ ਕਰ ਰਹੀ ਹੈ IAC। ਹਾਂਜੀ, ਅੱਛਾ, ਇਹ ਕੈਸਰ ਸਾਹਿਬ ਇੱਕ ਕਮੈਂਟ ਆਇਆ, ਹੁਣ ਮੈਂ ਉਹਦੀ ਤੇ ਗੱਲ ਕਰਾਂਗਾ। ਜਿਸ ਤਰ੍ਹਾਂ ਹੁਣ ਵੇਖੀ ਇੱਕ ਦੂਜੇ ਅਸੀਂ ਸੇਵ ਕਰਨ ਦੇ ਬਿਲਡਿੰਗ ਨੂੰ, ਅੱਛਾ, ਇਹਨਾਂ ਦਾ ਨੁਕਸਾਨ ਜ਼ਿਆਦਾ ਕਿਸ ਵੇਲੇ ਹੋਇਆ? ਇੱਕ ਦੋਸਤ ਨੇ ਮੈਸੇਜ ਕੀਤਾ ਵੀ ਬਾਬਰੀ ਮਸਜਿਦ ਵਾਲੇ ਵਾਕਿਆ ਵੇਲੇ ਜ਼ਿਆਦਾ ਨੁਕਸਾਨ ਇਹਨਾਂ ਬਿਲਡਿੰਗ ਦਾ ਹੋਇਆ। ਕਿਆ ਇਹਦੇ 'ਚ ਤੁਸੀਂ ਬਹੁਤ ਹੀ ਦੁੱਖ ਦੀ ਰਗ ਉੱਤੇ ਹੱਥ ਰੱਖ ਦਿੱਤਾ ਹੈ।
ਤੁਸੀਂ ਇਹ ਵੇਖੋ ਕਿ 1992 ਬਾਬਰੀ ਮਸਜਿਦ ਤੋਂ ਪਹਿਲੇ ਲਾਹੌਰ ਦੇ ਵਿੱਚ ਮੈਂ ਸਿਰਫ ਲਾਹੌਰ ਸ਼ਹਿਰ ਦੀ ਗੱਲ ਕਰਨਾ ਕਿ ਤੁਸੀਂ ਛੱਤ ਤੇ ਖਲੋਂਦੇ ਸੋ ਤੇ ਤੁਹਾਨੂੰ ਮੰਦਿਰਾਂ ਦੇ ਕਲਸ ਹੀ ਕਲਸ ਨਜ਼ਰ ਆਉਂਦੇ ਸਨ। ਯਾਨੀ ਬਹੁਤ ਮੰਦਿਰ ਸਨ ਪੁਰਾਣੇ ਸ਼ਹਿਰ ਦੇ ਵਿੱਚ। ਇਸ ਬਾਬਰੀ ਮਸਜਿਦ ਦੇ ਝਗੜੇ ਦੇ ਵਿੱਚ ਇਹ ਸਭ ਤੋਂ ਵੱਡਾ ਨੁਕਸਾਨ ਸਾਡਾ ਹੋਇਆ ਹੈ ਕਿ ਸਾਡੇ ਜਿਹੜੇ ਇਹ ਤਾਰੀਖੀ ਮਕਾਮਾਤ ਸਨ ਸਾਡੇ ਕੋਲ, ਜਿਹੜੀਆਂ ਸਾਡੇ ਕੋਲ ਖੂਬਸੂਰਤ ਆਰਕੀਟੈਕਟ ਮੌਜੂਦ ਸੀ, ਉਹਦਾ ਨੁਕਸਾਨ ਹੋ ਗਿਆ। ਇਹ ਉਹ ਮੰਦਿਰ ਤੇ ਨਹੀਂ ਸਨ ਕਿ ਉਹਦੇ ਚ ਕਿਹੜੀਆਂ ਮੂਰਤੀਆਂ ਪੂਜੀਆਂ ਜਾਂਦੀਆਂ ਸੀ, ਉਹਨਾਂ ਚ ਸਕੂਲ ਬਣੇ ਹੋਏ ਸਨ, ਉਹਨਾਂ ਚ ਲੋਕੀ ਰਹਿ ਰਹੇ ਸਨ, ਘਰ ਸਨ ਜਾਂ ਤਾਲੇ ਲੱਗੇ ਹੋਏ ਸਨ, ਤੇ ਉਹ ਖੂਬਸੂਰਤੀ ਜਿਹੜੀ ਇਸ ਸ਼ਹਿਰ ਦੀ ਉਹ ਮੁੱਕ ਗਈ ਔਰ ਇਹ ਬਹੁਤ ਵੱਡਾ ਨੁਕਸਾਨ ਹੋਇਆ। ਔਰ ਬਾਬਰੀ ਮਸਜਿਦ ਨੇ 47 ਤੋਂ ਬਾਅਦ ਜਿਹੜਾ ਇੱਥੇ 47 ਤੋਂ ਬਾਅਦ ਇੱਧਰਲੇ ਪੰਜਾਬ ਔਰ ਪੂਰੇ ਪਾਕਿਸਤਾਨ ਦੇ ਵਿੱਚ, ਔਰ 47 ਤੋਂ ਬਾਅਦ 84 ਨੂੰ ਉਧਰਲੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਦੁਖਦਾਈ ਹੈ, ਬਹੁਤ ਤਕਲੀਫ ਵਾਲਾ ਹੈ। ਜੀ ਇਕਬਾਲ ਸਾਹਿਬ, ਮੇਰਾ ਇਹ ਮੰਨਣਾ ਹੈ ਕਿ ਜਦੋਂ ਕੋਈ ਵੀ ਚੀਜ਼ ਬੁਰੀ ਹੁੰਦੀ ਹੈ ਕਿਸੇ ਵੀ ਮੁਲਕ ਵਿੱਚ ਹੁੰਦੀ ਹੈ, ਉਹਦੇ ਰੈਪਰਕਸ਼ਨ ਸੇ ਉਹਦੇ ਖਿਲਾਫ ਦੂਸਰੇ ਮੁਲਕ ਵਿੱਚ ਜਦੋਂ ਉਸ ਕਿਸਮ ਦੀ ਹੋਰ ਗੱਲਾਂ ਹੁੰਦੀਆਂ ਤੇ ਉਹਦਾ ਨੁਕਸਾਨ ਬਹੁਤ ਹੁੰਦਾ ਹੈ। ਸੋ ਪਰ ਉਸੇ ਹੀ ਲੈਵਲ ਤੇ ਜੋ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਅੱਜ ਤੁਸੀਂ 1-2 ਕਿਤਾਬਾਂ ਲਿਖੀਆਂ, 4 ਕਿਤਾਬਾਂ ਲਿਖੀਆਂ, 6 ਕਿਤਾਬਾਂ ਲਿਖੀਆਂ, ਦੂਸਰੇ ਮੁਲਕ ਵਿੱਚ ਵੀ ਲੋਕਾਂ ਦੇ ਮਨ ਵਿੱਚ ਥੋੜੀ ਜਿਹੀ ਤਬਦੀਲੀ ਆਏਗੀ। ਉਹ ਲੋਕ ਕਹਿੰਦੇ ਯਾਰ ਇਹ ਤੇ ਚੰਗਾ ਕਰ ਰਿਹਾ, ਮੈਂ ਕਿਉਂ ਬੇਵਕੂਫ ਬਣਿਆ, ਮੈਨੂੰ ਵੀ ਚੰਗਾ ਕਰਨਾ ਚਾਹੀਦਾ ਹੈ। ਜੋ ਚੰਗੀ ਸੋਚ ਵਾਲੇ ਲੋਕ ਨੇ, ਤੁਹਾਡੇ ਵਰਗੇ ਲੋਕ ਜਿਹੜੇ ਰਹਿਣਗੇ, ਉਹ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਜਿਹੜੀ ਹੈ ਉਹ ਸਪਰੈਡ ਕਰਦੇ ਰਹਿਣਗੇ। ਯਾਨੀ ਕਿ ਜਿਹੜਾ ਪੋਜ਼ਿਟਿਵਿਟੀ ਦਾ ਜਿਹੜਾ ਸੁਨੇਹਾ ਜਾਏਗਾ ਤੇ ਹਰ ਤਰਫ ਚੰਗਾ ਹੋਏਗਾ। ਇਹ ਸਿਰਫ ਇਮਾਰਤਾਂ ਨੂੰ ਬਚਾਉਣਾ ਸਿਰਫ ਸਰਕਾਰਾਂ ਦਾ ਕੰਮ ਨਹੀਂ ਹੈ, ਇਹ ਇਮਾਰਤਾਂ ਸਾਰੀਆਂ ਨੇ, ਇਹ ਲੋਕਾਂ ਦਾ ਕੰਮ ਹੈ। ਤੇ ਅਸੀਂ ਇਹ ਸੋਚ ਛੱਡ ਦਈਏ ਕਿ ਸਰਕਾਰ ਕੁਝ ਕਰੇਗੀ ਤਾਂ ਇਮਾਰਤ ਬਚੇਗੀ। ਸਰਕਾਰ ਨਹੀਂ ਬਚਾ ਸਕਦੀ, ਇਮਾਰਤ ਅਸੀਂ ਆਪ ਬਚਾਣੀ ਹੈ ਤਾਂ ਹੀ ਗੱਲ ਬਣੇਗੀ। ਹਾਂ, ਹਿਸਟਰੀ ਦੇ ਹਵਾਲੇ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ। ਜਦੋਂ ਬਹੁਤ ਵਾਰ ਹਿਸਟੋਰੀਕਲ ਬਿਲਡਿੰਗਸ ਦੀ ਰੈਨੋਵੇਸ਼ਨ ਹੁੰਦੀ ਹੈ, ਖਾਸ ਤੌਰ ਤੇ ਮੈਂ ਪਾਕਿਸਤਾਨ ਵਿੱਚ ਪੁੱਛਣਾ ਚਾਹਾਂਗਾ ਕਿ ਜਦੋਂ ਹਿਸਟੋਰੀਕਲ ਕਿਸੇ ਵੀ ਇਮਾਰਤ ਦੀ, ਚਾਹੇ ਉਹ ਮੰਦਿਰ ਜੈਨ ਮੰਦਿਰ ਹੈ ਜਾਂ ਗੁਰਦੁਆਰਾ ਸਾਹਿਬਾਨ ਨੇ, ਤੇ ਉਹਦਾ ਜਿਹੜਾ ਓਰੀਜਨਲ ਜਿਹੜਾ ਸਟਰਕਚਰ ਹੈ ਉਹਨੂੰ ਕਿੰਨੇ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨੂੰ ਮੇਨਟੇਨ ਕੀਤਾ ਜਾਵੇ, ਤੇ ਉਹਦੇ ਨਾਲ ਐਡੀਸ਼ਨ ਬਣਾਈ ਜਾਵੇ, ਜਾਂ ਜਿਹੜੀ ਓਰੀਜਨਲ ਸਟਰਕਚਰ ਨੂੰ ਡਿਮੋਲਿਸ਼ ਨਾ ਕੀਤਾ ਜਾਏ, ਉਹਨੂੰ ਖਰਾਬ ਨਾ ਕੀਤਾ ਜਾਵੇ, ਉਹਦੇ ਇਜ਼ਾਫਾ ਕਰ ਲਿਆ ਜਾਏ। ਇਹ ਹੁੰਦਾ ਹੈ ਕਿ ਪੁਰਾਣੇ ਸਟਰਕਚਰ ਨੂੰ ਗਲੋਰੀਫਾਈ ਕਰਨ ਦੇ ਚੱਕਰ ਉਹਨੂੰ ਡਿਮੋਲਿਸ਼ ਕਰਕੇ ਹੋਰ ਵੱਡਾ ਬਣਾ ਦਿੱਤਾ ਜਾਂਦਾ ਹੈ। ਦੇਖੋ ਜੀ, ਮੈਂ ਇਹਦੇ ਚ ਤੁਹਾਨੂੰ ਇੱਕ ਉਦਾਹਰਨ ਦੇਵਾਂਗਾ ਔਰ ਉਹ ਉਦਾਹਰਨ ਹੈਗੀ ਹੈ ਜਨਮ ਸਥਾਨ ਗੁਰੂ ਰਾਮਦਾਸ ਜੀ ਦੀ। ਜਨਮ ਸਥਾਨ ਗੁਰੂ ਰਾਮਦਾਸ ਜੀ ਦੀ ਜਿਹੜੀ ਬਿਲਡਿੰਗ ਹੈਗੀ ਹੈ, ਇਹ ਮਹਾਰਾਣੀ ਨੇ ਕਹਿੰਦੇ ਜਿਹੜੀ ਸੀ ਉਹਨਾਂ ਨੇ ਬਣਵਾਈ ਆਪਣੇ ਪੁੱਤਰ ਦੇ ਜੰਮਣ ਦੇ ਉੱਤੇ, ਔਰ ਇਹਦੇ ਉੱਤੇ ਬਹੁਤ ਭਾਰਾ ਗੁੰਬਦ ਸੀ ਜਿਹੜਾ ਕਿ ਬ੍ਰਿਟਿਸ਼ ਰਾਜ ਦੇ ਵਿੱਚ ਆ ਕੇ ਤੇ ਉਹ ਆਪਣਾ ਭਾਰ ਕਾਇਮ ਨਹੀਂ ਰੱਖ ਸਕਿਆ ਤੇ ਉਹਨੂੰ ਹਟਾਉਣਾ ਪਿਆ, ਵਰਨਾ ਪੂਰੀ ਬਿਲਡਿੰਗ ਥੱਲੇ ਆ ਜਾਣੀ ਸੀ। ਅੱਛਾ, ਹੁਣ ਉਹ ਜਦੋਂ, ਕਿਉਂਕਿ ਇਹਦਾ ਡਿਜ਼ਾਈਨ ਜਿਹੜਾ ਹੈ ਉਹ ਹਰਮੰਦਰ ਸਾਹਿਬ ਦੇ ਉੱਤੇ ਹੈ, ਹਰਮੰਦਰ ਸਾਹਿਬ ਦੀ ਬਿਲਡਿੰਗ ਦਾ ਡਿਜ਼ਾਈਨ, ਇਹਦਾ ਡਿਜ਼ਾਈਨ ਉਹ ਕੀਤਾ ਗਿਆ ਸੀ। ਅੱਛਾ, ਹੁਣ ਕੀ ਹੋਇਆ ਕਿ ਇਹਦੇ ਚ ਨਾ ਇਹ ਹੁਣ ਆ ਕੇ ਇਹਦੇ ਚ 2 ਬਹੁਤ ਵੱਡੀਆਂ ਦਰਾੜਾਂ ਪੈ ਗਈਆਂ ਔਰ ਖਿਆਲ ਇਹ ਸੀ ਕਿ ਇਹ ਜਿਹੜੀ ਬਿਲਡਿੰਗ ਹੈ ਇਹ ਡਿੱਗ ਪੈ ਗਈ ਔਰ ਇਹਦੇ ਥੱਲੇ ਲੋਕੀ ਬਹੁਤ ਜ਼ਿਆਦਾ ਆਉਣਗੇ ਔਰ ਨੁਕਸਾਨ ਬਹੁਤ ਵੱਡਾ ਹੋਏਗਾ। ਸੋ ਇਹਦੇ ਵਾਸਤੇ ਇਹ ਕੀਤਾ ਗਿਆ ਕਿ ਜੀ ਇਹਨਾਂ ਨੂੰ ਕੁਝ ਕਰੀਏ। ਸੋ ਜਦੋਂ ਇਹ ਕਰਨ ਦਾ ਸੋਚਿਆ ਗਿਆ ਤਾਂ ਉਸ ਵਕਤ ਜਿਹੜਾ ਸੀ ਉਹ ਇੱਕ ਸਾਜਦਾ ਬੰਡਲ ਸਾਹਿਬਾ ਜਿਹੜੀਆਂ NCA ਦੀ ਪ੍ਰਿੰਸੀਪਲ ਸਨ ਉਸ ਵੇਲੇ, ਔਰ ਬਾਕੀ ਕੁਝ ਹੋਰ ਲੋਕ ਆਰਕੀਟੈਕਟ ਦੇ ਲੋਕ ਸਨ, ਮੈਂ ਸੀ ਉਹਨਾਂ 'ਚ ਹਿਸਟੋਰੀਅਨ ਦੇ ਤੌਰ ਤੇ, ਹੋਰ ਲੋਕ ਸਨ। ਅਸੀਂ ਅੜ ਗਿਆ ਕਿ ਨਹੀਂ, ਇਹ ਬਿਲਡਿੰਗ ਡਿਮੋਲਿਸ਼ ਨਹੀਂ ਹੋਏਗੀ ਕਿਉਂਕਿ ਫਿਰ ਇਹ ਬਣਨੀ ਨਹੀਂ ਗੀ, ਇਹਦੀ ਸ਼ਕਲ ਉਹ ਨਹੀਂ ਬਣੇਗੀ। ਇਹ ਬਹੁਤ ਸੋਹਣੀ ਬਣ ਸਕਦੀ ਹੈ, ਬਹੁਤ ਆਲਾ ਹੋ ਸਕਦੀ ਹੈ, ਲੇਕਿਨ ਉਹ ਨਹੀਂ ਹੋ ਸਕਦੀ। ਸੋ ਉਹਨੂੰ ਰੋਕ ਲਿਆ ਗਿਆ। ਫਿਰ ਕੀ ਕੀਤਾ, ਜਿਹੜੇ ਬਾਬੇ ਉਧਰੋਂ ਆਏ ਜਿਨ੍ਹਾਂ ਨੇ ਸਾਰੀ ਕਾਰ ਸੇਵਾ ਨਿਭਾਈ, ਉਹਨਾਂ ਦੇ ਨਾਲ ਆਰਕੀਟੈਕਟ ਦਿੱਤੇ ਗਏ ਔਰ ਜਿਹੜੇ ਦਰਾੜਾਂ ਪਈਆਂ ਹੋਈਆਂ ਸਨ ਉਹਨਾਂ 'ਚ ਸਰੀਆ ਪਾਇਆ ਗਿਆ ਔਰ ਉਹਨਾਂ ਨੂੰ ਰੋਕਿਆ ਗਿਆ। ਉਹਨਾਂ ਦੇ ਅੰਦਰ ਸਰੀਆ ਪਾ ਕੇ ਪੂਰੀ ਬਿਲਡਿੰਗ ਨੂੰ ਬਿਲਕੁਲ ਮਹਿਫੂਜ਼ ਕਰ ਲਿਆ ਗਿਆ। ਉਹਦੇ ਉੱਤੇ ਗੁੰਬਦ ਵੀ ਹੁਣ ਬਣਾ ਦਿੱਤਾ ਗਿਆ ਔਰ ਉਹਦੀ ਪੁਰਾਣੀ ਸ਼ਕਲ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਸੀ, ਉਹਦੀ ਉਹ ਸ਼ਕਲ ਨੂੰ ਉਸੇ ਤਰ੍ਹਾਂ ਬਹਾਲ ਕਰਤਾ।
ਇਹਦਾ ਇੱਕ ਸਬੂਤ ਹੈਗਾ ਹੈ ਕਿ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਮੇਨ ਬਿਲਡਿੰਗ 'ਚ ਜਿੱਥੇ ਪ੍ਰਕਾਸ਼ ਸਥਾਨ ਦੇ ਅੰਦਰ ਦਾਖਲ ਹੁੰਦੇ ਹੋ ਤੇ ਤੁਹਾਡੇ ਸੱਜੇ ਹੱਥ ਦੇ ਉੱਤੇ ਹੁਣ ਵੀ ਉੱਤੇ 1 ਫੁੱਟ ਦਾ ਜਿਹੜਾ ਉਹ ਟੋਟਾ ਵਿੱਚੋਂ ਪਲਸਤਰ ਨਹੀਂ ਕੀਤਾ, ਉਹ ਅੱਜ ਵੀ ਉਹੀ ਇੱਟਾਂ ਲੱਗੀਆਂ ਨੇ, ਉਹੀ ਹੈ, ਤਾਂ ਕਿ ਕੋਈ ਵੇਖ ਸਕੇ ਕਿ ਇਹ ਉਹੀ ਚੀਜ਼ ਹੈ, ਇਹਦੇ 'ਚ ਕੋਈ ਵਾਧਾ ਘਾਟਾ ਨਹੀਂ ਕੀਤਾ ਗਿਆ। ਇਹ ਗੱਲ ਮੈਂ ਇਸ ਕਰਕੇ ਤੁਹਾਨੂੰ ਸਵਾਲ ਪੁੱਛਣ ਦੀ ਵਜ੍ਹਾ ਇਹ ਸੀ ਜੀ, ਇਸ ਦੋ ਗੱਲਾਂ ਨੇ। ਰਛਪਾਲ ਔਲਖ ਜੀ, ਤੁਸੀਂ ਸਾਡੇ ਨਾਲ, ਮੈਂ ਤੁਹਾਡੇ ਨਾਲ ਵੀ ਗੱਲ ਕਰਦਾ, ਪਰ ਮੈਂ ਇੱਕ ਗੱਲ ਮੁਕੰਮਲ ਕਰ ਲਵਾਂ ਜੀ। ਜ਼ਰੂਰ। ਦੋ ਵਜ੍ਹਾ ਅਸੀਂ ਇਸ ਗੱਲ ਨੂੰ ਕਰਨੀ ਆ। ਮੈਂ ਜਦੋਂ ਗੁਰਦੁਆਰਾ ਰੋੜੀ ਸਾਹਿਬ ਅਹਿਮਦਾਬਾਦ ਗਿਆ ਜਾਂ ਇਸ ਤਰ੍ਹਾਂ ਗੁਰਦੁਆਰਾ ਬੇਰੀ ਸਾਹਿਬ ਗਿਆ, ਉੱਥੇ ਮੈਂ ਦੇਖਿਆ ਪੁਰਾਣੀਆਂ ਇਮਾਰਤਾਂ ਨੂੰ ਬਰਕਰਾਰ ਰੱਖਿਆ ਗਿਆ ਸੀ। ਨਵੀਂ ਇਮਾਰਤ ਅੱਗੇ ਬਣਾ ਦਿੱਤੀ ਹੈ ਅਹਿਮਦਾਬਾਦ ਵਿੱਚ, ਪਰ ਪੁਰਾਣੀ ਇਮਾਰਤ ਜਿਹੜੀ ਬਹੁਤ ਛੋਟੀ ਜਿਹੀ ਇਮਾਰਤ 10 ਫੁੱਟ ਬਾਏ 10 ਫੁੱਟ ਦੀ ਸ਼ਾਇਦ ਇਮਾਰਤ ਹੈ, ਜਿੱਥੇ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਇਮਾਰਤ ਉਸ ਨੂੰ ਬਰਕਰਾਰ ਰੱਖਿਆ ਗਿਆ ਹੈ। ਠੀਕ ਹੈ ਸਰ। ਬੇਰੀ ਸਾਹਿਬ ਵਿੱਚ ਦੀ ਜਿਹੜੀ ਇਮਾਰਤ ਹੈ ਉਸ ਵਿੱਚ ਜਿਹੜਾ ਫ੍ਰੈਸਕੋ ਅਜੇ ਵੀ ਪੁਰਾਣੀ ਫ੍ਰੈਸਕੋ ਪੇਂਟਿੰਗ ਤੇ ਉਹ ਅਜੇ ਵੀ ਮੌਜੂਦ ਨੇ, ਮੇਰੇ ਸੈਲਫੋਨ ਤੇ ਵੀ ਤਸਵੀਰਾਂ ਨੇ। ਇਸੇ ਤਰ੍ਹਾਂ ਕਿਸੇ ਦੌਰ ਵਿੱਚ ਉੱਥੇ ਕਿਸੇ ਨੇ ਹੱਥ ਨਾਲ ਕਲਮ ਨਾਲ ਲਿਖਿਆ ਅੱਲਾਹ ਲਿਖਿਆ ਹੈਗਾ, ਉਹ ਵੀ ਬਰਕਰਾਰ, ਉਹ ਹਾਲਾਂਕਿ ਸਿਆਹੀ ਮਿਟਾਈ ਗਈ ਹੈ, ਜੋ ਕਿ ਮੈਨੂੰ ਵੇਖ ਕੇ ਬੁਰਾ ਲੱਗਿਆ। ਔਰ ਸਿਆਹੀ ਸ਼ਾਇਦ ਉੱਥੇ ਬਰਕਰਾਰ ਚੰਗਾ ਰਹਿੰਦਾ, ਪਰ ਉਹ ਤੁਸੀਂ ਹਲਕੇ ਹੱਥ ਨਾਲ ਲਿਖਿਆ, ਤੁਸੀਂ ਅਜੇ ਵੀ ਪੜ੍ਹ ਸਕਦੇ ਹੋ ਉਸਨੂੰ, ਉਹ ਉਰਦੂ ਅਰਬੀ ਵਿੱਚ ਲਿਖਿਆ ਅਜੇ ਵੀ ਤੁਸੀਂ ਪੜ੍ਹ ਸਕਦੇ ਹੋ। ਸੋ ਉਹ ਚੀਜ਼ਾਂ ਇਤਿਹਾਸ ਦੀਆਂ ਜਾਂ ਤਾਰੀਖ ਦੀਆਂ ਉਹ ਚੀਜ਼ਾਂ ਮੇਨਟੇਨ ਕਰਨਾ ਬੜਾ ਜ਼ਰੂਰੀ, ਤਾਂ ਕਿ ਜਦੋਂ ਅਸੀਂ ਪਿੱਛੇ ਮੁੜ ਕੇ ਅੱਜ ਤੋਂ 10, 20, 50, 100 ਸਾਲ ਬਾਅਦ ਦਾ ਇਤਿਹਾਸ ਬਾਅਦ ਵੀ ਸਾਨੂੰ ਕੋਈ ਦੇਖਣਾ ਚਾਹਵੇ ਤੇ ਇਹ ਦੇਖ ਸਕੇ ਕਿ ਅਸੀਂ ਕਿਸ ਤਰ੍ਹਾਂ ਇਕੱਠੇ ਰਹਿਣ ਦੀ ਸਾਡੀ ਟੌਪਿਕ ਸੀ। ਅਸੀਂ ਇਸ ਤਰ੍ਹਾਂ ਨਹੀਂ ਸੀ ਕਿ ਅਸੀਂ ਲੜਦੇ ਹੀ ਸੀ, ਤਾਂ ਅਸੀਂ ਪਿਆਰ ਮੁਹੱਬਤ ਵੀ ਸੀ ਜਾਣਦੇ ਹਾਂ, ਅਸੀਂ ਪਿਆਰ ਵਾਲੇ ਲੋਕ ਹਾਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਦੂਸਰੀ ਮੈਂ ਤੁਹਾਨੂੰ ਇੱਕ ਛੋਟੀ ਜੀ ਮੈਂ ਛੋਟੀ ਜਿਹੀ ਗੱਲ ਦੇ ਤੁਹਾਨੂੰ ਗੱਲ ਕਰਦਾ ਜਾਵਾਂ। ਤੁਸੀਂ ਗੁਰਦੁਆਰਾ ਰੋੜੀ ਸਾਹਿਬ ਦਾ ਜ਼ਿਕਰ ਕੀਤਾ। ਰੋੜੀ ਸਾਹਿਬ ਦਾ ਜਦੋਂ ਇਹ ਜਿਹੜਾ ਬਾਹਰ ਦਾ ਸਟਰਕਚਰ ਹੈਗਾ, ਇਹ ਗਲਬਨ 1932 ਤੋਂ ਲੈ ਕੇ 40 ਦੇ ਵਿਚਕਾਰ ਬਣਿਆ ਹੈਗਾ, ਠੀਕ ਹੈ ਜੀ। ਔਰ ਇਹਦੇ ਤੁਸੀਂ ਜਦੋਂ ਅੰਦਰ ਇੰਟਰ ਹੁੰਦੇ ਹੋ ਤੇ ਇੰਟਰ ਹੋ ਕੇ ਪਹਿਲੇ ਦਰਸ਼ਨ ਜੋੜੀ ਤੋਂ ਸੈਂਟਰ 'ਚ ਜਾ ਕੇ ਉਸ ਤੋਂ ਬਾਅਦ ਬਾਹਰ ਨਿਕਲੋ। ਬਾਹਰ ਨਿਕਲ ਕੇ ਤੇ ਜਿਸ ਸਾਈਡ ਤੇ ਸਰੋਵਰ ਹੈਗਾ, ਸਰੋਵਰ ਵਾਲੇ ਪਾਸੇ ਇਸੇ ਦੇ ਨਾਲ ਦੀਵਾਰ ਦੇ ਉੱਤੇ ਲਿਖਿਆ ਹੈ, ਉਹਨਾਂ ਦਾਨੀਆਂ ਦੇ ਨਾਮ ਲਿਖੇ ਹੋਏ ਨੇ ਜਿਨ੍ਹਾਂ ਨੇ ਇਸ ਬਿਲਡਿੰਗ ਦੀ ਇਮਾਰਤ ਦੇ ਵਿੱਚ ਹਿੱਸਾ ਪਾਇਆ ਜੀ, ਠੀਕ ਹੈ ਜੀ। ਔਰ ਉਹਦੇ 'ਚ ਤੁਸੀਂ ਫਹਿਰਿਸਤ ਵੇਖੋ, ਪੂਰੀ ਸੂਚੀ ਵੇਖੋ ਤੇ ਤੁਹਾਨੂੰ ਮੁਸਲਿਮ ਨੇਮ ਵੀ ਨਜ਼ਰ ਆਉਣਗੇ। ਇੱਕ ਠੇਕੇਦਾਰ ਪਤਾ ਨਹੀਂ ਸੁਲਤਾਨ ਮੁਹੰਮਦ ਕੌਣ ਹੈ, ਉਹਦਾ ਨਾਮ ਵੀ ਲਿਖਿਆ ਹੋਇਆ ਹੈ। ਇੱਕ ਮੁਸਲਮਾਨ ਬੀਬੀ ਦਾ ਨਾਮ ਵੀ ਲਿਖਿਆ ਕਿ ਉਹਨਾਂ ਨੇ ਇੰਨੇ ਰੁਪਈਏ ਦਿੱਤੇ। ਸੋ ਇਹ ਇੱਕ ਸਾਂਝੀਵਾਲਤਾ ਹੈ, ਇਹ ਮੁਹੱਬਤ ਦਾ ਪ੍ਰਤੀਕ ਹੈ। ਇਹਦੇ 'ਚ ਤਾਂ ਕੋਈ ਕਿਸੇ ਵਾਸਤੇ ਉਹ ਨਹੀਂ ਹੈਗਾ ਕਿ ਜੀ ਕੌਣ ਕੀ ਕਰਦਾ ਹੈਗਾ, ਇਹ ਤੇ ਆਪਣੇ ਅੰਦਰ ਦੀ ਗੱਲ ਹੈ ਜੀ। ਤੁਸੀਂ ਸਵਾਲ ਕਰਨ ਲੱਗੇ ਸੀ, ਸੌਰੀ ਮੈਂ ਕਿਸੇ ਹੋਰ ਪਾਸੇ ਨਹੀਂ। ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜੀ, ਬਹੁਤ ਬਿਲਕੁਲ ਸਹੀ ਗੱਲ ਹੈ ਕਿ ਇਹ ਜੀ ਜਦੋਂ ਤੁਸੀਂ ਚੀਜ਼ਾਂ ਵੇਖਦੇ ਹੋ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਉੱਥੇ ਇੱਕ ਪੱਥਰ ਲੱਗਿਆ ਹੈ ਸਰੋਵਰ ਵਾਲੇ ਜੋ ਪਾਸੇ, ਜੋ ਤੁਸੀਂ ਥੱਲੇ ਉਤਰਦੇ ਹੋ ਜੀ, ਬਿਲਕੁਲ ਇੱਕ ਐਡਵੋਕੇਟ ਸਾਹਿਬ ਨੇ ਇੰਗਲੈਂਡ ਤੋਂ ਲਵਾਇਆ ਹੈ ਕਿ ਮੈਂ ਉਹਦੀ ਤਸਵੀਰ ਵੀ ਮੇਰੇ ਕੋਲ ਹੈ, ਮੈਂ ਨਾਂ ਨਹੀਂ ਯਾਦ ਰਿਹਾ, ਮੈਂ ਗਲਤ ਨਾਂ ਲੈਣਾ ਚੰਗਾ ਕਿ ਨਾਂ ਲਵਾਂ। ਉਹ ਕਿਹਾ ਕਿ ਮੇਰੇ ਅੱਬੂ ਤੇ ਉਹਨਾਂ ਦੇ ਦੋਸਤ, ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਪੱਥਰ ਲਗਵਾਇਆ, ਇੰਗਲੈਂਡ ਤੋਂ ਆ ਕੇ ਪੱਥਰ ਲਗਵਾ ਡੋਨੇਸ਼ਨ ਦੇ ਕੇ ਪੱਥਰ ਲਗਵਾਇਆ। ਸੋ ਜਿਹੜੇ ਦੋਸਤੀ ਦੀ ਮਿਸਾਲਾਂ ਜਿਹੜੀਆਂ ਨੇ, ਇਹ ਸਿਰਫ ਜਿਹਨੂੰ ਕਹਿਣਾ ਜੀ ਇੱਕ ਸਿੱਖ ਹਿਸਟੋਰੀਕਲ ਪਲੇਸ ਨਹੀਂ, ਇਹ ਸਿੱਖ ਸਾਂਝੀਵਾਲਤਾ, ਇੱਕ ਸਾਂਝ ਦੀ ਸਾਡੀ ਇੱਕ ਪ੍ਰਤੀਕ ਨੇ ਜੋ ਸਾਡੇ ਵਿਚਕਾਰ ਹੈ। ਇਸ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਖੂਬਸੂਰਤੀ ਚੱਕਰ ਜੇ ਢਾਹ ਦਿੰਦੇ ਹਾਂ ਬਿਲਡਿੰਗ ਨੂੰ, ਤੇ ਫਿਰ ਬੜੀ ਵੱਡੀ ਦਿੱਕਤ ਹੋ ਜਾਂਦੀ ਹੈ। ਜੀ ਰਛਪਾਲ, ਮੇਰੀ ਖੂਬਸੂਰਤੀ ਨਹੀਂ ਜੀ, ਮੇਰੀ ਖੂਬਸੂਰਤੀ ਨਹੀਂ, ਨਾਲ ਢਿੱਡ ਵੀ ਲੱਗਾ ਹੋਇਆ ਜੀ। ਹਾਂਜੀ ਅਰੋੜਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਅਸਲਾਮ ਅਲੈਕੁਮ ਕੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂ, ਤੁਹਾਡਾ ਕੰਮ ਬੜਾ ਗ੍ਰੇਟ ਹੈ ਜੀ, ਮੈਂ ਥੋੜਾ ਬਹੁਤਾ ਵੇਖਿਆ, ਜ਼ਿਆਦਾ ਨਹੀਂ ਕਹਿ ਸਕਦਾ ਜੀ। ਇਹ ਕੈਸਰ ਸਾਹਿਬ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ, ਮੇਰੇ ਖਿਆਲ ਥੋੜਾ ਜਿਹਾ ਜ਼ਿਆਦਾ ਵੱਡਾ ਕੰਮ ਹੈ, ਕਿਉਂਕਿ ਆਪਣੇ ਧਰਮ ਬਾਰੇ ਜਾਂ ਦੂਜੇ ਉਹ ਕੰਮ ਕਰਨਾ ਥੋੜਾ ਜਿਹਾ ਸੌਖਾ ਹੁੰਦਾ। ਕਿਸੇ ਹੋਰ ਧਰਮ ਦਾ ਜਿਹੜਾ ਇੱਕ ਵੀ ਤੁਹਾਡੇ ਮੇਰੇ ਖਿਆਲ ਪਾਕਿਸਤਾਨ 'ਚ ਉਹਨੂੰ ਮੰਨਣ ਵਾਲਾ ਬੰਦਾ ਨਹੀਂ ਹੋਣਾ ਅੱਜ ਦੀ ਡੇਟ 'ਚ, ਉਹਦੇ ਬਾਰੇ ਇੰਨਾ ਕੰਮ ਕਰਨਾ, ਇੰਨੀ ਖੋਜ ਪੜਤਾਲ ਕਰਨੀ, ਹੈਟਸ ਆਫ ਟੂ ਯੂ। ਦੂਜੀ ਗੱਲ, ਈਵਨ ਜੈਨ ਧਰਮ ਤੇ ਤਾਂ ਇੰਡੀਆ 'ਚ ਵੀ ਅੱਜ ਕੱਲ੍ਹ ਕੰਮ ਨਹੀਂ ਹੋ ਰਿਹਾ। ਮੇਰੇ ਖਿਆਲ ਬਹੁਤ ਥੋੜੇ ਜੈਨ ਧਰਮ ਤੇ ਬੁੱਧ ਧਰਮ ਦੇ ਲੋਕ ਬਚੇ ਨੇ, ਬਹੁਤ ਹੀ ਥੋੜੇ, ਕਿਉਂਕਿ ਮੇਨ ਸਟ੍ਰੀਮ 'ਚ ਚਲੇ ਗਏ ਨੇ ਸਾਰੇ, ਮੇਨ ਹਿੰਦੂ ਧਰਮ 'ਚ ਹੀ ਆਲਮੋਸਟ ਮਰਜ ਹੁੰਦੇ ਜਾ ਰਹੇ ਨੇ।
ਇੱਕ ਮੈਂ ਤੁਹਾਨੂੰ ਬੜੀ ਅਜੀਬੋ-ਗਰੀਬ ਗੱਲ ਦੱਸਦਾ ਜੀ। ਬਾਬਰੀ ਮਸਜਿਦ ਦਾ ਤੁਸੀਂ ਜ਼ਿਕਰ ਕੀਤਾ, ਅੱਜ ਕੱਲ ਉੱਥੇ ਹਿੰਦੂ ਟੈਂਪਲ ਬਣ ਰਿਹਾ ਹੈ। ਕੰਟਰੋਵਰਸੀ 'ਚ ਨਾ ਜਾਈਏ, ਕਿਉਂਕਿ ਉਹਨਾਂ ਨੇ ਜਿਹੜੀਆਂ ਨੀਆਂ ਪੱਟੀਆਂ ਨੇ ਉਹਦੇ 'ਚ ਕੁਝ ਚੀਜ਼ਾਂ ਵਸਤਾਂ ਦਿਖਾ ਰਹੇ ਸੀ ਕੱਲ ਪਰਸੋਂ ਉਹ ਟੀਵੀ ਦੇ ਉੱਤੇ। ਤੁਸੀਂ ਯਕੀਨ ਕਰੋ ਉਹਨਾਂ ਤੇ ਮੈਨੂੰ ਐਜ਼ ਅ ਹਿਸਟੋਰੀਅਨ ਮੈਨੂੰ ਇੰਝ ਲੱਗਦਾ ਸੀ ਕਿ ਬੁੱਧ ਨਾਲ ਜ਼ਿਆਦੀਆਂ ਸੰਬੰਧਿਤ ਨੇ, ਮਤਲਬ ਦੂਜੇ ਕਿਸੇ ਧਰਮ ਨਾਲ ਇੰਨੀਆਂ ਸੰਬੰਧਿਤ ਨਹੀਂ ਸਨ। ਕਿਉਂਕਿ ਜੇ ਤੁਸੀਂ ਪਿੱਛੇ ਜਾਓ ਨਾ, ਅਸ਼ੋਕ ਦੇ ਟਾਈਮ 'ਚ ਜਾਓ, ਸਾਰੇ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਬੁੱਧ ਟੈਂਪਲ ਸਨ, ਕਿਉਂਕਿ ਅਸ਼ੋਕ ਬੜਾ ਵੱਡਾ ਰਾਜਾ ਸੀ ਉਹਨਾਂ ਦਿਨਾਂ 'ਚ। ਤੇ ਬਾਅਦ ਜਿਹੜੇ ਦੂਜੇ ਹਿੰਦੂ ਰਾਜੇ ਆਏ ਜਾਂ ਮੁਸਲਮਾਨ ਰਾਜੇ, ਉਹਨਾਂ ਨੇ ਉਹਨਾਂ ਨੂੰ ਬੜਾ ਮਲੀਆ ਪੇਟ ਕੀਤਾ ਹੋਏਗਾ, ਬੜਾ ਕੁਝ ਦੱਬਿਆ ਪਿਆ ਹੋਏਗਾ ਥੱਲੇ। ਉਹ ਜੀ ਹੁੰਦਾ ਇਹਦੇ ਬੁੱਧ ਤੁਹਾਡੇ ਸਾਹਮਣੇ ਅਫਗਾਨਿਸਤਾਨ ਵਾਲਿਆਂ ਨੇ ਵੀ ਪਿੱਛੇ ਜੇ ਢਾਹਤੀਆਂ ਸੀ, ਮੇਰਾ ਖਿਆਲ ਦਹਾਕਾ ਪਹਿਲਾਂ। ਇਹਦਾ ਮਤਲਬ ਪਾਕਿਸਤਾਨ ਤੋਂ ਅੱਗੇ ਜਾ ਕੇ ਅਫਗਾਨਿਸਤਾਨ ਤੱਕ ਜੇ ਉਹਨਾਂ ਦਾ ਉਦੋਂ ਤੱਕ ਹੈਗਾ ਸੀ ਤਾਂ ਇਹਦਾ ਮਤਲਬ ਬੜਾ ਫੈਲਿਆ ਸੀ। ਸੋ ਪਰ ਜੋ ਕੰਮ ਤੁਸੀਂ ਕਰ ਰਹੇ ਹੋ, ਪਹਿਲੀ ਗੱਲ ਤਾਂ ਕੇਸਰ ਸਾਹਿਬ ਪਹਿਲੇ 50 ਸਾਲ ਜਾਂ 70 ਸਾਲ ਹੀ ਲਾ ਲਓ, ਸਾਨੂੰ ਇਹ ਸਿਖਾਇਆ ਗਿਆ ਕਿ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਅਰਬ ਹੈ, ਸਾਡੀ ਇੰਡੀਆ ਵਾਲੇ ਦੀ ਬੈਕਗ੍ਰਾਉਂਡ ਇੱਧਰ ਹੈ। ਬੜੀ ਵੱਡੀ ਗੱਲ ਇਹ ਹੋਈ ਹੈ ਕਿ ਹੁਣ ਹੌਲੀ ਹੌਲੀ ਸਾਨੂੰ ਪਤਾ ਚੱਲਦਾ ਜਾ ਰਿਹਾ ਕਿ ਸਾਡਾ DNA ਇੱਕੋ ਹੀ ਹੈ, ਅਸੀਂ ਵੱਖਰੇ ਨਹੀਂ ਹੈਗੇ। ਸੋ ਜਦੋਂ ਧਾੜ ਜੀ ਆਏ ਸਨ, ਉਹਨਾਂ ਨੇ ਮੁਸਲਮਾਨ ਵੀ ਕੁੱਟੇ ਸਨ, ਸਿੱਖ ਹਿੰਦੂ ਸਭ ਵੀ ਕੁੱਟੇ ਸਨ। ਉਹਨਾਂ ਨੇ ਕਿਸੇ ਸੋਚਿਆ ਇਹਨੂੰ ਛੱਡ ਦੋ ਜਾਂ ਉਹਨੂੰ ਛੱਡ ਦੋ, ਉਹ ਲੋਟੂ ਸਨ, ਉਹਨਾਂ ਨੇ ਲੁੱਟਿਆ ਸੀ। ਬੜੀ ਸ਼ੁਕਰ ਦੀ ਗੱਲ ਹੈ ਕਿ ਹੌਲੀ ਹੌਲੀ ਅਸੀਂ ਆਪਣੀਆਂ ਜੜ੍ਹਾਂ ਵੱਲ ਮੁੜ ਰਹੇ ਹਾਂ ਸਾਰੇ। ਸਭ ਤੋਂ ਵੱਡੀ ਤਾਂ ਇਹ ਪਿਛਲੇ 1 ਦਹਾਕੇ ਦੀ ਦੇਣ ਹੈ, ਤੁਹਾਡੇ ਲੋਕਾਂ ਦੀ ਦੇਣ ਹੈ, ਸਰਬਜੀਤ ਸਿੰਘ ਉਹਨਾਂ ਦੀ ਦੇਣ ਹੈ ਕਿ ਅਸੀਂ ਸਾਡੀਆਂ ਜੜ੍ਹਾਂ ਵੱਲ ਨੂੰ ਮੁੜੇ ਹਾਂ। ਸਭ ਤੋਂ ਵੱਡੀ ਤੁਹਾਡੇ ਲੋਕਾਂ ਦੀ ਇਹ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਦੇਣ ਹੈ, ਜਿਹਦਾ ਸਵਾਗਤ ਕਰਨਾ ਬਣਦਾ। ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਇਸ਼ਫਾਕ ਸਾਹਿਬ, ਤੁਸੀਂ ਬੜੀ ਵੱਡੀ ਗੱਲ ਕਹਿਤੀ। ਮੈਂ ਤਾਂ ਆਪ ਅਜੇ ਬਹੁਤ ਕੁਝ ਸਿੱਖ ਰਿਹਾ ਵਾ ਇਕਬਾਲ ਸਾਹਿਬ ਲੋਕਾਂ ਤੋਂ। ਮੇਰਾ ਬਹੁਤ ਪਿੱਛੇ ਇਸ ਦੌੜ ਸਾਰੇ ਹੀ ਸਿੱਖਦੇ ਆ ਜੀ, ਅਸੀਂ ਇੱਥੇ ਕਬਰ ਦੀਆਂ ਕੰਧਾਂ ਤੱਕ ਬੰਦਾ ਸਿੱਖਦਾ ਹੀ ਰਹਿੰਦਾ ਹੈ। ਬਾਕੀ ਇੱਕ ਗੱਲ ਮੈਂ ਕੇਸਰ ਸਾਹਿਬ ਤੁਹਾਡੇ ਨਾਲ ਕਰਨੀ ਚਾਹੂੰਗਾ, ਇੱਕ ਗੱਲ ਮੇਰੀ ਜਿਹੜੀ ਪਰਸਨਲ ਹੈ। ਰੋੜੀ ਸਾਹਿਬ ਗੁਰਦੁਆਰਾ ਦਾ ਤੁਸੀਂ ਜ਼ਿਕਰ ਕੀਤਾ, ਮੈਂ ਦੇਖਿਆ ਪਿਕਚਰਾਂ 'ਚ ਦੇਖਿਆ, ਆਪ ਤਾਂ ਨਹੀਂ ਮੇਤੋਂ ਜਾ ਹੋਇਆ। ਬੜੀ ਆਲਾ ਬਿਲਡਿੰਗ ਹੈ, ਬੜੀ ਬਿਹਤਰੀਨ ਬਿਲਡਿੰਗ ਹੈ। ਦੇਖੋ ਇੱਟਾਂ ਦੀ ਜਿਹੜੀਆਂ ਬ੍ਰਿਕਸ ਲਗਾਈਆਂ ਨੇ, ਬੜੀਆਂ ਕਲਾਤਮਕ ਤੌਰ ਤੇ ਲਗਾਈਆਂ ਹੋਈਆਂ ਨੇ। ਮੈਨੂੰ ਬੜਾ ਚੰਗਾ ਲੱਗਿਆ ਜੇ ਉਹਨੂੰ ਇਸੇ ਹੀ ਰੂਪ 'ਚ ਰੱਖਿਆ ਜਾਵੇ, ਕਿਉਂਕਿ ਸਾਡੇ ਤਰਾਸਦੀ ਹੋ ਗਈ ਇੰਡੀਆ ਵਾਲੇ ਪਾਸੇ। ਸਾਡੇ ਇੰਡੀਆ ਵਾਲੇ ਪਾਸੇ ਜਿਹੜੇ ਇਤਿਹਾਸਕ ਗੁਰਦੁਆਰੇ ਸਨ ਉਹਨਾਂ ਨੂੰ ਅਸੀਂ ਸੰਗਮਰਮਰ 'ਚ ਬਦਲ ਦਿੱਤਾ ਹੈ, ਉਹਨਾਂ ਦੀ ਅਸੀਂ ਇਤਿਹਾਸਕਤਾ ਖਤਮ ਕਰ ਦਿੱਤੀ। ਜਿਵੇਂ ਭਾਈ ਸਾਹਿਬ ਇਹਦੇ ਬਾਰੇ ਮੈਂ ਇੱਕ ਗੱਲ ਕਰਾਂਗਾ ਕਿ ਅਗਲੇ 100 ਸਾਲ ਤੱਕ ਤੇ ਅਸੀਂ ਇਸ ਬਿਲਡਿੰਗ ਨੂੰ, ਰੋੜੀ ਸਾਹਿਬ ਜੀ ਨੂੰ ਏਦਾਂ ਹੀ ਕਾਇਮ ਰੱਖਾਂਗੇ, ਉਸ ਤੋਂ ਬਾਅਦ ਸਾਨੂੰ ਪਤਾ ਨਹੀਂ। ਇੱਕ ਮੈਂ ਨਾਸਰ ਸਾਹਿਬ ਉਹਨਾਂ ਦੀ ਗੱਲ ਦਾ ਜਵਾਬ ਦਊਂਗਾ ਜੀ। ਸਾਡੇ ਫਤਿਹਗੜ੍ਹ ਸਾਹਿਬ ਤੁਸੀਂ ਸ਼ਾਇਦ ਸਭ ਨੇ ਨਾਂ ਸੁਣਿਆ ਹੋਏਗਾ, ਸਾਡੇ ਉੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨੇ, ਉੱਥੇ ਠੰਡਾ ਬੁਰਜ ਸੀ, ਉਹਨੂੰ ਮਿਟਾਤਾ ਜਾਂ ਹੋਰ। ਉਹਦੇ ਫਤਿਹਗੜ੍ਹ ਸਾਹਿਬ ਤੋਂ ਤੁਰ ਕੇ 3 ਜਾਂ 4 ਮਿੰਟ ਦੀ ਦੂਰੀ ਦੇ ਉੱਤੇ ਇੱਕ ਜਗ੍ਹਾ ਦਾ ਨਾਂ ਹੈ ਰੋਜ਼ਾ ਸ਼ਰੀਫ। ਰੋਜ਼ਾ ਸ਼ਰੀਫ ਬੜੀ ਸੋਹਣੀ, ਬੜੀ ਪੁਰਾਣੀ ਜਗ੍ਹਾ ਹੈ। ਜਦੋਂ ਸਰਹੰਦ ਦਾ ਮਲੀਆ ਮੇਟ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵੀ, ਪਰ ਉਹਨਾਂ ਨੇ ਉਸ ਜਗ੍ਹਾ ਨੂੰ ਨਹੀਂ ਛੇੜਿਆ। ਉਹ ਜਗ੍ਹਾ ਉਸੇ ਤਰ੍ਹਾਂ ਦੀ, ਉੱਥੇ ਇੱਕ ਵੀ ਇੱਟ ਨਹੀਂ ਡੇਗੀ ਗਈ। ਉੱਥੋਂ ਧਾਰਮਿਕ ਜਗ੍ਹਾ। ਮੈਂ ਜਦੋਂ ਵੀ ਇੰਡੀਆ ਜਾਣਾ, ਫਤਿਹਗੜ੍ਹ ਸਾਹਿਬ ਅਸੀਂ ਜਾਂਦੇ ਹਾਂ, ਤਾਂ ਮੈਂ ਰੋਜ਼ਾ ਸ਼ਰੀਫ ਵੀ ਜ਼ਰੂਰ ਜਾਣਾ। ਆਮ ਲੋਕ ਨਹੀਂ ਜਾਂਦੇ ਕਿਉਂਕਿ ਅੰਦਰ ਉਹਦੇ ਨਮਾਜ਼ ਪੜ੍ਹੀ ਜਾਂਦੀ ਹੈ, ਪਰ ਜੇ ਨਮਾਜ਼ ਤੋਂ ਥੋੜਾ ਅੱਗੇ ਲੰਘ ਜਾਓ ਤੁਸੀਂ, ਇੰਨੀਆਂ ਪੁਰਾਣੀਆਂ ਬਿਹਤਰੀਨ ਬਿਲਡਿੰਗਸ ਨੇ ਉਹਦੇ ਅੰਦਰ, ਗ੍ਰੇਵਸ ਨੇ, ਪਤਾ ਨਹੀਂ ਕਿਹੜੇ ਕਿਹੜੇ ਰਾਜਿਆਂ ਦੇ ਨਾਂ ਲਿਖੇ ਹੋਏ ਨੇ ਉਹਨਾਂ ਦੇ ਉੱਤੇ। ਉਹ ਫਤਿਹਗੜ੍ਹ ਸਾਹਿਬ ਦੇ ਨਾਲ ਬਿਲਕੁਲ ਜੀ ਅੱਜ ਵੀ ਬਹੁਤ ਹੀ ਖੂਬਸੂਰਤ ਹੈ ਤੇ ਬਹੁਤ ਹੀ ਚੰਗੀ ਹਾਲਤ 'ਚ ਹੈ। ਕੋਈ ਉਹਨੂੰ ਖਤਰਾ ਨਹੀਂਗਾ, ਹਜ਼ਾਰਾਂ ਸਾਲ ਐਂ ਹੀ ਰਹੂਗੀ ਮੇਰੇ ਖਿਆਲ 'ਚ। ਤੇ ਕਦੇ ਤੁਸੀਂ ਜਾਓ ਤੇ ਸਾਨੂੰ ਵੀ ਦਰਸ਼ਨ ਕਰਾ ਦਿਓ ਆਪਣੇ ਕੈਮਰੇ ਨਾਲ, ਵੀਡੀਓ ਨਾਲ ਵੀ ਬਣਾ ਕੇ ਪਾਉਂਗਾ। ਹਾਂ ਜੀ, ਜ਼ਰੂਰ। ਮੈਂ ਦੇਖੋ ਜੀ ਅੱਗੇ ਗੱਲ ਕਰਾਂਗੇ ਨਾ, ਹੁਣ ਸਭ ਹੌਲੀ ਹੌਲੀ ਕੰਮ ਵੀ ਸ਼ੁਰੂ ਹੋਇਆ। ਹੁਣ ਉਧਰੋਂ ਵੀ ਦੋਸਤ ਕਾਫੀ ਸਾਰੇ ਉੱਠੇ ਨੇ। ਉਹ ਕੀ ਕਹਿੰਦੇ ਹੁੰਦੇ ਵੀ, ਆਂਦੇ ਵੀ ਅਸੀਂ ਨਹੀਂ ਇਕੱਲੇ, ਇਸ ਪਾਸੇ ਹੋਰ ਵੀ ਦੋਸਤ ਦੇਖ ਕੇ ਸਾਨੂੰ ਆਂਦੇ ਹੁੰਦੇ ਆਪਣਾ ਕੈਸਰ ਸਾਹਿਬ, ਮੈਂ ਤਾਂ ਲਵਲੀ ਜੀ ਨਿਕਲਦੇ ਨਾ ਕਿਤੇ ਜਾਈਏ ਐਵੇਂ ਹੀ ਕਿਸੇ ਫੋਟੋਗ੍ਰਾਫੀ ਲਈ ਜਾਂ ਵੈਸੇ ਕਿਸੇ ਇੰਟਰਵਿਊ ਵਾਸਤੇ, ਡਾਕੂਮੈਂਟਰੀ ਵਾਸਤੇ, ਆਂਦੇ ਵੀ ਤੁਸੀਂ ਸ਼ਦਾਈ ਜਾਂ ਭੱਜੇ ਫਿਰਦੇ, ਕਦੀ ਐ ਚੱਲ ਜਾਂਦੇ ਜੀ, ਕਦੀ ਐ ਚੱਲ ਜਾਂਦੇ ਜੀ। ਮੈਂ ਨਾ ਸਾਡੇ ਵਰਗੇ ਸ਼ਦਾਈ ਹੈ, ਉਧਰੋਂ ਵੀ ਉੱਠ ਪੈਣ। ਨਹੀਂ ਤੁਹਾਡੀ ਅੱਜ ਦੀ ਗੱਲਬਾਤ ਸੁਣ ਕੇ ਕਿਸੇ ਨੇ ਰੋਜ਼ਾ ਸ਼ਰੀਫ ਦੀ ਫੋਟੋ ਪਾ ਦੇਣੀ, ਦੇਖਦੇ ਰਹੋ, ਮੂਵੀ ਬਣਾ ਕੇ ਪਾ ਦੂਗਾ ਕੋਈ, ਕਿਉਂਕਿ ਉੱਥੇ ਬੜੀ ਸੋਹਣੀ ਜਗ੍ਹਾ ਜੀ। ਮੈਂ ਪਾਕਿਸਤਾਨ ਤੋਂ ਬੰਦੇ ਦੇਖੇ ਉੱਥੇ ਗਏ, ਮੈਂ ਮਿਲਿਆ ਕਈ ਲੋਕਾਂ ਨੂੰ। ਅੱਛਾ, ਮੈਂ ਨਾ ਔਲਖ ਸਾਹਿਬ ਇੱਕ ਨਾ ਫੋਟੋ ਸ਼ੇਅਰ ਕਰਨਾ ਚਾਹੁੰਦਾ ਸਾਰੇ ਦੋਸਤਾਂ ਨਾਲ, ਕੈਸਰ ਸਾਹਿਬ ਦੀ। ਅਸੀਂ ਇੱਕ ਨਾ ਆਸਤਾ ਇੱਕ ਨਾ ਲੋਕਾਂ ਨੂੰ ਜੋੜਨ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਰੀਸੈਂਟਲੀ। ਜਿਵੇਂ ਡਾਕਟਰ ਪੰਨੂ ਸਾਹਿਬ ਦੀ ਬੁੱਕ ਆਈ ਸੀ, ਉਹਨੂੰ ਲੈ ਕੇ ਵੀ ਤੁਸੀਂ
ਪਾਕਿਸਤਾਨ ਨੇ ਆਪਣੇ ਦੋਸਤ ਬਣਾਓ, ਯਾਰ ਬਣਾਓ, ਉਹਨਾਂ ਨੂੰ ਤੋਹਫੇ ਦਿਓ। ਆ ਇੱਕ ਦੋਸਤ ਨੇ ਮੈਂ ਫੋਟੋ ਸ਼ੇਅਰ ਕੀਤੀ ਹੈ, ਆ ਸਾਰੇ ਪਛਾਣਦੇ ਹੋਣਗੇ ਬੰਦਾ। ਹਾਂਜੀ ਹਾਂਜੀ ਅਰੋੜਾ ਸਾਹਿਬ ਦੇਖਿਓ ਜਰਾ। जी बिल्कुल पहचानने जी नौजवानों। मैं तस्वीर का खास तौर पर जिक्र करना चाहना इतने कैनेडा तो साडे एक दोस्त जी जगजीत कौर साडे व्यूअर भी ने ਇੱਥੇ ਹੀ ਕੈਨੇਡਾ ਵਿੱਚ ਰਹਿੰਦੇ ਨੇ, ਉਹਨਾਂ ਨੇ ਆਪਣੇ ਦੋਸਤਾਂ ਨੂੰ ਪਾਕਿਸਤਾਨ ਵਿੱਚ ਆਪਣੇ ਭਰਾਵਾਂ ਨੂੰ ਤੋਹਫੇ ਵਜੋਂ ਡਾਕਟਰ ਪੰਨੂ ਦੀ ਕਿਤਾਬ ਭੇਜੀ ਹੈ ਤੇ ਉਹਨਾਂ ਨੇ ਅਹਿਮਦ ਅਲੀ ਸਾਹਿਬ ਨੂੰ ਭੇਜੀ। ਅਹਿਮਦ ਅਲੀ ਸਾਹਿਬ ਨੇ ਉਹਦੇ ਨਾਲ ਮੁਸ਼ਕਿਲ ਕੀਤੀ, ਮੈਨੂੰ ਬੜਾ ਚੰਗਾ ਲੱਗਿਆ। ਜਿਹੜੀ ਮੈਂ ਸ਼ਾਇਦ ਉਸ ਫੇਸਬੁੱਕ ਦੇ ਕਮੈਂਟਸ ਵਿੱਚ ਤੁਸੀਂ ਪੜ੍ਹ ਵੀ ਸਕੋਗੇ ਕਿ ਮੈਂ ਇਹ ਗੱਲ ਉੱਥੇ ਵੀ ਕਹੀ ਕਿ ਜਿਹੜੀ ਇਹ ਜਿਹੜੀ ਸਾਂਝ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ, ਇਸ ਨਾਲ ਬਹੁਤ ਸਾਰੇ ਬਾਰਡਰਸ ਨੇ, ਬਾਰਡਰਸ ਦੇ ਵਿੱਚ ਦਰਵਾਜ਼ੇ ਜਿਹੜੇ ਬੰਦ, ਦਰਵਾਜ਼ੇ ਖੁੱਲ ਰਹੇ ਨੇ, ਅਸੀਂ ਇੱਕ ਦੂਸਰੇ ਨੂੰ ਮਿਲ ਸਕਦੇ ਹਾਂ। ਇਹ ਬੜੀ ਵੱਡੀ ਗੱਲ ਹੈ। ਇਹ ਟੈਲੀਵਿਜ਼ਨ ਮੀਡੀਆ ਦਾ ਬਹੁਤ ਵਧੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਬਹੁਤ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੈਸਰ ਸਾਹਿਬ ਦੀ ਬੁੱਕ ਆਈ ਹੈ, ਇਸੇ ਤਰ੍ਹਾਂ ਹੀ ਜਿਹੜੇ ਇੰਡੀਆ ਦੇ ਵਿੱਚ ਦੋਸਤ ਨੇ ਉਹਨਾਂ ਤੱਕ ਵੀ ਅਸੀਂ ਉਹਨਾਂ ਨੂੰ ਵੀ ਜ਼ਰੂਰ ਕਹਾਂਗੇ, ਤੁਸੀਂ ਵੀ ਜ਼ਰੂਰ ਜਿਹਨਾਂ ਦੋਸਤਾਂ ਤੱਕ ਨਹੀਂ ਪਹੁੰਚੀ ਬਾਏ ਕਰਕੇ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਓ। ਜੀ ਬਿਲਕੁਲ ਹੋਣੀ ਚਾਹੀਦੀ। ਅਸੀਂ ਦੇਖੋ ਜੀ, ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ, ਮੌਕਾ ਬੇ ਮੌਕਾ ਅਸੀਂ ਆਪਣੇ ਦੋਸਤਾਂ ਨੂੰ ਗਿਫਟ ਦਿੰਦੇ ਹਾਂ, ਜਨਮ ਦਿਨ ਦੇ ਉੱਤੇ, ਵਿਸਾਖੀ ਉੱਤੇ, ਹੋਰ ਮੌਕਿਆਂ ਤੇ ਅਸੀਂ ਤੋਹਫੇ ਦਿੰਦੇ ਹਾਂ। ਸੋ ਕਿਉਂ ਨਾ ਉਹ ਤੋਹਫੇ ਦਿੱਤੇ ਜਾਣ ਜਿਹਦੇ ਨਾਲ ਹਿਸਟਰੀ ਵੀ ਸਾਂਭੀ ਜਾਵੇ ਸਾਡੀ, ਤੇ ਬਲਕ ਵਿੱਚ 8-10 ਕਿਤਾਬਾਂ, ਤਾਂ ਕਿ ਹਿਸਟੋਰੀਅਨ ਨੂੰ ਵੀ ਹਿੰਮਤ ਹੋਵੇ, ਕਿਤਾਬ ਲਿਖਣਾ ਚੰਗਾ ਕਰ ਰਿਹਾ ਉਹਨੂੰ ਵੀ ਹੱਲਾਸ਼ੇਰੀ ਮਿਲ ਸਕੇ। ਸੋ ਕਿਤਾਬਾਂ ਦੇ ਇਸ ਸੁਝਾਅ ਨੂੰ ਮੈਂ ਥੋੜਾ ਜਿਹਾ, ਇਸ ਸੁਝਾਅ ਨੂੰ ਅਗਰ ਕਹੋ ਤਾਂ ਮੈਂ ਥੋੜਾ ਜਿਹਾ ਹੋਰ ਵਧਾਵਾਂਗਾ। ਉਹ ਇਹ ਹੈਗਾ ਹੈ ਕਿ ਤੁਸੀਂ ਜਿੱਥੇ ਵੀ ਬੈਠੇ ਹੋ, ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ, ਤੁਸੀਂ ਇਹ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਮਤਲਬ ਛਪੀਆਂ ਨੇ, ਇਹਨਾਂ ਨੂੰ ਤੁਸੀਂ ਬਤੌਰ ਗਿਫਟ ਆਪਣੇ ਕਰੀਬੀ ਕਿਸੇ ਵੀ ਸਕੂਲ, ਕਾਲਜ ਜਾਂ ਕਿਸੇ ਵੀ ਐਸੀ ਸੰਸਥਾ ਨੂੰ ਦੇ ਸਕਦੇ ਹੋ ਜਿੱਥੇ ਲਾਇਬ੍ਰੇਰੀ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਪੜ੍ਹ ਸਕਣ। ਉਹ ਇੰਡੀਆ ਹੋਵੇ, ਕੈਨੇਡਾ ਹੋਵੇ, ਅਮਰੀਕਾ ਹੋਵੇ, ਬਰਤਾਨੀਆ ਹੋਵੇ, ਕਿਸੇ ਜਗ੍ਹਾ ਤੇ ਵੀ ਤੁਸੀਂ ਕਿਤਾਬ ਇੰਡੀਵਿਜੂਅਲ, ਉਹ ਬਹੁਤ ਅੱਛੀ ਗੱਲ ਹੈ, ਪਿਆਰ ਵੱਧਦਾ ਹੈ। ਲੇਕਿਨ ਅਗਰ ਇਹ ਕਿਤਾਬ ਤੁਸੀਂ ਕਿਸੇ ਲਾਇਬ੍ਰੇਰੀ ਨੂੰ ਦਿਓ ਤੇ ਇਹ ਹੋਰ ਵੀ ਵੱਡੀ ਗੱਲ ਹੋਏਗੀ ਕਿ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਜਾਏਗੀ। ਜੀ ਬਹੁਤ ਖੂਬ, ਮੇਰਾ ਖਿਆਲ ਬੜੀ ਚੰਗੀ ਗੱਲ ਹੈ ਜੀ। ਮੈਂ ਇਸ ਬਾਰੇ ਜ਼ਰੂਰ ਗੱਲ ਕਰਨਾ ਚਾਹੁੰਦਾ ਕਿ ਬਾਰ-ਬਾਰ ਕਹਿਣਾ ਚਾਹੁੰਦਾ ਜੀ, ਇਹ ਮੁਹੱਬਤ ਦੇ ਰਸਤੇ ਜਿਹੜੇ ਖੁੱਲਦੇ ਨੇ, ਇਹਨਾਂ ਨੂੰ ਖੁੱਲਦੇ ਹੋਰ ਵਧਣ ਦਿਓ, ਇਹਨੂੰ ਬੰਦ ਨਾ ਕਰੋ। ਜੇ ਕਿਤਾਬ ਲਿਖ ਰਿਹਾ ਤਾਂ ਉਹਨੂੰ ਕਿਤਾਬਾਂ ਨੂੰ ਜ਼ਰੂਰ ਸ਼ੇਅਰ ਕਰੋ। ਅੱਛਾ, ਮੈਂ ਨਾਸਿਰ ਸਾਹਿਬ ਇੱਕ ਤਸਵੀਰ ਤੁਹਾਨੂੰ ਭੇਜੀ ਹੈ ਤੁਹਾਡੇ WhatsApp ਦੇ ਉੱਤੇ, ਉਹ ਤਸਵੀਰ ਵੀ ਚਾਹਾਂਗਾ ਤੁਸੀਂ ਸ਼ੇਅਰ ਕਰੋ। ਉਸ ਤਸਵੀਰ ਦਾ ਜ਼ਿਕਰ ਮੈਂ ਜਿਸ ਇਬਾਰਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਹਾਸਿਰ ਅਬਦਾਲ ਤੋਂ, ਤਸਵੀਰ ਮੈਂ ਆਪਣੇ ਫੋਨ ਤੋਂ ਲੱਭ ਕੇ ਤੁਹਾਨੂੰ ਭੇਜੀ ਹੈ ਜੀ, ਤੇ ਜੇ ਹੋ ਸਕੇ ਤੁਸੀਂ ਸ਼ੇਅਰ ਕਰੋ। ਮੈਂ ਨਾਲ 2-3 ਆਪਣੇ ਦੋਸਤਾਂ ਦੇ ਕਮੈਂਟਸ ਹੈਗੇ ਉਹ ਪੜ੍ਹਨ ਵਾਸਤੇ ਫਿਰ ਤੁਹਾਡੇ ਕੋਲ ਵਾਪਸ ਆ ਰਿਹਾ ਕਿ ਜਿੱਥੇ ਤਾਂ ਜੀ ਕੋਈ ਮੈਂ ਚਾਹੁੰਦਾ ਕਿ ਜਿਹੜੇ ਲੋਕ ਬਦ ਜ਼ੁਬਾਨੀ ਕਰ ਰਹੇ ਨੇ ਉਹਨਾਂ ਨੂੰ ਰੋਕ ਲਿਆ ਜਾਏ ਤਾਂ ਚੰਗਾ ਹੋਏਗਾ, ਕਿਉਂਕਿ ਜਿੱਥੇ ਅਸੀਂ ਮੁਹੱਬਤ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਬਦ ਜ਼ੁਬਾਨੀ ਦੀ ਕੋਈ ਜ਼ਰੂਰਤ ਨਹੀਂ। ਕੁਝ ਲੋਕ ਸਾਡੇ ਨੇ ਜਿਹਨਾਂ ਨੂੰ ਤਕਲੀਫ ਹੈ ਕੁਝ ਚੰਗੀ ਗੱਲਾਂ ਕਰਨ ਤੋਂ ਵੀ, ਮੈਂ ਚਾਹੁੰਦਾ ਕਿ ਉਹਨਾਂ ਨੂੰ ਪਹਿਲਾਂ ਰੋਕਿਆ ਜਾਏ ਜੀ। ਅੱਛਾ ਜੀ, ਕੰਬੋਜਿਸਤਾਨ ਜੀ ਪੁੱਛ ਰਹੇ ਨੇ ਜੀ ਇਹ ਫੋਟੋ ਕਿਸ ਦੀ ਸੀ? ਇੱਕ ਇਹ ਕਿਤਾਬ ਦੀ ਤਸਵੀਰ ਸੀ ਜੀ, ਜੋ ਕਿਤਾਬ ਡਾਕਟਰ ਦਲਬੀਰ ਸਿੰਘ ਪੰਨੂ ਨੇ ਲਿਖੀ ਹੈ ਜੀ। ਇਹ ਕਿਤਾਬ USA ਤੋਂ ਜਾ ਕੇ ਉਹਨਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਦੁਬਾਰਾ ਸ਼ੇਅਰ ਕਰ ਦਿਓ ਜੀ। ਤੇ ਇਹ ਸਾਡੇ ਦੋਸਤ ਨੇ ਅਹਿਮਦ ਅਲੀ ਸਾਹਿਬ, ਉਹਨਾਂ ਨੂੰ ਕੈਨੇਡਾ ਤੋਂ ਬਤੌਰ ਤੋਹਫਾ ਭੇਜੀ ਗਈ ਹੈ। ਅਮਰੀਕਾ ਦੀ ਲਿਖੀ ਕਿਤਾਬ ਪਾਕਿਸਤਾਨ ਦੇ ਗੁਰਦੁਆਰੇ ਬਾਰੇ ਕਿਤਾਬ ਕੈਨੇਡਾ ਤੋਂ ਪਾਕਿਸਤਾਨ ਵਿੱਚ ਤੋਹਫੇ ਵਜੋਂ ਭੇਜੀ ਗਈ ਹੈ। ਈਦ ਦਾ ਤੋਹਫਾ ਭੇਜਿਆ ਗਿਆ ਸੀ। ਸੋ ਬੜੀ ਖੂਬਸੂਰਤ ਫੀਲਿੰਗ ਹੈ, ਬੜੀ ਚੰਗੀ ਗੱਲ ਹੈ ਕਿ ਅਸੀਂ ਇਸ ਕਿਸਮ ਦੀ ਗੱਲਾਂ ਕਰ ਰਹੇ ਹਾਂ। ਸੋ ਇਹੀ ਗੱਲ ਅਸੀਂ ਕਰ ਰਹੇ ਕਿ ਜੇ ਤੁਸੀਂ ਲਾਇਬ੍ਰੇਰੀਜ਼ ਨੂੰ ਤਸਵੀਰਾਂ ਸ਼ੇਅਰ ਕਰ ਸਕੋ ਤੇ ਚੰਗਾ ਹੋਏਗਾ ਲਾਇਬ੍ਰੇਰੀਜ਼ ਦਾ। ਅੱਛਾ ਜੀ, ਇਹ ਤਸਵੀਰ ਜਿਸ ਦਾ ਮੈਂ ਜ਼ਿਕਰ ਕੀਤਾ ਸੀ, ਇਹ ਹਸਨੁੱਲਾ ਦੇ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਤੋਂ ਮੈਂ ਖਿੱਚੀ ਸੀ ਤਸਵੀਰ। The stone is laid on the auspicious occasion, 100th birthday of on 27th of 1998 of my dear uncle Mehtab Singh Kohli, follower of great Guru Nanak Sahab, who was born at Rawalpindi, went to school with my father Chaudhry Maula Das Chauhan, Rais of Rawalpindi and former Rais Baldia Rawalpindi, and now lives in Kent, the UK. Justice Ali Nawaz Chauhan. So UK ਦੇ ਜਸਟਿਸ ਅਲੀ ਨਵਾਜ਼ ਚੌਹਾਨ ਨੇ ਡੋਨੇਸ਼ਨ ਦੇ ਕੇ ਪੱਥਰ ਉੱਥੇ ਲਵਾਇਆ ਆਪਣੇ ਵਾਲਦ ਸਾਹਿਬ ਦੀ, ਆਪਣੇ ਦੋਸਤ ਤੇ ਉਹਨਾਂ ਦੀ ਮੁਹੱਬਤ ਬਾਰੇ 100 ਸਾਲ
ਉਹਨਾਂ ਦੇ ਜਨਮ ਹੋਣ ਦੇ ਉੱਤੇ ਲਵਾਇਆ। ਸ਼ਾਇਦ ਕੋਹਲੀ ਸਾਹਿਬ ਨੂੰ ਇਸਦਾ ਪਤਾ ਵੀ ਨਾ ਹੋਵੇ, ਪਰ ਉਹਨਾਂ ਦੇ ਦੋਸਤ ਦੇ ਪੁੱਤਰ ਨੇ ਉਹਨੂੰ ਯਾਦ ਰੱਖਿਆ। ਇਹ ਮੁਹੱਬਤ ਹੈ ਜਿਸ ਦੀ ਸਾਂਝ ਬਣੀ ਰਹਿਣੀ ਚਾਹੀਦੀ। ਜਦੋਂ ਸਾਡੇ ਦਿਲਾਂ ਵਿੱਚ ਮੁਹੱਬਤ ਹੋਏਗੀ ਤੇ ਫਿਰ ਅਸੀਂ ਇਹ ਇਮਾਰਤਾਂ ਵੀ ਸਾਂਭਣੀਆਂ ਸਿੱਖ ਜਾਵਾਂਗੇ। ਪਹਿਲੇ ਅਸੀਂ ਦਿਲਾਂ ਨੂੰ ਸਾਂਭਣਾ ਸਿੱਖੀਏ, ਇਮਾਰਤਾਂ ਅਸੀਂ ਆਪਣੇ ਆਪ ਸਿੱਖਾਂਗੇ। ਅੱਛਾ ਜੀ ਇਕਬਾਲ ਸਾਹਿਬ, ਅਗਲਾ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਤੁਹਾਨੂੰ। ਜਦੋਂ ਤੁਸੀਂ ਕਿਸੇ ਵੀ ਇਮਾਰਤ ਨੂੰ ਲੱਭਦੇ ਹੋ, ਜ਼ਾਹਿਰੀ ਗੱਲ ਹੈ ਕਿ ਬਹੁਤ ਸਾਰੀ ਕਿਸੇ ਹਿਸਟੋਰੀਅਨ ਵਾਸਤੇ ਬੜੀ ਦੁੱਖ ਤਕਲੀਫ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਇਮਾਰਤ ਜਾਂਦੇ ਹੋਏ ਇਮਾਰਤ ਦੇ ਹਾਲਾਤ ਖਰਾਬ ਹੁੰਦੇ ਨੇ ਜਾਂ ਉੱਥੇ ਕਬਜ਼ਾ ਹੋ ਗਿਆ ਹੁੰਦਾ, ਜੋ ਕਿ ਨੋਰਮਲ ਜੀ ਗੱਲ ਹੈ। ਕਿਸੇ ਵੀ ਜਗ੍ਹਾ ਕੋਈ ਬਿਲਡਿੰਗ ਖਾਲੀ ਪਈ ਉੱਥੇ ਕਬਜ਼ੇ ਹੋ ਜਾਂਦੇ ਨੇ, ਤੇ ਉਹਨਾਂ ਵਿੱਚ ਜਦੋਂ ਤੁਸੀਂ ਜਾਂਦੇ ਹੋ, ਤੁਹਾਨੂੰ ਉਹਨਾਂ ਦੇ ਬਾਰੇ ਜਦੋਂ ਤਸਵੀਰ ਖਿੱਚਣ ਲੱਗਦੇ ਹੋ ਤੇ ਜ਼ਾਹਿਰ ਗੱਲ ਹੈ ਪਿੰਡਾਂ ਸਾਹਮਣੇ ਤੁਹਾਨੂੰ ਰੋਕਿਆ ਵੀ ਜਾਂਦਾ ਹੈ ਵੀ ਤੂੰ ਸਾਡੇ ਕੋਲ ਕਬਜ਼ਾ ਛੁਡਾਉਣ ਆਇਆ, ਤੂੰ ਹੈ ਕੌਣ ਹੈ। ਇਹ ਜਿਹੇ ਹਾਲਾਤ ਵੀ ਹੋਏ ਜੀ? ਬਹੁਤ ਜੀ, ਹਾਂਜੀ ਹਾਂਜੀ ਹਾਂਜੀ। ਮੈਨੂੰ ਇੱਕ ਜਗ੍ਹਾ ਨਹੀਂ ਭੁੱਲੇਗੀ ਜੀ, ਔਰ ਉਹ ਜਗ੍ਹਾ ਜਿਹੜੀ ਹੈਗੀ ਹੈ ਉਹ ਹੈ ਉਸ ਵਕਤ ਤੇ ਡਿਸਟ੍ਰਿਕਟ ਗੁਜਰਾਤ ਸੀ। ਅੱਜ ਕੱਲ ਡਿਸਟ੍ਰਿਕਟ ਜਿਹੜਾ ਹੈ ਉਹ ਉਹਦਾ ਦੂਸਰਾ ਹੈ, ਉਹਨੂੰ ਕੀ ਕਹਿੰਦੇ ਨੇ ਜੀ, ਉਹਦਾ ਸ਼ਾਇਦ ਕੈਸਰ ਸਾਹਿਬ ਦਾ ਕਨੈਕਸ਼ਨ ਮੇਰੇ ਨਾਲ ਕੱਟ ਗਿਆ। ਅੱਛਾ ਚਲੋ ਕੋਈ ਗੱਲ ਨਹੀਂ, ਜਿਵੇਂ ਕੈਸਰ ਸਾਹਿਬ ਦੁਬਾਰਾ ਆਉਂਦੇ ਨੇ ਮੈਂ ਕੁਝ ਹੋਰ ਗੱਲਾਂ ਕਰ ਲਵਾਂ। ਗੁਰਮੇਲ ਢਿੱਲੋਂ ਸਾਹਿਬ ਲਿਖ ਰਹੇ ਹੈ ਕਿ ਰੈਕਸਡਲ ਵਿੱਚ ਰੈਕਸਡਲ ਜੋ ਕਿ ਇੱਕ ਟੋਰਾਂਟੋ ਦੇ ਨਾਲ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡਲ। there is a beautiful book on ਗੁਰਦੁਆਰਾਸ in Pakistan safely and respectfully preserved in library। ਬਿਲਕੁਲ ਜੀ, ਕੋਸ਼ਿਸ਼ ਹੁੰਦੀ ਹੈ ਕਿ ਇਤਿਹਾਸ ਦੀ ਕਿਤਾਬਾਂ ਸਾਂਭੀ ਚੰਗੀ ਗੱਲ ਹੈ ਜੀ। ਜੀ ਜਨਾਬ। अस्सलाम वालेकुम, सत श्री अकाल जी। ਵਾਲੇਕੁਮ ਸਲਾਮ ਜੀ। जी किदां तबीयत ठीक है जी? बहुत खूब जी, बहुत ਜ਼ਬਰਦਸਤ जी, बहुत वधिया काम कर रहे हो तुसी सारे। इकबाल कैसर साहब दा जी मैं स्पैशल थैंक्स कहांगा। मैं भी थोड़ा बहुत काम कर रहे हैं सिख इतिहास दे उत्ते ते इकबाल कैसर साहब जैसे बंदे मतलब ਜਦੋਂ ਵੀ ਮੈਨੂੰ ਲੋੜ ਪਈ ਹੈ दिन ਦੇ ਕਿਸੇ ਵੀ ਟਾਈਮ, ਮਤਲਬ ਕਦੀ ਐਸਾ ਨਹੀਂ ਹੋਇਆ ਕਿ ਉਹਨਾਂ ਨੇ ਮੈਨੂੰ ਮੁਕੰਮਲ ਗਾਈਡ ਨਾ ਕੀਤਾ ਹੋਵੇ। ਨਹੀਂ, ਬਹੁਤ ਕੋਆਪਰੇਟ ਕਰਦੇ ਆ, ਬਹੁਤ ਅੱਛੇ ਆਦਮੀ ਹੈ, ਬਹੁਤ ਕੋਆਪਰੇਟ ਕਰਦੇ ਨੇ ਜੀ। ਮੈਂ ਕਹਿੰਦਾ ਕਿ ਹਮੇਸ਼ਾ ਮਤਲਬ ਉਹ ਇਨਫੋਰਮੇਸ਼ਨ ਹੋਏ ਜਾਂ ਹਿਸਟਰੀ ਦੇ ਰਿਲੇਟਿਡ ਕੋਈ ਚੀਜ਼ ਹੋਏ ਉਹ ਜ਼ਰੂਰ ਸ਼ੇਅਰ ਕਰਦੇ ਨੇ। ਤਾਂ ਉਹ ਜਿਹੜਾ ਕਹਿੰਦੇ ਨਹੀਂ ਮੱਥੇ ਤੇ ਇੱਕ ਦਫਾ ਵੀ ਵੱਟ ਨਹੀਂ ਪੈਂਦਾ ਕਿ ਚਾਹੇ ਡੇਲੀ ਕਾਲ ਕਰੋ ਬਗੈਰ ਕਿਸੇ ਮਤਲਬ ਦੇ, ਬਗੈਰ ਕਿਸੇ ਮਤਲਬ ਲਾਲਚ ਦੇ। ਮਤਲਬ ਮੈਂ ਕਹਿੰਦਾ ਬਹੁਤ ਐਪਰੀਸ਼ੀਏਟ ਕਰਨਾ ਚਾਹੀਦਾ। ਤੇ ਮਤਲਬ ਪੰਜਾਬੀ ਲਹਿਰ ਜਿਹੜਾ ਕੰਮ ਕਰ ਰਹੀ ਹੈ ਉਹ ਬਹੁਤ ਜ਼ਬਰਦਸਤ ਕੰਮ ਹੈ ਜੀ। ਦੋਨਾਂ ਪੰਜਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਜੋੜਨੇ ਵਾਸਤੇ, ਲੋਕਾਂ ਨੂੰ ਜੋੜਨ ਦੀ ਆਪਾਂ ਕਰੀਦੀ ਹੈ ਗੱਲ। ਅੱਜ ਦਾ ਟੌਪਿਕ ਵੀ ਅਸੀਂ ਕੁਝ ਦੋਸਤ ਵਿੱਚ ਸਪੈਮ ਮੈਸੇਜ ਕਰ ਰਹੇ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਥੋੜਾ ਜਿਹਾ ਹੱਥ ਹੌਲਾ ਕਰ ਲਓ। ਅਸੀਂ ਡਿਸਕਸ਼ਨ ਕਰਨ ਰਹੇ ਹਾਂ ਮੁਖਤਲਿਫ ਟੌਪਿਕਸ ਤੇ। ਸਾਡਾ ਅੱਜ ਦਾ ਟੌਪਿਕ ਵੀ ਇਹ ਹੀ ਆ ਕਿ ਜੇ ਅਸੀਂ ਇੱਥੇ ਇੱਕ ਜਿਸ ਤਰ੍ਹਾਂ ਸਪੋਜ਼ ਪਾਕਿਸਤਾਨ ਦੇ ਵਿੱਚ ਕੰਮ ਹੋ ਰਿਹਾ ਤੇ ਇਹ ਨਹੀਂ ਹੈ ਵੀ ਉਹਦੇ ਅਗੇਂਸਟ ਜਿਹੜੇ ਦੂਜੇ ਪਾਸੇ ਆ ਕੁਝ ਉਹਨੂੰ ਦੂਜੇ ਤਰੀਕੇ ਨਾਲ ਲੈਣਾ। ਉੱਥੇ ਵੀ ਜਿਹੜੀਆਂ ਕੁਝ ਜਿਵੇਂ ਦੱਸਣੇ ਸੁਣੇ ਰਸ਼ਪਾਲ ਜੀ ਵੀ, ਉੱਥੇ ਵੀ ਪ੍ਰੀਜ਼ਰਵ ਕੀਤਾ ਜਾ ਰਿਹਾ। ਐਸੀਆਂ ਬਿਲਡਿੰਗਸ ਹੋਣ, ਮਸਜਿਦ ਹੋਣ, ਜਿਹੜੇ ਵੀ ਮੁਸਲਿਮ ਟੈਂਪਲਸ ਨੇ, ਜੇ ਕਹਿ ਲਈਏ ਮਜ਼ਾਰ ਨੇ, ਉੱਥੇ ਉਹਨਾਂ ਨੂੰ ਵੀ ਰਿਸਟੋਰ ਕੀਤਾ ਜਾ ਰਿਹਾ। ਸੋ ਦੋਸਤ ਜਿਹੜੇ ਨੇ ਇਹਨੂੰ ਦੂਜੇ ਪਾਸੇ ਨੂੰ ਨਾ ਲੈ ਕੇ ਜਾਓ, ਇਹਨੂੰ ਤਲਖੀ ਹੱਲ ਨਾ ਲੈ ਕੇ ਜਾਓ। ਸਾਡੇ ਅੱਜ ਦੇ ਟੌਪਿਕ ਤੇ ਰਹੋ ਤੇ ਇੱਕ ਦੂਜੇ ਨਾਲ ਕਮੈਂਟ ਦੇ ਵਿੱਚ ਵੀ ਕਲੈਸ਼ ਕਰਨ ਦੀ ਲੋੜ ਨਹੀਂ। ਤੇ ਜੀ ਤੁਹਾਡੀ ਗੱਲ ਨੂੰ ਅੱਗੇ ਮਾਜ਼ਰਤ ਦੇ ਨਾਲ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਹੈ। ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ। ਚੰਗੇ ਮਾੜੇ ਹਰ ਕਮਿਊਨਿਟੀ 'ਚ, ਹਰ ਸੁਸਾਇਟੀ ਦੇ ਵਿੱਚ ਲੋਕ ਹੁੰਦੇ ਨੇ, ਹੈਨਾ। ਤੇ ਜਿਹੜਾ ਆਪਾਂ ਪੱਖ ਰੱਖਦੇ ਆ ਹੈ ਲੋਕਾਂ ਦੇ ਸਾਹਮਣੇ, ਉਹ ਇਹ ਕੋਈ ਚੀਜ਼ ਪੋਜ਼ਿਟਿਵ ਸੋਚਦਾ, ਕੋਈ ਨੈਗੇਟਿਵ ਸੋਚਦਾ ਹੈ। ਤਾਂ ਏਦਾਂ ਸਾਨੂੰ ਰਸਤਾ ਜਿਹੜਾ ਨਾ ਉਹ ਕੱਢਣਾ ਚਾਹੀਦਾ ਕਿ ਹਮੇਸ਼ਾ ਚੰਗਾ ਬੋਲੋ, ਚੰਗਾ ਸੁਣੋ ਤੇ ਚੰਗਾ ਵਿਖਾਓ। ਜਿਹੜਾ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਭਾਈ ਜੀ, ਮੈਂ ਕਹਿੰਦਾ ਤੁਹਾਨੂੰ ਜਿੰਨਾ ਐਪਰੀਸ਼ੀਏਟ ਕੀਤਾ ਜਾਏ ਘੱਟ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁਆਇਨ ਕੀਤਾ। ਕੈਸਰ ਸਾਹਿਬ ਵੀ ਸਾਡੇ ਨਾਲ ਨੇ। ਜੀ ਕੈਸਰ ਸਾਹਿਬ, अस्सलाम वालेकुम जी। वालेकुम सलाम जी, सत श्री अकाल जी। बहुत मेहरबानी जनाब, शुक्रिया जी। अच्छा साहब, एक दोस्त ने बड़ी अच्छी गल कही जी, मैं बड़ा खुश हुई देख के
ਕਹਿੰਦੇ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਕਰ ਰਹੇ, ਪਰ ਜਦੋਂ ਲੋਕ ਨੈਗੇਟਿਵ ਕਮੈਂਟ ਕਰਨ ਲੱਗ ਜਾਂਦੇ ਇਹਦਾ ਮਤਲਬ ਇਹ ਹੁੰਦਾ ਕਿ ਤਰੱਕੀ ਹੋ ਰਹੀ ਹੈ, ਕੁਝ ਤਕਲੀਫ ਹੋ ਰਹੀ ਹੈ, ਪਿਆਰ ਦੀ ਤਰੱਕੀ ਹੋ ਰਹੀ ਹੈ ਜੀ। ਇਹਦਾ ਮਤਲਬ ਅਸੀਂ ਕਿਸੇ ਸਹੀ ਪਾਸੇ ਤੁਰੇ ਹੋਏ ਹਾਂ। ਮੈਂ ਇੱਕ ਆਪਣੇ ਪਾਕਿਸਤਾਨੀ ਦੋਸਤਾਂ ਨੂੰ ਦੱਸ ਦੇਵਾਂ, ਸ਼ਾਇਦ ਮੈਂ ਕਿਉਂਕਿ ਮੇਰਾ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਹਿੰਦੁਸਤਾਨ ਵਿੱਚ ਰਿਹਾ, ਮੈਂ ਜ਼ਿੰਦਗੀ ਦੇ 26-27 ਸਾਲ ਉੱਥੇ ਗੁਜ਼ਾਰੇ ਨੇ, ਤੇ ਇੱਕ ਚੀਜ਼ ਮੈਂ ਦੱਸ ਦੇਵਾਂ ਕਿ ਜੀ ਕਿਉਂਕਿ ਹਿੰਦੁਸਤਾਨ ਵਿੱਚ ਜਿਹੜੀ ਸ਼ਹਿਰਾਂ ਦੇ ਵਿੱਚ ਜਿਹੜੀ ਮਸਜਿਦ ਤੇ ਜਿਹੜੀਆਂ ਬਹੁਤੀਆਂ ਮਸੀਤਾਂ ਜਿਹੜੀ ਸ਼ਹਿਰਾਂ ਵਿੱਚ ਨੇ ਉਹ ਅੱਛੇ ਹਾਲਾਤ ਵਿੱਚ ਨੇ, ਜੋ ਰੈਗੂਲਰ ਇਸਤੇਮਾਲ ਹੋ ਰਹੀਆਂ ਨੇ, ਉੱਥੇ ਕੋਈ ਮੁਸਲਮਾਨ ਕਾਫੀ ਵੱਡੀ ਤਾਦਾਦ ਵਿੱਚ ਨੇ। ਪਰ ਕੁਝ ਅਜਿਹੇ ਪਿੰਡ ਨੇ ਖਾਸ ਤੌਰ ਤੇ ਉਹ ਪਿੰਡ ਜਿਹੜੇ ਜਿੱਥੋਂ ਮੁਸਲਮਾਨ ਆਬਾਦੀ ਉੱਠ ਕੇ ਚਲੀ ਗਈ, ਹਰਿਆਣਾ ਦੇ ਵਿੱਚ, ਪੰਜਾਬ ਦੇ ਵਿੱਚ, ਉਹਨਾਂ ਪਿੰਡਾਂ ਦੇ ਵਿੱਚ ਉਹ ਪੁਰਾਣੀ ਜਿਹੜੀ ਬਿਲਡਿੰਗ ਸੀਗੀਆਂ, ਜਿਹੜੀ ਛੋਟੀ, ਕਿਉਂਕਿ ਉਸ ਦੌਰ ਵਿੱਚ ਮਸਜਿਦ ਵੀ ਬਹੁਤ ਵੱਡੀ ਸੀ, ਉਹ ਇਮਾਰਤਾਂ ਬਹੁਤ ਵੱਡੀਆਂ ਨਹੀਂ ਸੀ ਬਣਦੀਆਂ, ਪਿੰਡਾਂ ਵਿੱਚ ਕੱਚੀਆਂ ਹੁੰਦੀਆਂ ਸਨ, ਕੁਝ ਵਕਤ ਦੇ ਨਾਲ ਢਹਿ ਗਈਆਂ, ਕੁਝ ਹੈ ਨੇ ਤੇ ਉਹ ਬਰਕਰਾਰ ਰੱਖੀਆਂ ਗਈਆਂ ਨੇ। ਮੈਂ ਆਪਣੇ ਪਿੰਡ ਦੀ ਤੁਹਾਨੂੰ ਗੱਲ ਦੱਸਾਂ, ਉਹ ਜਿਹੜੀ ਸਾਡੇ ਪਿੰਡ ਦੀ ਜਿਹੜੀ ਇੱਕ ਮਸਜਿਦ ਸੀ, ਪੁਰਾਣੀ ਮਸਜਿਦ ਹੈ, ਉਸ ਵਿੱਚ ਸ਼ੁਰੂਆਤੀ ਦੌਰ ਵਿੱਚ ਕਾਫੀ ਚਿਰ ਖਾਲੀ ਰਹੀ। ਫਿਰ ਉੱਥੇ ਇੱਕ ਉਹਦੇ ਬਾਹਰ ਇੱਕ ਸਾਧੂ ਦਾ ਡੇਰਾ ਸੀ, ਉੱਥੇ ਜੋ ਕਿ ਪ੍ਰੀਚਿੰਗ ਕਰਦਾ ਸੀ, ਜਿਹਨੇ ਕਿ ਮਜ਼ਹਬੀ ਇਮਾਰਤੋਂ ਮਜ਼ਹਬੀ ਕੰਮ ਲਈ ਇਸਤੇਮਾਲ ਕੀਤਾ ਗਿਆ। ਫਿਰ ਉਹ ਛਾਲ ਖਾਲੀ ਕਰ ਦਿੱਤੀ, ਉੱਥੇ ਮੰਦਿਰ ਬਾਹਰ ਗੁਰਦੁਆਰਾ ਬਣ ਗਿਆ ਪਿੰਡ ਦੇ ਬਾਹਰ, ਉਹ ਇਮਾਰਤ ਅਜੇ ਵੀ ਉਸੇ ਤਰ੍ਹਾਂ ਖੜੀ ਹੈ। ਮੈਂ ਤੁਹਾਡੀ ਵਿੱਚ ਇੰਟਰਪਟ ਕਰਦਾ, ਹੈ ਤਾਂ ਬੁਰੀ ਗੱਲ, ਮੈਨੂੰ ਕਮੈਂਟ ਵੀ ਆਉਂਦੇ ਸੀ ਕੈਸਰ ਸਾਹਿਬ, ਆਪਣਾ ਅਰੋੜਾ ਸਾਹਿਬ, ਕਿ ਇਧਰਲੀ ਸਾਈਡ ਤੇ ਕੁਝ ਜਗ੍ਹਾ ਐਸੀਆਂ ਅਸੀਂ ਵੇਖੀਆਂ, ਜਾਂ ਇੱਕ ਦੋਸਤ ਉਹਨੇ ਚੌਹਾਨ ਸਾਹਿਬ ਕਹਿ ਰਹੇ ਸੀ ਵੀ ਉਧਰ ਜਿਹੜੇ ਮਸਜਿਦਾਂ ਕੁਛ ਨੇ ਉਹ ਗੁਰਦੁਆਰਿਆਂ 'ਚ ਕਨਵਰਟ ਹੋ ਗਈਆਂ। ਸੇਮ ਇੱਧਰ ਇਸ ਤਰ੍ਹਾਂ ਵੀ ਹੋਇਆ ਵਾ, ਕੁਛ ਜਗ੍ਹਾ ਜਿਹੜੀਆਂ ਪਿੰਡਾਂ ਦੇ ਵਿੱਚ ਨੇ ਮਸਜਿਦਾਂ ਦੇ ਵਿੱਚ ਕਨਵਰਟ ਹੋ ਗਏ। ਚਲੋ ਉੱਥੇ ਰੱਬ ਦਾ ਹੀ ਨਾਮ ਲਿਆ ਜਾਂਦਾ, ਜੇ ਇੱਥੇ ਗੁਰਦੁਆਰਾ ਸੀ ਪਾਕਿਸਤਾਨ ਦੇ ਵਿੱਚ ਵੀ, ਉਹਨੂੰ ਮਸਜਿਦ ਬਣ ਗਈ, ਉਹਦੀ ਜਗ੍ਹਾ ਬਣ ਗਈ, ਸੇਫ ਤੇ ਹੋ ਗਈ ਆ, ਬਜਾਏ ਐਸੇ ਕਿ ਉੱਥੇ ਡੰਗਰ ਬਾਈ ਦੇ ਉੱਥੇ ਰੱਬ ਦਾ ਨਾਮ ਹੀ ਲਿਆ ਜਾਂਦਾ। ਮੈਂ ਬਿਲਕੁਲ ਜੀ ਇਹਦਾ ਹਾਮੀ ਆ, ਇਮਾਰਤ ਬਰਕਰਾਰ ਰੱਖੀ ਗਈ ਹੈ, ਉਹਦਾ ਪਰਪਸ ਸੀ। ਜਿਸ ਤਰ੍ਹਾਂ ਮੈਂ ਜ਼ਿਕਰ ਕੀ ਹਮੇਸ਼ਾ ਕਰਦਾ ਹਾਂ, ਲਾਹੌਰ ਦੇ ਵਿੱਚ ਮੂਲਚੰਦ ਦੀ ਹਵੇਲੀ, ਮੈਂ ਲਾਹੌਰ ਇਸ ਦਫਾ ਜਦੋਂ ਲਾਹੌਰ ਗਿਆ ਤਾਂ ਮੈਂ ਲਾਹੌਰ ਵਿੱਚ ਮੂਲਚੰਦ ਦੀ ਹਵੇਲੀ ਮੈਨੂੰ ਦਿਖਾਈ ਗਈ। ਮੂਲਚੰਦ ਦੀ ਹਵੇਲੀ ਓਰੀਜਨਲੀ ਜਿਹੜੀ ਸੀ ਧਰਮਸ਼ਾਲਾ ਸੀ, ਇਹਦੇ ਲੋਕਾਂ ਦੇ ਲਈ ਬਣਾਈ ਗਈ ਸੀ, ਮੂਲਚੰਦ ਸਾਹਿਬ ਨੇ ਬਣਾਈ ਸੀ ਕਿ ਇੱਥੇ ਚੰਗਾ ਕੰਮ ਹੋਏਗਾ ਇੱਥੇ। ਪਰ ਅੱਜ ਵੀ ਉੱਥੇ ਕੁਰਾਨ ਪਾਕ ਦੀ ਪੜ੍ਹਾਈ ਹੋ ਰਹੀ ਹੈ, ਕੋਈ ਬੁਰਾ ਕੰਮ ਨਹੀਂ ਹੋ ਰਿਹਾ, ਚੰਗੇ ਕੰਮ ਨਹੀਂ ਹੋ ਰਹੇ। ਇਹ ਤਾਂ ਨਹੀਂ ਹੋਇਆ ਕਿ ਉੱਥੇ ਦੁਕਾਨਾਂ ਬਣਾ ਦਿੱਤੀਆਂ ਗਈਆਂ। ਸੋ ਜਿਹੜੀ ਧਰਮ ਦੀ ਚੀਜ਼ ਸੀ ਉਹ ਧਰਮ ਵਾਸਤੇ ਵਰਤੀ ਗਈ। ਇਸ ਗੱਲ ਵਿੱਚ ਲੜਾਈ ਨਹੀਂ ਪੈਣੀ ਚਾਹੀਦੀ ਵੀ ਕਿਉਂ ਹੋ ਰਿਹਾ, ਬਲਕਿ ਇਸ ਗੱਲ ਦਾ ਸ਼ੁਕਰ ਕਿਉਂਕਿ ਬਿਲਡਿੰਗਸ ਮੇਨਟੇਨ ਹੋਈਆਂ। ਮੈਂ ਉਹਦੀ ਵੀ ਤਸਵੀਰ ਨਾਸਰ ਸਾਹਿਬ ਨੂੰ ਭੇਜਦਾ ਤਾਂ ਕਿ ਸਾਡੇ ਦੋਸਤਾਂ ਨੂੰ ਪਤਾ ਲੱਗ ਸਕੇ ਕਿ ਪੁਰਾਣੀ ਇਮਾਰਤਾਂ ਮੇਨਟੇਨ ਕੀਤੀਆਂ ਜਾ ਰਹੀਆਂ ਨੇ। ਇਹ ਕਾਫੀ ਪੁਰਾਣੀ ਬਿਲਡਿੰਗ ਹੈ। ਮੈਂ 2-3 ਤਸਵੀਰਾਂ ਤੁਹਾਨੂੰ ਹੋਰ ਭੇਜਾਂਗਾ, ਸਿਰਫ ਗੁਰਦੁਆਰੇ ਮਸਜਿਦ ਮੰਦਿਰਾਂ ਤੋਂ ਬਾਹਰ ਦੀ ਤਸਵੀਰ ਭੇਜਾਂਗਾ, ਉਹ ਤੁਸੀਂ ਸ਼ੇਅਰ ਕਰਨਾ, ਫਿਰ ਮੈਂ ਉਹਦੇ ਤੇ ਗੱਲ ਕਰਨਾ ਚਾਹੁੰਦਾ ਤਫਸੀਲ ਵਿੱਚ। ਤੇ ਕੈਸਰ ਸਾਹਿਬ ਤੁਸੀਂ ਇਸ ਵਿੱਚ ਜ਼ਰੂਰ ਇਜ਼ਾਫਾ ਜ਼ਰੂਰ ਕਰਨਾ ਪਲੀਜ਼। ਸਾਡੇ ਨਾਲ ਜੀ ਜ਼ਰੂਰ ਸਰਜੀਤ ਨੇ ਨਾਲ ਇਹਨਾਂ ਦਾ ਵੀ ਕੋਈ ਕਮੈਂਟ ਜ਼ਰੂਰ ਲੈ ਲਈਏ। ਸਰਜੀਤ ਵੈਲਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਾਸਰ ਵੀਰ ਜੀ, ਸਤਿ ਸ਼੍ਰੀ ਅਕਾਲ ਅਰੋੜਾ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ, ਬਹੁਤ ਵਧੀਆ। ਮੈਂ ਨਾ ਅੱਜ ਵਾਲਾ ਜਿਹੜਾ ਵਿਸ਼ਾ ਸੀਗਾ ਉਹ ਸੁਣ ਰਹੀ ਸੀ, ਤੇ ਇਸ ਵਿਸ਼ੇ ਨਾਲ ਸੰਬੰਧਿਤ ਪਰ ਥੋੜੀ ਜਿਹੀ ਹਟ ਕੇ ਗੱਲ ਕਰਨੀ ਚਾਹੂੰਗੀ। ਪਹਿਲੀ ਗੱਲ ਤਾਂ ਕਿ ਜਿਹੜਾ ਕੰਮ ਲਹਿਰ ਪੰਜਾਬੀ ਨਾਸਰ ਢਿੱਲੋਂ ਐਂਡ ਭੁਪਿੰਦਰ ਸਿੰਘ ਲਵਲੀ ਵੀਰ ਜੀ ਹੋਰਾਂ ਨੇ ਸ਼ੁਰੂ ਕੀਤਾ ਆ ਉਪਰਾਲਾ, ਆਪਣੇ ਆਪ ਵਿੱਚ ਬਹੁਤ ਵੱਡਾ। ਉਹਦੇ ਲਈ ਹਿੰਮਤ ਬਹੁਤ ਚਾਹੀਦੀ ਆ, ਬਹੁਤ ਹਿੰਮਤ ਚਾਹੀਦੀ ਹੈ, ਕਿਉਂਕਿ ਕਹਿ ਲਓ ਵੀ ਆਪਦਾ ਆਪ ਉਹਦੇ ਵਿੱਚ ਕੁਰਬਾਨ ਕਰਨਾ ਪੈਂਦਾ, ਆਪਣੇ ਕੰਮ ਕੁਰਬਾਨ ਕਰਨੇ ਪੈਂਦੇ ਨੇ। ਲੋਕਾਂ ਨੂੰ ਲੱਭਦੇ ਆ ਜਾ ਕੇ, ਇਹਨਾਂ ਦਾ ਕੋਈ ਨਿੱਜੀ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਲਾਲਚ ਹੋ ਸਕਦਾ ਆ। ਸਿਰਫ ਤੇ ਇੰਨਾ ਕੀ ਹੀ ਹੈਗਾ ਆ ਕਿ ਦੋਨਾਂ ਪੰਜਾਬਾਂ ਦੇ ਜਿਹੜੇ ਲੋਕ ਆ ਇੱਕ ਦੂਜੇ ਦੇ ਨੇੜੇ ਆ ਸਕਣ। ਤੇ ਜਦੋਂ ਇਹ ਪ੍ਰੋਗਰਾਮ ਹੁਣ ਚੱਲ ਰਿਹਾ ਸੀਗਾ ਤਾਂ ਮੈਂ ਨੀਚੇ ਕਮੈਂਟ ਪੜ੍ਹ ਰਹੀ ਸੀਗੀ, ਤੇ ਉਹ ਜਿਹੜੇ ਕਮੈਂਟ ਸੀਗੇ ਉਹ ਬੜਾ ਨਿਰਾਸ਼ ਕਰ ਰਹੇ ਸੀਗੇ। ਹਾਂਜੀ, ਹਨਾ, ਮੈਨੂੰ ਲੱਗਦਾ ਅਰੋੜਾ ਸਾਹਿਬ ਹੋਰਾਂ ਨੇ ਵੀ ਥੋੜਾ ਜਿਹਾ ਉਹ ਕੀਤਾ ਸੀਗਾ। ਸਾਨੂੰ ਨਾ ਜਦੋਂ ਕੋਈ ਅਸੀਂ ਕੁਛ ਨਹੀਂ ਕਰ ਸਕਦੇ ਹੈਗੇ, ਪਰ ਜਦੋਂ ਕੋਈ ਦੂਜਾ ਕਰ ਰਿਹਾ ਆ ਉਹਨੂੰ ਘੱਟੋ ਘੱਟ ਹੱਲਾਸ਼ੇਰੀ ਦੇਣੀ ਚਾਹੀਦੀ ਆ। ਤੁਸੀਂ ਬੈਠ ਕੇ ਥੱਲੇ ਲੜੋਗੇ ਜਾਂ ਕੋਈ ਏਦਾਂ ਦੀ ਬਦਸਲੂਕੀ ਬਦਤਮੀਜ਼ੀ ਇੱਕ ਦੂਜੇ ਨਾਲ ਕਰੋਗੇ ਤਾਂ ਨੇੜੇ ਆਉਣ ਦੀ ਬਜਾਏ ਤੁਸੀਂ ਵੀ ਨਿਰਾਸ਼ ਹੋ ਜਾਓਗੇ। ਜਿਹੜੇ ਬੰਦੇ ਉਪਰਾਲਾ ਕਰਦੇ ਹੁੰਦੇ ਉਹ ਵੀ ਹੋ ਜਾਣਗੇ ਵੀ ਯਾਰ ਕੋਈ ਫਰਕ ਤਾਂ ਪੈ ਨਹੀਂ ਰਿਹਾ ਹੈਗਾ, ਅਸੀਂ ਕਲੇਸ਼ ਵਧਾ ਰਹੇ ਹਾਂ। ਹਨਾ, ਮੁਹੱਬਤ ਨੂੰ ਵਧਾਉਣ ਦੇ ਲਈ ਇਹ ਉਪਰਾਲਾ ਆ, ਇਹ ਜਿਹੜਾ ਚੈਨਲ ਆ ਲਹਿਰ ਪੰਜਾਬੀ ਆ, ਉਹ ਮੁਹੱਬਤ ਨੂੰ, ਲੋਕਾਂ ਨੂੰ ਨੇੜੇ ਲਿਆਉਣ ਦੇ ਲਈ ਹੈਗਾ ਆ। ਤਾਂ ਸਾਡਾ ਘੱਟੋ ਘੱਟ ਜਿਹੜੇ ਸਰੋਤੇ ਆ, ਜਿਹੜੇ ਅਸੀਂ ਦੇਖਦੇ ਆ, ਉਹਨਾਂ ਦਾ ਇਹ ਫਰਜ਼ ਬਣਦਾ ਆ, ਜੇ ਅਸੀਂ ਕੁਛ ਕਰ ਨਹੀਂ ਸਕਦੇ ਘੱਟੋ ਘੱਟ ਅਸੀਂ ਐਪਰੀਸ਼ੀਏਟ ਕਰੀਏ। ਠੀਕ ਆ ਨਾ, ਉਹਨਾਂ ਨੂੰ ਇੰਨਾ ਤਾਂ ਕਹੀਏ ਕਿ ਜੀ ਤੁਸੀਂ ਵਧੀਆ ਕਰ ਰਹੇ ਹੋ ਤੇ ਅਸੀਂ ਤੁਹਾਡੇ ਨਾਲ ਹੈਗੇ ਆ ਨਾ। ਤੇ ਉਹ ਪੇਜ ਦੇ ਉੱਤੇ ਆ ਕੇ, ਕਿਉਂਕਿ ਸਾਨੂੰ
ਕਹਿੰਦੇ ਹੁੰਦੇ ਆ ਮੂੰਹ ਪਾੜ ਕੇ ਕਹਿ ਦੇਣਾ ਬਹੁਤ ਸੌਖਾ ਹੁੰਦਾ ਆ, ਪਰ ਕਰਨਾ ਬਹੁਤ ਔਖਾ ਹੁੰਦਾ ਆ। 2 ਘੜੀਆਂ ਮੈਨੂੰ ਕੋਈ ਕਵੇ ਨਾ ਕਿ ਵੀ ਤੂੰ ਆਹ ਕੰਮ ਕਰਨਾ ਆ, ਤਾਂ ਮੈਂ ਉਹਨੂੰ 100 ਵਾਰੀ ਸੋਚਦੀ ਆ ਵੀ ਇਹਦੇ ਚ ਮੇਰਾ ਟਾਈਮ ਕਿੰਨਾ ਲੱਗੂਗਾ, ਠੀਕ ਆ, ਮੇਰਾ ਟਾਈਮ ਇਹ ਚ ਵੇਸਟ ਤਾਂ ਨਹੀਂ ਹੋ ਰਿਹਾ, ਤੇ ਮੈਨੂੰ ਫਾਇਦਾ ਕੀ ਹੋਊਗਾ, ਠੀਕ ਆ। ਮੈਂ ਇੱਥੇ ਮਤਲਬ ਇਹ ਗੱਲ ਸ਼ਰੇਆਮ ਕਹਿ ਸਕਦੀ ਹਾਂ ਕਿ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਜਿਹੜੇ 2 ਬੰਦੇ ਲਹਿਰ ਪੰਜਾਬੀ ਦੇ ਲਈ ਕੰਮ ਕਰ ਰਹੇ, ਇਹਨਾਂ ਦਾ ਨਿੱਜੀ ਲਾਲਚ ਕੋਈ ਵੀ ਨਹੀਂ ਹੈਗਾ। ਮੈਨੂੰ ਲੱਗਦਾ ਜਿੱਥੋਂ ਤੱਕ ਇਹ ਪੱਲਿਓਂ ਦਿੰਦੇ ਹੋਣਗੇ ਜਿਹੜਾ ਵੀ ਇਹ ਕੰਮ ਕਰਦੇ ਹੋਣਗੇ, ਠੀਕ ਆ ਨਾ। ਨਿੱਜੀ ਲਾਲਚ ਇਹਦੀ ਗਵਾਹੀ ਭੈਣ ਜੀ ਇਹਦੀ ਗਵਾਹੀ ਮੈਂ ਦੇਣਾ ਕਿ ਕਿੰਨਾ ਕੁ ਪੱਲਿਓਂ ਖਰਚ ਕਰਦੇ। ਹਾਂਜੀ ਹਨਾ, ਤੇ ਉਹ ਥੱਲੇ ਬੈਠ ਕੇ ਅਸੀਂ ਆਪਣੇ ਆਪਣੇ ਘਰਾਂ 'ਚ ਬੈਠ ਕੇ ਨਾ ਥੱਲੇ ਟਾਈਪ ਕਰ ਰਹੇ ਆ, ਫਲਾਨੇ ਆ ਤੂੰ ਆਏ, ਧਮਕਾਨੇ ਆ ਤੂੰ ਆਏ। ਨਹੀਂ, ਜਿਹੜਾ ਉਪਰਾਲਾ ਚੱਲ ਰਿਹਾ, ਸਾਂਝੀ ਸੱਥ ਪ੍ਰੋਗਰਾਮ ਬਣਾ ਰਹੇ ਆ, ਤੁਹਾਨੂੰ ਲੋਕਡਾਊਨ ਦੇ ਵਿੱਚ ਬੈਠ ਕੇ ਕੋਈ ਕਿੱਥੋਂ ਚੱਲ ਕੇ ਕਿੱਥੇ ਆ ਕੇ ਸਟੂਡੀਓ ਦੇ ਵਿੱਚ ਬੈਠਦਾ, ਕੋਈ ਘਰੇ ਬੈਠ ਕੇ। ਮੈਨੂੰ ਲੱਗਦਾ ਨਾ ਸਰਬਜੀਤ ਅਰੋੜਾ ਜੀ ਵਿਹਲੇ ਨੇ, ਨਾ ਨਾਸਿਰ ਢਿੱਲੋਂ ਜੀ ਵਿਹਲੇ ਨੇ। ਇਹਨਾਂ ਦੀਆਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਜ਼ਿਆਦਾ ਰੁਝੇਵੇਂ ਹੈਗੇ ਨੇ, ਠੀਕ ਆ ਨਾ। ਉਹ ਜਿਹੜਾ ਬੰਦਾ ਜਿਹੜੀ ਕੰਮ ਦੇ ਉੱਤੇ ਬੈਠਾ ਆ ਨਾ, ਉਹ ਕੋਈ ਸਵਾਦ ਲੈਣ ਨੂੰ ਨਹੀਂ ਬੈਠਾ, ਉਹਨੂੰ ਇਹ ਹੁੰਦਾ ਹੈ ਕਿ ਕੁਛ ਨਾ ਕੁਛ ਅਸੀਂ ਆਪਣੇ ਸਮਾਜ ਲਈ, ਆਪਣਿਆਂ ਲਈ, ਆਪਣੇ ਭਾਈਚਾਰੇ ਦੇ ਲਈ ਕਰ ਲਈਏ। ਤਾਂ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ, ਆਪਾਂ ਸਿਆਣਪ ਤੋਂ ਕੰਮ ਲਈਏ। ਜੇ ਕੁਛ ਸਵਾਰ ਨਹੀਂ ਸਕਦੇ, ਜਿਹੜੇ ਬੰਦੇ ਸਵਾਰ ਰਹੇ ਆ ਉਹਨਾਂ ਦੇ ਰਾਹਾਂ ਦਾ ਰੋੜਾ ਨਾ ਬਣੀਏ, ਠੀਕ ਆ ਨਾ। ਔਰ ਦੂਜੀ ਗੱਲ ਆ, ਸਭ ਨੂੰ ਰੱਬ ਨੇ ਦਿਮਾਗ ਦਿੱਤਾ ਹੈ, ਆਪਣੇ ਵਿਜ਼ਨ ਨੂੰ ਦੂਰ ਤੱਕ ਜਿੰਨਾ ਅਸੀਂ ਕਿਸੇ ਚੀਜ਼ ਦੇ ਨੇੜੇ ਆਈ ਜਾਂਦੇ ਆ ਨਾ, ਉਨੇ ਅਸੀਂ ਸਾਡਾ ਵਿਜ਼ਨ ਧੁੰਦਲਾ ਹੋਈ ਜਾਂਦਾ। ਜਿੰਨਾ ਅਸੀਂ ਦੂਰ ਖੜ ਕੇ ਦੇਖਾਂਗੇ, ਸ਼ਾਂਤ ਰਹਿ ਕੇ ਦੇਖਾਂਗੇ, ਤਾਂ ਸਾਨੂੰ ਬਹੁਤ ਚੀਜ਼ਾਂ ਕਲੀਅਰ ਦਿਖਣਗੀਆਂ। ਸਰ ਕੀ ਭੈਣ ਜੀ, ਇੱਥੇ ਨਾ ਬਹੁਤ ਸਾਰੇ ਕਮੈਂਟ ਤੇ ਬੜੇ ਆ ਜਾਂਦੇ ਹੁੰਦੇ ਆ ਨੈਗੇਟਿਵ ਵੀ, ਉਹਨਾਂ ਨੂੰ ਜੇ ਆਪਾਂ ਮੱਦੇਨਜ਼ਰ ਰੱਖਦੇ ਆ ਨਾ, ਫਿਰ ਆਪਾਂ ਅੱਗੇ ਵਧ ਨਹੀਂ ਸਕਦੇ, ਅੱਗੇ ਤੁਰ ਨਹੀਂ ਸਕਦੇ। ਬਿਲਕੁਲ ਜਦੋਂ ਸਟਾਰਟ ਦੇ ਵਿੱਚ ਸ਼ੁਰੂ ਕੀਤਾ ਜੀ, ਇਹਨਾਂ ਨੂੰ ਕੈਸਰ ਸਾਹਿਬ ਨੂੰ ਵੀ ਪਤਾ, ਜੇ ਕੈਸਰ ਸਾਹਿਬ ਵੀ ਤੇ ਲੋਕ ਕਹਿ ਦਿੰਦੇ ਆ, ਮਤਲਬ ਸਪੋਜ਼ ਮੈਂ ਬੀਅਰਡ ਰੱਖ ਲਈ, ਦਾੜੀ ਰੱਖ ਲਈ, ਤੇ ਇੱਕ ਦੋਸਤ ਮੇਰੇ ਨੇ ਕਮੈਂਟ ਪਾਸ ਕੀਤਾ ਵੀ ਉਹ ਸਿੱਖ ਤੇ ਨਹੀਂ ਹੋ ਗਿਆ, ਉਹ ਸਲਾਮ ਦੀ ਬਜਾਏ ਫੋਨ ਕਰਨਾ, ਕਹਿਣਾ ਸਤਿ ਸ੍ਰੀ ਅਕਾਲ। ਤੋ ਆਪਾਂ ਨੂੰ ਗੌਰ ਹੀ ਨਹੀਂ ਕਰੀਦਾ, ਕੋਈ ਗੱਲ ਨਹੀਂ ਖਿਆ ਰਿਹਾ, ਜਿਹੜਾ ਜੋ ਦਿਲ 'ਚ ਆਉਂਦਾ ਕਹੀ ਜਾਵੇ, ਸਾਡੇ ਅੰਦਰ ਕੀ ਉਹ ਸਾਨੂੰ ਪਤਾ। ਪਹਿਲੀ ਗੱਲ, ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ, ਹਨਾ, ਤੇ ਵਾਹਿਗੁਰੂ ਜੀ ਕਾ ਖਾਲਸਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਅਕਾਲ ਪੁਰਖ ਦਾ ਨਾਮ ਲੈਂਦੇ ਆ, ਪਰਮਾਤਮਾ ਦਾ ਨਾਮ ਲੈਂਦੇ ਆ, ਅੱਲਾਹ ਤਾਲਾ ਦਾ ਨਾਮ ਲੈਂਦੇ ਆ। ਉਹ ਤਾਂ ਸਿਰਫ ਭਾਸ਼ਾਵਾਂ ਦਾ ਫੇਰ ਬਦਲ ਹੈਗਾ ਆ। ਇਹ ਗੱਲ ਸਮਝ ਨਹੀਂ ਆਉਂਦੀ ਹੈਗੀ। ਚਾਹੇ ਅਸੀਂ ਗੁਰਦੁਆਰੇ ਮੱਥਾ ਟੇਕ ਲਈਏ, ਟੇਕ ਰਹੇ ਹਾਂ ਅਸੀਂ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਅਸੀਂ ਮਸਜਿਦ ਦੇ ਵਿੱਚ ਸਜਦਾ ਕਰ ਲਈਏ, ਮੱਥਾ ਕਿਹਨੂੰ ਟੇਕ ਰਹੇ ਹਾਂ? ਅਸੀਂ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਫਿਰ ਕੀ ਫਰਕ ਹੈਗਾ ਆ? ਧਰਮਾਂ, ਜਾਤਾਂ, ਗੋਤਾਂ ਦਾ ਕੋਈ ਫਰਕ ਨਹੀਂ ਹੈਗਾ। ਇਨਸਾਨ ਉਹੇ ਜਿਹਾ, ਖੂਨ ਉਹੇ ਜਿਹਾ, ਸਾਰੀ ਦੁਨੀਆ ਹੀ ਇਹ ਕਹਿੰਦੀ ਆ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ। ਚਾਹੇ ਅਸੀਂ ਸਤਿ ਸ੍ਰੀ ਅਕਾਲ ਬੁਲਾ ਲਈਏ, ਕਹਿਤਾ ਅਸੀਂ ਕਹਾਂ ਕਿ ਪਰਮਾਤਮਾ ਦਾ ਨਾਮ ਸੱਚ ਆ, ਅਕਾਲ ਪੁਰਖ ਦਾ ਨਾਮ ਸੱਚ ਆ, ਕਹਿਤਾ ਇਹੀ ਰਹੇ ਆ, ਠੀਕ ਆ। ਉਹਦੇ ਚ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਬਸ ਇਹ ਗੱਲ ਹੈਗੀ ਆ ਸਮਝ ਦੀ। ਅਸੀਂ ਅਰਥਾਂ ਦੇ ਪਿੱਛੇ ਨਹੀਂ ਜਾਂਦੇ ਹੈਗੇ। ਅਸੀਂ ਜੋ ਸਾਨੂੰ ਪੜ੍ਹਾਈਆਂ ਜਾਂਦੀਆਂ ਨੇ, ਸਿਖਾਈਆਂ ਜਾਂਦੀਆਂ ਨੇ, ਉਹਨਾਂ ਦੇ ਸਾਡੀ ਅਸਲ ਚ ਨਾ ਸਾਡੀ ਪ੍ਰੋਬਲਮ ਹੋ ਗਈ ਆ। ਅਸੀਂ ਕਿਸੇ ਚੀਜ਼ ਨੂੰ ਡਾਇਰੈਕਟਲੀ ਨਹੀਂ ਜਾਣਦੇ, ਅਸੀਂ ਬਾਈਪਾਸ ਜਾਣਦੇ ਆ। ਜੋ ਮੈਂ ਦੱਸਤਾ ਉਹ ਸੱਚ ਆ, ਜੋ ਕਿਸੇ ਹੋਰ ਨੇ ਦੱਸ ਦਿੱਤਾ ਉਹ ਸੱਚ ਆ, ਪਰ ਸਾਡੀ ਅਕਲ, ਸਮਝ, ਬੂਝ ਜਿਹੜੀ ਸਾਨੂੰ ਵੀ ਦਿੱਤੀ ਹੋਈ, ਉਹਨੂੰ ਅਸੀਂ ਵਰਤਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ। ਔਰ ਸਾਰਥਕ ਪਾਸੇ ਤਾਂ ਅਸੀਂ ਬਿਲਕੁਲ ਵੀ ਨਹੀਂ ਵਰਤਣਾ ਚਾਹੁੰਦੇ। ਹਾਂਜੀ ਬਿਲਕੁਲ ਏਦਾਂ ਹੀ ਹੈ ਸਰ ਜੀ ਭੈਣ। ਜੇ ਆਪਾਂ ਇੱਧਰ ਵੇਖਣਾ ਵੀ ਨਾ, ਸ਼ੋਰਟ ਮੈਂ ਗੱਲ ਕਰਾਂ, ਜੇ ਆਪਾਂ ਇਸ ਪਾਸੇ ਵੇਖਣਾ ਵੀ, ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਸੋ ਇਹਨਾਂ ਨੂੰ ਸਾਨੂੰ ਇਗਨੋਰ ਕਰਨਾ ਪੈ ਕੇ ਪਏ, ਤਾਂ ਫਿਰ ਹੀ ਅੱਗੇ ਵਧ ਸਕਾਂਗੇ। ਕੈਸੇ ਸਾਹਿਬ ਇਦਾਂ ਹੀ ਹੈ? ਬਿਲਕੁਲ ਜੀ, ਬਿਲਕੁਲ ਏਦਾਂ ਹੀ ਹੈ ਜੀ। ਹਾਂ, ਜੋ ਕੋਈ ਕਰਦਾ ਰਵੇ, ਕੋਈ ਗੱਲ ਨਹੀਂ। ਤੁਸੀਂ ਆਪਣਾ ਕੰਮ ਕਰਦੇ ਰਹੋ, ਉਹ ਆਪਣਾ ਕੰਮ ਕਰਦੇ ਨੇ, ਔਰ ਉਹ ਵੀ ਠੀਕ ਕਰਦੇ ਨੇ। ਜਿੰਨੀ ਸਮਰੱਥਾ ਹੈ ਉਹਨੇ ਉਨਾ ਹੀ ਕੰਮ ਕਰਨਾ। ਬਹੁਤ ਸ਼ੁਕਰੀਆ। ਸਾਨੂੰ ਆਪਣੀ ਸਮਰੱਥਾ ਦੇ ਮੁਤਾਬਿਕ ਹੀ ਕੰਮ ਕਰਨਾ। ਆਪਣੇ ਟੌਪਿਕ ਤੋਂ ਹਟ ਕੇ ਜੇ ਤੁਸੀਂ ਵਿੱਚ ਕਮੈਂਟ ਰੱਖਿਆ, ਸਾਡਾ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਵੀਰ ਜੀ। ਕਿਸੇ ਦਿਨ ਖੁੱਲਾ ਟਾਈਮ ਮਿਲ ਕੇ ਬੈਠ ਕੇ ਕੱਢਦੇ ਹੈਗੇ ਆ। ਓਕੇ ਜੀ ਭਾਈ ਜੀ। ਤੁਸੀਂ ਗੱਲ ਕਰ ਰਹੇ ਸੀ, ਮੈਂ ਗੱਲ ਕਰੂੰਗਾ, ਲੇਕਿਨ ਇਹ ਹੈ ਕਿ ਜਿਹੜੇ ਏਦਾਂ ਦੇ ਕਮੈਂਟਸ ਆ ਰਹੇ ਹੁੰਦੇ ਨੇ ਨਾ, ਉਹਨਾਂ ਦੇ ਬਾਰੇ ਤੁਸੀਂ ਨਾ ਇਹ ਕਿਹਾ ਕਰੋ ਕਿ ਇਹ ਚੰਗੇ ਨੇ, ਨਾ ਕਿਆ ਕਰੋ ਮੰਨਦੇ ਨੇ। ਬਸ ਵੇਖ ਕੇ ਪੜੇ ਚੁੱਪ ਕਰਕੇ ਲੰਘ ਗਿਆ। ਹੁਣ ਉਹ ਕਮੈਂਟਸ ਜਿਹੜੇ ਨੇ, ਜਿਹਨੇ ਪੜ੍ਹੇ ਨੇ ਉਹਨੂੰ ਪਤਾ ਸੀ। ਹੁਣ ਤੁਸੀਂ ਬੋਲੇ ਹੋ ਕਿ ਹਰ ਬੰਦੇ ਨੂੰ ਪਤਾ ਲੱਗ ਗਿਆ ਕਿ ਕੁਝ ਹੋ ਰਿਹਾ ਹੈਗਾ। ਸੋ ਏਦਾਂ ਨਹੀਂ, ਮੇਰਾ ਨਹੀਂ ਖਿਆਲ ਕਿ ਸਾਨੂੰ ਨਹੀਂ ਇਹ ਕਰਨਾ ਚਾਹੀਦਾ।
ਜੀ ਠੀਕ ਹੈ, ਤੁਸੀਂ ਬਿਲਕੁਲ ਸਹੀ ਕਿਹਾ। ਅੱਛਾ, ਮੈਂ ਗੱਲ ਕਰ ਰਿਹਾ ਸੀ ਕਿ ਮੈਂ ਨਾ ਮੰਡੀ ਬਹਾਉਦੀਨ ਦੇ ਕੋਲ ਇੱਕ ਜਗ੍ਹਾ ਹੈਗੀ ਹੈ, ਕੇਰਚੀ ਸਾਹਿਬ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਤੋ ਜੂਨ ਦਾ ਮਹੀਨਾ ਸੀ, ਮੈਂ ਉੱਥੇ ਪਹੁੰਚਿਆ ਤੇ ਜਾ ਕੇ ਮੈਂ ਦੁਪਹਿਰ ਦਾ ਵੇਲਾ ਮੈਨੂੰ ਲੱਭਦਾ ਬਹੁਤ ਟਾਈਮ ਹੋ ਗਿਆ। ਮੈਂ ਜਾ ਕੇ ਬੂਹਾ ਖੜਕਾਇਆ ਤੇ ਉਹ ਅੰਦਰੋਂ ਇੱਕ ਸਾਹਿਬ ਨਿਕਲੇ, ਉਹਨਾਂ ਨੇ ਬਨੈਣ ਪਾਈ ਸੀ ਤੇ ਧੋਤੀ ਬੰਨੀ ਹੋਈ ਸੀ। ਬਾਹਰ ਨਿਕਲੇ ਤੇ ਮੈਂ ਕਿਹਾ ਯਾਰ ਮੈਂ ਗੁਰਦੁਆਰੇ ਦੀ, ਉਹ ਕਹਿੰਦੇ ਇਹ ਕਿਹੜਾ ਗੁਰਦੁਆਰਾ, ਤੈਨੂੰ ਕਿਹਨੇ ਕਿਹਾ ਗੁਰਦੁਆਰਾ ਹੈ? ਮੈਂ ਕਿਹਾ ਭਾਜੀ ਗੁਰਦੁਆਰਾ ਹੈ। ਖੈਰ ਉਹਨਾਂ ਨੇ ਥੋੜੀ ਜਿਹੀ ਬਹਿਸ ਕੀਤੀ। ਥੋੜੀ ਦੇਰ ਬਾਅਦ ਮੇਰੇ ਕੱਪੜੇ ਵੀ ਫਟੇ ਹੋਏ ਸਨ, ਮਾਰਸ਼ਾਲ ਵੀ ਪੈ ਗਈ, ਜੋ ਹੋਣਾ ਸੀ ਹੋ ਗਿਆ। ਉਹ ਸਾਹਿਬ ਅੰਦਰ ਚਲੇ ਗਏ। ਅੱਛਾ, ਇਹਦਾ ਰੌਲਾ ਸੁਣ ਕੇ ਉਸ ਜਿਹੜਾ ਸਰੋਵਰ ਹੈ ਗੁਰਦੁਆਰਾ ਸਾਹਿਬ ਦਾ, ਉਹਦੇ ਨਾਲ ਹੀ ਨਵਾਂ ਘਰ ਇੱਕ ਬਣਿਆ ਸੀ। ਉਧਰੋਂ ਇੱਕ ਮੁੰਡਾ ਨਿਕਲਿਆ, ਨੌਜਵਾਨ ਜਿਹਾ ਬੱਚਾ ਸੀ, ਉਹ ਮੈਨੂੰ ਆਪਣੇ ਨਾਲ ਲੈ ਗਿਆ ਘਰ। ਔਰ ਘਰ ਲਿਜਾ ਕੇ ਉਹਨਾਂ ਨੇ ਪੱਖਾ ਲਾਇਆ, ਪਾਣੀ ਪਿਲਾਇਆ, ਮੇਰੀ ਜਨਾਬ ਉਹਨਾਂ ਨੇ ਪੂਰੀ ਸੇਵਾ ਕੀਤੀ, ਦੁਪਹਿਰ ਦਾ ਖਾਣਾ ਛਾਣਾ ਖਵਾਇਆ। ਤੋ ਇਹ ਦੋਵੇਂ ਕਰੈਕਟਰ ਮੈਨੂੰ ਯਾਦ ਨੇ ਔਰ ਮੈਨੂੰ ਚੰਗੀ ਤਰ੍ਹਾਂ ਸਾਰੀ ਜ਼ਿੰਦਗੀ ਇਹ ਯਾਦ ਰਹਿਣਗੇ। ਸੋ ਇਹ ਦੇਖੋ, ਜਦੋਂ ਤੁਸੀਂ ਫੀਲਡ 'ਚ ਨਿਕਲਦੇ ਹੋ ਤੇ ਸਭ ਕੁਝ ਹੁੰਦਾ ਹੈ ਜੀ, ਤੇ ਅਗਰ ਨਹੀਂ ਹੋਏਗਾ ਤੇ ਫਿਰ ਤੇ ਸਵਾਦ ਵਾਲੀ ਗੱਲ ਹੀ ਕੋਈ ਨਹੀਂ। ਸਾਡੇ ਨਾ ਇੱਥੇ ਹੁੰਦਾ ਹੈ ਸਾਰਾ ਕੁਝ। ਕੈਸਾ ਸਾਹਿਬ ਇਸੇ ਤਰ੍ਹਾਂ ਹੀ ਪਾਰਟੀਸ਼ਨ ਸਟੋਰੀ, ਸਾਡੇ ਦੋਸਤ ਨੇ ਸਰਫਰਾਜ਼ ਸਾਹਿਬ, ਉਹ ਨਾ ਉਹਨਾਂ ਦਾ ਸ਼ੋਰਕੋਟ ਰਹਿੰਦੇ ਨੇ ਤੇ ਉਹ ਮੋਟਰਸਾਈਕਲ ਤੇ ਸਾਰਾ ਸਫ਼ਰ ਕਰਦੇ ਨੇ। ਤੇ ਉਹ ਨੌਸ਼ਹਿਰੇ ਵਿਰਕਾ, ਕਿਸੇ ਨਾਲ ਉਹਦੀ ਗੱਲ ਹੋ ਗਈ, ਉਹ ਬਾਬੇ ਦੇ ਬੇਟੇ ਨਾਲ ਵੀ ਤੁਹਾਡਾ ਇੰਟਰਵਿਊ ਕਰਨਾ ਹੋਣਾ, ਤੇ ਉਹ ਉੱਥੋਂ ਜਾਂਦਾ, ਸਫ਼ਰ ਉਹ ਕਰਦਾ ਸੀ ਮੋਟਰਸਾਈਕਲ ਤੇ। ਉਹ ਸ਼ੋਰਕੋਟ ਤੋਂ ਤੁਰਿਆ ਤੇ ਨੌਸ਼ਹਿਰੇ ਵਿਰਕਾ ਪਹੁੰਚਿਆ 4 ਘੰਟੇ। ਜਦੋਂ 4 ਘੰਟੇ ਪਹੁੰਚਿਆ, ਉਹਦਾ ਜਾ ਕੇ ਬੂਹਾ ਖੜਕਾਇਆ। ਅੱਛਾ, ਆਂਦਾ ਵੀ ਉਹਨੂੰ ਮਿਲਿਆ, ਅੱਛਾ ਸਰਫਰਾਜ਼ ਸਾਹਿਬ ਆ ਗਏ ਹੋ? ਆਂਦਾ ਹਾਂਜੀ ਆ ਗਏ ਆ, ਬਾਬਾ ਜੀ ਦਾ ਇੰਟਰਵਿਊ ਕਰਨਾ। ਆਂਦਾ ਸਾਡੇ ਘਰ ਪ੍ਰਾਹੁਣੇ ਆਏ, ਕੱਲ ਆ ਜਾਏ। ਸੋ ਇਸ ਤਰ੍ਹਾਂ ਦੇ ਵਾਕਿਆ ਹੋ ਜਾਂਦੇ। ਅੱਛਾ, ਕੁਝ ਅਰੋੜਾ ਸਾਹਿਬ ਨੇ ਕੁਝ ਤਸਵੀਰਾਂ ਮੈਨੂੰ ਸੈਂਡ ਕੀਤੀਆਂ ਸੀ, ਮੈਂ ਉਹ ਸ਼ੇਅਰ ਕਰਨਾ ਚਾਹਾਂਗਾ। ਅਗਲੀ ਗੱਲ ਫਿਰ ਉਸ ਤੋਂ ਬਾਅਦ ਵਧਾਉਂਦੇ ਜੀ। ਸੋ ਇਹ ਹਾਂ, ਅਰੋੜੀ ਸਾਹਿਬ ਦੇ ਜੀ। ਹਾਂਜੀ, ਮੈਂ ਇਸ ਤੋਂ ਬਾਅਦ ਦੂਸਰੀ ਤੇ ਤੀਸਰੀ ਤਸਵੀਰ ਵੀ ਅਰੋੜੀ ਸਾਹਿਬ ਦੀ ਜਿਹੜੀ ਮੈਂ ਤੁਹਾਨੂੰ ਭੇਜੀ, ਉਹ ਵੀ ਨਾਲ ਦੀ ਨਾਲ ਸ਼ੇਅਰ ਕਰ ਦਿਓ। ਇਹ ਜਿਹੜੀ ਮੇਨ ਇਮਾਰਤ ਹੈ, ਇਕਬਾਲ ਸਾਹਿਬ, ਇਹ ਇਮਾਰਤ ਕਿੰਨੀ ਪੁਰਾਣੀ, ਕਦੋਂ ਬਣੀ ਇਹ ਇਮਾਰਤ, ਮੈਂ ਜਾਣਨਾ ਚਾਹੁੰਦਾ ਸੀ ਜੀ। ਜੀ, ਇਹ ਇਮਾਰਤ ਜਿਹੜੀ ਹੈਗੀ ਹੈ, ਇਹ ਦਰਸ਼ਨੀ ਜੋੜੀ ਦੀ ਇਮਾਰਤ ਹੈ ਔਰ ਇਹ ਇਮਾਰਤ ਬਣੀ ਹੈ ਕੋਈ 1932 ਤੋਂ ਲੈ ਕੇ 42 ਤੱਕ ਦੇ ਦਰਮਿਆਨ ਬਸ ਇੱਥੇ ਬਣੀ। ਹਾਂਜੀ, ਸੋ ਬੜੀ ਸਟਰੋਂਗ, ਬੜੀ ਖੂਬਸੂਰਤ ਇਮਾਰਤ ਹੈ ਜੀ ਇਹ। ਪਰ ਇਸ ਤਰ੍ਹਾਂ ਦੀ ਇੱਕ ਤੀਸਰੀ ਇਮਾਰਤ ਹੈ ਜਿਹੜੀ ਛੋਟਾ ਜਿਹਾ ਸਟਰਕਚਰ, ਜਿਸ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਸੀ, ਉਹ ਵੀ ਜੇ ਸ਼ੇਅਰ ਕਰਦੇ ਨਾਸਰ ਸਾਹਿਬ, ਤੇ ਫਿਰ ਉਸ ਦਾ ਜ਼ਿਕਰ ਤੁਹਾਡੇ ਕੋਲ ਪ੍ਰਕਾਸ਼ ਸਥਾਨ ਜਿਹੜਾ। ਹਾਂਜੀ ਜੀ ਜੀ, ਇਹ ਇਮਾਰਤ ਜੀ ਇਹ ਇਮਾਰਤ ਓਰੀਜਨਲ ਮੇਰੇ ਖਿਆਲ ਇਮਾਰਤ ਹੈ, ਜਿਹੜੀ ਉਸ ਤੋਂ ਪੁਰਾਣੀ ਇਮਾਰਤ ਹੈ, ਉਸ ਤੋਂ ਅੱਗੇ ਐਕਸਟੈਂਡ ਕੀਤੀ ਗਈ ਹੈ ਜੀ ਇਮਾਰਤ ਦਰਸ਼ਨ ਜੋੜੀ। ਇਹ ਮੈਂ ਸਹੀ ਕਹਿ ਰਿਹਾ ਜੀ? ਜੀ ਜੀ ਜੀ। ਸੋ ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਵਾਂ ਜੀ, ਖਾਸ ਤੌਰ ਤੇ ਕਿ ਜਿਹੜੀ ਪੁਰਾਣੀ ਸਟਰਕਚਰਸ ਤੇ ਇਹਨਾਂ ਨੂੰ ਬਹੁਤ ਹੱਦ ਤੱਕ ਪਾਕਿਸਤਾਨ ਵਿੱਚ ਮੇਨਟੇਨ ਕੀਤਾ ਗਿਆ, ਨਾ ਸਿਰਫ ਗੁਰਦੁਆਰਿਆਂ ਦੀ, ਮੰਦਿਰਾਂ ਦੀ, ਜਿੱਥੇ ਤੱਕ ਹੋ ਸਕਿਆ, ਬਲਕਿ ਪੁਰਾਣੀ ਬਿਲਡਿੰਗਸ ਵੀ ਬਾਜ਼ਾਰਾਂ ਵਿੱਚ ਉਸ ਤਰ੍ਹਾਂ ਹੀ ਹੈ। ਮੈਂ ਅਨਾਰਕਲੀ ਬਾਜ਼ਾਰ ਦੀ ਕੁਝ 2 ਤਸਵੀਰਾਂ ਭੇਜੀਆਂ ਸੀ। ਇੱਕ ਬਾਟਾ ਦੀ ਦੁਕਾਨ ਹੈਗੀ ਅੱਜ ਕੱਲ੍ਹ, ਉੱਥੇ ਮੈਂ ਨਾਸਰ ਸਾਹਿਬ ਨੂੰ ਤਸਵੀਰ ਭੇਜੀ ਸੀ, ਤੇ ਉਹਦੇ ਉੱਤੇ ਇੱਕ ਇਬਾਰਤ ਹੈ ਪੜ੍ਹਨ ਵਾਲੀ, ਬੜੀ ਇੰਟਰਸਟਿੰਗ ਇਬਾਰਤ ਹੈ, ਰਾਮਾ ਕ੍ਰਿਸ਼ਨਾ ਐਂਡ ਸੰਸ, ਐਸਟੈਬਲਿਸ਼ਡ 1894। ਇਮਾਰਤ ਪਤਾ ਲੱਗ ਗਿਆ ਮੈਨੂੰ। ਹਾਂਜੀ, ਬਿਲਡਿੰਗ 1911 ਦੀ ਹੈ। ਇਹ ਕਿਤਾਬਾਂ ਦੀ ਦੁਕਾਨ ਸੀ ਇੱਕ ਦੌਰ ਵਿੱਚ, ਰਾਮਾ ਕ੍ਰਿਸ਼ਨਾ ਐਂਡ ਸੰਸ। ਇਹ ਅਜੇ ਵੀ ਬਿਲਡਿੰਗ ਉਸੇ ਰੱਖਦੀ ਹੈ। ਹਾਂਜੀ, ਉਹ ਗੱਲ ਵੱਖਰੀ ਕਿ ਕਿਤਾਬਾਂ ਪੜ੍ਹਦੇ ਘੱਟ ਤੇ ਉੱਥੇ ਜੁੱਤੀਆਂ ਦੀ ਦੁਕਾਨ ਖੁੱਲ ਗਈ, ਬਾਟਾ ਦੀ ਦੁਕਾਨ ਖੁੱਲ ਗਈ, ਹੁਣ ਜੁੱਤੀਆਂ ਦੁਕਾਨਾਂ ਪੈ ਗਈਆਂ ਨੇ। ਹਾਂਜੀ ਹਾਂਜੀ, ਇਹ ਤੇ ਹੈ। ਸੋ ਦੋਸਤੋ, ਇਮਾਰਤਾਂ ਅਜੇ ਵੀ ਬਰਕਰਾਰ ਨੇ। ਅੱਛਾ, ਤੁਸੀਂ ਦੂਸਰੀ ਤਸਵੀਰ ਜ਼ਰਾ ਦੁਬਾਰਾ ਸ਼ੇਅਰ ਕਰਨਾ, ਗੁਰਦੁਆਰਾ ਰੋੜੀ ਸਾਹਿਬ ਦੀ। ਇਹਦੇ ਉੱਤੇ ਜਿਹੜਾ ਲਿਖਿਆ ਨਾ, ਅੱਕ ਆਕਾਰ ਆਹਾ, ਜਿਹੜਾ ਲਿਖਿਆ ਵਾਕ ਲਿਖਿਆ ਹੋਇਆ ਹੈ ਭਾਈ ਗੁਰਦਾਸ ਜੀ ਦਾ। ਜੀ ਜੀ ਜੀ, ਇਹ ਜਿਹੜਾ ਇਸ ਤੋਂ ਥੱਲੇ ਹੈਗਾ ਜੀ, ਇਸ ਤੋਂ ਥੱਲੇ ਛੋਟਾ ਹੈ, ਇਹ ਜੋ ਥੱਲੇ ਹੈਗੀ ਨਾ ਗੁਰਦੁਆਰਾ ਰੋੜੀ ਸਾਹਿਬ, ਨਹੀਂ ਇਹ ਥੱਲੇ ਜਿਹੜਾ ਲਿਖਿਆ ਹੈ ਸ਼ੈਡ ਦੇ ਥੱਲੇ, ਦੇਖੋ 3D ਅੱਜ ਆ ਰਿਹਾ ਹੈ। ਹਾਂਜੀ, ਔਰ ਇਹ ਇੱਟਾਂ ਨੂੰ ਕੱਟ ਕੇ 3D ਬਣਾਇਆ ਗਿਆ ਹੈ। 3D ਇਮੇਜ ਹੈ। ਹਾਂਜੀ, 3D ਇਮੇਜ ਬੜੀ ਡੈਪਥ ਦੇ ਨਾਲ, ਬਹੁਤ ਖੂਬਸੂਰਤ ਕੰਮ ਹੋ ਰੱਖਿਆ ਇਸ ਬਿਲਡਿੰਗ, ਬੜੀ ਡੈਪਥ ਨਾਲ, ਡੈਪਥ ਬਹੁਤ ਹੈਗੀ ਇਹਦੇ ਵਿੱਚ। ਹਾਂਜੀ ਜੀ, ਸੋ ਇਹ ਬੜੀ ਖੂਬਸੂਰਤ ਚੀਜ਼ ਹੈਗੀ ਹੈ, ਬਲਕਿ ਯੂਨੀਕ ਚੀਜ਼ ਹੈਗੀ ਹੈ।
कि मैं इसे कर खास तौर पे तस्वीर शेयर करवाई थी क्योंकि ਤੁਸੀਂ ਜ਼ਰੂਰ ਮੈਂ ਸੌਰੀ ਮੈਂ ਇਹਦੇ ਨਾਲ ਵੀਡੀਓ ਤੁਸੀਂ ਡਿਸਕਸ਼ਨ ਕਰੋ, ਮੈਂ ਵੀਡੀਓ ਦੇਣਾ ਇਹਦੀ ਵੀਡੀਓ ਵੀ ਪਹਿਲਾਂ ਆਪਣੇ ਦੇਖਣ ਵਾਲੇ ਨੂੰ ਹੋਣੇ ਇਸੇ ਗੁਰਦੁਆਰਾ ਸਾਹਿਬ ਦੀ, ਫਿਰ ਉੱਤੇ ਮਜ਼ੀਦ ਡਿਸਕਸ਼ਨ ਜਿਹੜੀ ਜ਼ਰੂਰ ਕਰਾਂਗੇ। मेरे वास्ते बड़ी हैरानी वाली गल सी वासफ जो मैं दस्या गया कि ये बिल्डिंग इन्नी पुरानी है, बिल्डिंग बड़ी खूबसूरत नवी लगती है, तो मैं सोचा शायद हाल फिलहाल च बनी है। मैंने दस्या गया कि अग लग गई सी इत्थे बम डिगण करके, तो उस तो बाद बनाई गई है। सो नहीं बिल्कुल नहीं। अच्छा मैंने दस्या गया, मैं बड़ा हैरान होया कि इस किस्म की गल हुई, पर जिस तरह तुसीं दस रहे हो कि इन्नी पुरानी इमारत है, इन्नी खूबसूरत इमारत है, अज भी उत्थे उस सॉलिड स्ट्रक्चर जिन्होंने कहना चाहिए उस तरीके ही खड़ी है। अच्छा, एक सवाल होर पूछना चाहना जी, जी इमारतां जिहड़ियां खास तौर से जिहड़े नॉन डिस्क्रिप्ट जिन्होंने कहना चाहिए, यानी वो जिहड़ी इतिहासक थां जिन्हें कोई बहुत साल तो 10 20 50 100 साल तो कोई जिथे कोई गया ही नहीं, जिथे कह लो कि कई थावां ते डंगर भी बंद दिते गए, इत्थे दे हालात आ गए, लक्कड़ दे आरे खुल गए, ये हालात भी आए, जो कि मैं जिस तरह पहला कि खाली होएगी तो होना बड़ी नॉर्मल जी गल है। इमारत कोई भी खाली नहीं रखता, उन्होंने वरत्या जाता है। उन्होंने बिल्डिंग्स नू की वक्फ बोर्ड उन्होंने एक्वायर दोबारा कर सकता है या नहीं कर सकता, उसकी की सूरत हाल लीगल परस्पेक्टिव होते की है? देखो जी, ਇਹਦੇ ਬਾਰੇ ਮੈਂ ਬਿਲਕੁਲ ਕੁਝ ਨਹੀਂ ਜਾਣਦਾ ਹੈਗਾ ਕਿ ਇਹਦੀ ਜਿਹੜੀ ਹੈ ਨਾ ਉਹ ਲੀਗਲ ਪੋਜੀਸ਼ਨ ਕੀ ਹੈ, ਗਵਰਨਮੈਂਟ ਦੇ ਨਾਲ ਪੈਕਟ ਕੀ ਹੈ, ਕੋਈ ਕਿਵੇਂ ਹੋ ਸਕਦਾ ਹੈ ਕਿ ਕਿਉਂਕਿ ਇਹ ਮੇਰੀ ਫੀਲਡ ਨਹੀਂ ਹੈਗੀ ਜੀ। ਮੇਰੀ ਫੀਲਡ ਤੇ ਕਾਗਜ਼ ਦਾ ਭਾਅ ਪੁੱਛ ਲਵੋ ਮੇਰੇ ਕੋਲੋਂ, ਪ੍ਰਿੰਟਿੰਗ ਕਿਵੇਂ ਹੁੰਦੀ ਉਹ ਪੁੱਛ ਲਵੋ, ਫੋਟੋ ਕਿਵੇਂ ਲਾਈ ਦੀ ਹੈ, ਕਿਤਾਬਾਂ 'ਚ ਚੀਜ਼ਾਂ ਕਿਵੇਂ ਕੱਢੀ ਦੀਆਂ ਨੇ, ਇਹ ਕੰਮ ਕਰ ਸਕਦੇ ਆ। ਇਹਨਾਂ ਦਾ ਇੱਕ ਐਸਾ ਸਾਹਿਬ ਵੀਡੀਓ ਵਿਖਾ ਰਹੇ ਆ ਸਾਰੇ ਆਪਣੇ ਵੇਖਣ ਜੀ ਜੀ ਸ਼ੇਅਰ ਕਰ ਰਹੇ ਆ, ਇੱਕ ਮਿੰਟ ਜਰਾ ਬਸ ਹੋਲਡ ਰੱਖਣਾ। ਉਹ ਇਮਾਰਤ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ ਇਕਬਾਲ ਸਾਹਿਬ, ਦਰਸ਼ਨ ਜੋੜੀ ਦੀ ਅਸੀਂ ਆਪਣੀ ਤਸਵੀਰ ਸਾਂਝੀ ਕਰ ਰਹੇ ਸੀ। ਇਹ ਲਿਖਿਆ ਹੋਇਆ ਜੀ ਥੱਲੇ, ਛੱਤੇ ਦੇ ਥੱਲੇ। ਜੀ 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 ਅਸੀਂ ਵੀ ਨਾਲ ਦੇ ਨਾਲ ਆਪਣੇ ਦੋਸਤਾਂ ਨੂੰ ਦੱਸਦੇ ਜਾਈਏ ਕਿ ਇਹ ਸਾਰੇ ਵੀਡੀਓਜ਼ ਅਵੇਲੇਬਲ ਨੇ ਪੰਜਾਬੀ ਲਹਿਰ ਦੇ YouTube ਚੈਨਲ ਦੇ ਉੱਤੇ। ਜੇ ਤੁਸੀਂ ਇਹਨਾਂ ਨੂੰ ਵੀਡੀਓਜ਼ ਨੂੰ ਹੋਰ ਵੇਖਣਾ ਚਾਹੁੰਦੇ ਹੋ, ਆਰਾਮ ਨਾਲ ਆਪਣੀ ਮਰਜ਼ੀ ਦੇ ਮੁਤਾਬਿਕ ਪੌਜ਼ ਕਰਕੇ ਦੇਖਣਾ ਚਾਹੋ, ਤਾਂ ਤੁਸੀਂ ਇਹ ਸਾਰੇ ਵੀਡੀਓਜ਼ ਨੂੰ ਵੇਖ ਸਕਦੇ ਹੋ ਪੰਜਾਬੀ ਲਹਿਰ ਦੇ ਚੈਨਲ ਉੱਤੇ। ਤੇ ਭਾਈ ਲਾਲੋ ਦੀ ਖੂਹੀ ਵਾਲੇ ਪਾਸੇ ਅਸੀਂ ਪਹੁੰਚ ਗਏ ਹਾਂ ਜੀ। ਇਹ ਉਹ ਥਾਂ ਹੈ ਜਿੱਥੇ ਭਾਈ ਲਾਲੋ ਦੀ ਖੂਹੀ ਹੈ, ਉਹ ਗੁਰਦੁਆਰਾ ਸਾਹਿਬ ਹੈ। ਜੀ ਅਰੋੜਾ ਸਾਹਿਬ, ਮੈਂ ਕਿਹਾ ਮੈਂ ਥੋੜਾ ਜਿਹਾ ਦਿਖਾਦਾ ਪਹਿਲਾਂ। ਹਾਂ ਚਲੋ ਜੀ, ਇਹ ਬਹੁਤ ਵਧੀਆ ਹੋ ਗਿਆ, ਦਰਸ਼ਨ ਮਿਲਨੇ ਹੋ ਗਏ ਸਾਰੇ। ਹਾਂਜੀ ਜੀ ਅੱਛਾ ਇਕਬਾਲ ਸਾਹਿਬ, ਜਿਹੜੀ ਹੁਣ ਜੋ ਤੁਸੀਂ ਅਗਲੀ ਕਿਤਾਬ ਲਿਖ ਰਹੇ ਹੋ, ਜੋ ਕੁਝ ਤੁਹਾਡਾ ਅਗਲਾ ਕੀ ਹੈ, ਹੁਣ ਨਵਾਂ ਕੀ ਲਿਖ ਰਹੇ ਹੋ ਅੱਜ ਕੱਲ੍ਹ ਤਿਆਰੀ ਚੱਲ ਰਹੀ ਹੈ? ਦੇਖੋ ਜੀ, ਮੇਰਾ ਵਿਸ਼ਾ ਜਿਹੜਾ ਹੈ ਉਹ ਬੜੇ ਡਿਫਰੈਂਟ ਨੇ। ਮੈਂ ਬੜੇ ਹੋਰ ਤਰ੍ਹਾਂ ਦੇ ਕੰਮ ਕਰਦਾ, ਕੋਈ ਇੱਕ ਜਗ੍ਹਾ ਤੇ ਖਲੋਣ ਵਾਲਾ ਬੰਦਾ ਨਹੀਂ ਮੈਂ ਹੈਗਾ। ਤੇ ਉਹ ਜਿਹੜਾ ਇਸ ਵਕਤ ਜਿਹੜਾ ਮੈਂ ਕੰਮ ਕਰ ਰਿਹਾ ਜੀ, ਉਹ ਮੈਂ ਕਾਫੀ ਸਾਰਾ ਸ਼ੁਰੂ ਕੀਤਾ ਹੈ। ਸਾਡੀ ਪਹਿਲੀ ਫਿਲਮ ਜਿਹੜੀ ਹੈਗੀ ਹੈ ਪੰਜਾਬੀ ਫਿਲਮ, ਉਹ ਆਈ ਸੀ 1935 ਦੇ ਵਿੱਚ, ਔਰ ਇਹਦੀ ਨੁਮਾਇਸ਼ ਜਿਹੜੀ ਸੀ ਲਾਹੌਰ ਦੇ ਵਿੱਚ ਹੋਈ ਸੀ, ਔਰ ਇਹ 29 ਮਾਰਚ 1935 ਨੂੰ ਹੋਈ ਸੀ। ਇਸ਼ਕੇ ਪੰਜਾਬ ਉਰਫ ਮਿਰਜ਼ਾ ਸਾਹਿਬਾ।
ਹੁਣ 2035 ਦੇ ਵਿੱਚ ਜਾ ਕੇ ਉਹਦਾ 100 ਸਾਲ ਆਏਗਾ। ਪਤਾ ਨਹੀਂ ਉਹਦੇ ਤੇ ਜੀਵਨ ਹੈ ਕਿ ਨਹੀਂ ਹੈਗਾ। ਸੋ ਇੱਕ ਹੋਰ ਦੋਸਤ ਨੇ, ਉਹ ਵੀ ਕੰਮ ਕਰ ਰਹੇ ਨੇ, ਔਰ ਆਪਣਾ ਉਹਨਾਂ ਨੇ ਵੀ ਇਹਦੇ ਤੇ ਕੰਮ ਸ਼ੁਰੂ ਕੀਤਾ। ਸੋ ਅਸੀਂ ਮਿਲ ਕੇ ਜਿਹੜਾ ਉਹ ਅਸੀਂ ਪੰਜਾਬੀ ਫਿਲਮ ਦੇ 100 ਸਾਲ ਜਿਹੜੇ ਨੇ ਉਹਨਾਂ ਦੇ ਇੱਕ ਇਨਸਾਈਕਲੋਪੀਡੀਆ ਤਿਆਰ ਕਰ ਰਹੇ। ਫਿਰ ਤਾਂ ਤੁਸੀਂ ਬੜਾ ਵਧੀਆ ਕੰਮ ਕਰ ਰਹੇ। ਕਿਸੇ ਬੰਦੇ ਨੇ ਜੋ ਵੀ ਉਹਦਾ ਯੋਗਦਾਨ ਹੈ, ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੇ। ਤੁਸੀਂ ਅੱਛਾ, ਮੈਨੂੰ ਇਸ ਬਾਰੇ ਨਹੀਂ ਪਤਾ ਸੀ, ਤੁਸੀਂ ਬਿਲਕੁਲ ਸਹੀ ਜਗ੍ਹਾ ਪਹੁੰਚੇ ਹੋ ਕਿ ਮੈਂ ਪੇਸ਼ੇ ਤੋਂ ਫਿਲਮ ਮੇਕਰ ਹਾਂ, ਮੇਰੀ ਬੜੀ ਦਿਲਚਸਪੀ ਹੈ। ਮੇਰਾ ਚੈਨਲ ਹੈ ਜੀ, ਮੇਰਾ YouTube ਚੈਨਲ ਹੈ ਪੰਜਾਬੀ ਦੁਨੀਆ ਦੇ ਨਾਂ ਨਾਲ। ਉੱਥੇ ਤੁਸੀਂ ਜਾਓਗੇ, ਤੁਹਾਨੂੰ ਵੀਡੀਓਜ਼ ਵੇਖਣ ਨੂੰ ਮਿਲਣਗੇ ਪੰਜਾਬੀ ਫਿਲਮਾਂ ਦੀ ਹਿਸਟਰੀ ਬਾਰੇ, ਕਿ ਪਹਿਲੀ ਸਿਲਵਰ ਜੁਬਲੀ ਹਿੱਟ ਫਿਲਮ ਕਿਹੜੀ ਸੀ, ਗੋਲਡਨ ਜੁਬਲੀ ਹਿੱਟ ਫਿਲਮ ਕਿਹੜੀ ਸੀ। ਉਹ ਤੇ ਮੈਂ ਬੜੀ ਤਫਸੀਲ ਨਾਲ ਮਨਦੀਪ ਸਿੱਧੂ ਔਰ ਮੈਂ, ਅਸੀਂ ਦੋਨੋਂ ਮਿਲ ਕਰ ਰਹੇ ਹਾਂ। ਅੱਛਾ, ਤੁਸੀਂ ਸਾਡਾ ਕੰਮ ਜਿਹੜਾ ਬਹੁਤ ਹੱਦ ਤੱਕ ਉੱਥੇ ਹੈ। ਅਸੀਂ ਹਰ ਬੰਦੇ ਦੀ ਪਰਸਨਲ ਫਾਈਲ ਛੋਟੀ ਉਹਦਾ ਪਰਸਨਲ ਜਿਹੜਾ, ਫਿਰ ਉਹਨੇ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ, ਕਿੰਨੀਆਂ ਫਿਲਮਾਂ 'ਚ ਗਾਇਆ। ਠੀਕ ਹੈ ਜੀ। ਮੈਂ ਕੱਲ ਹੀ ਆਪਣਾ ਫਿਲਮੋਗ੍ਰਾਫੀ ਬਣਾ ਰਿਹਾ ਸੀ, ਸਿਰਫ ਪੰਜਾਬੀ ਫਿਲਮੋਗ੍ਰਾਫੀ ਮੈਡਮ ਨੂਰ ਜਹਾਂ ਦੀ। ਤਾਂ ਮੈਡਮ ਨੂਰ ਜਹਾਂ ਨੇ ਕੇਵਲ ਪੰਜਾਬੀ ਜਿਹੜੇ ਗਾਣੇ ਨੇ, ਜਿਹੜੇ ਉਹਨਾਂ ਨੇ ਫਿਲਮਾਂ 'ਚ ਗਾਏ ਨੇ, ਉਹਨਾਂ ਦੀ ਸੂਚੀ 4000 ਤੋਂ ਉੱਤੇ ਹੈਗੀ ਹੈ। ਵਾਹ! ਸਿਰਫ ਪੰਜਾਬੀ ਗਾਣੇ ਮੈਡਮ ਨੂਰ ਜਹਾਂ ਦੇ। ਔਰ ਉਹਨਾਂ ਦੀ ਪਹਿਲੀ ਫਿਲਮ ਤੋਂ ਲੈ ਕੇ, ਹਾਂਜੀ, ਤੇ ਇਹ ਜਿਹੜੀ ਉਹਨਾਂ ਦੀ ਮਰਨ ਤੱਕ ਜਿਹੜੀ ਆਖਰੀ ਫਿਲਮ ਸੀ, ਉਹਦੇ ਤੱਕ ਮੈਂ ਸਾਰਾ ਹਿਸਾਬ ਲਾਇਆ ਕਿ ਇਹ ਉਹਨਾਂ ਦੇ ਜਿਹੜੇ ਉਰਦੂ ਗਾਣੇ ਨੇ, ਉਹਨਾਂ ਦੇ ਹਿੰਦੀ ਗਾਣੇ ਨੇ, ਉਹਨਾਂ ਨੇ ਜਿਹੜਾ ਪਰਸ਼ੀਅਨ 'ਚ ਗਾਇਆ ਹੈ, ਉਹਨਾਂ ਨੇ ਜਿਹੜਾ ਅਰਬੀ 'ਚ ਗਾਇਆ ਹੈ, ਉਹਦਾ ਹਿਸਾਬ ਨਹੀਂ ਹੈਗਾ। ਔਰ ਫਿਰ ਜਿਹੜਾ ਰੇਡੀਓ ਟੈਲੀਵਿਜ਼ਨ ਵਾਸਤੇ ਗਾਇਆ, ਉਹਦਾ ਵੀ ਕੋਈ ਹਿਸਾਬ ਨਹੀਂ ਹੈਗਾ। ਇਹ ਸਿਰਫ ਪੰਜਾਬੀ ਫਿਲਮ ਦਾ ਜੀ। ਵਾਹ ਜੀ ਵਾਹ, ਬੜਾ ਮਜ਼ਾ ਆਇਆ ਜੀ। ਇੱਕ ਇਨਸਾਈਕਲੋਪੀਡੀਆ ਤਿਆਰ ਕਰਦੇ, ਬੜਾ ਮਜ਼ਾ ਆਏਗਾ। ਅੱਛਾ, ਮੈਨੂੰ ਨਹੀਂ ਸੀ ਪਤਾ ਜੀ ਤੁਸੀਂ ਵੀ ਕਰ ਰਹੇ ਹੋ। ਮੈਂ ਵੀਡੀਓ ਫਾਰਮੈਟ ਤੇ ਤਿਆਰ ਕਰ ਰਿਹਾ, ਬੜੇ ਅਰਸੇ ਤੋਂ ਮੈਂ ਇਹ ਕੰਮ ਕਰ ਰਿਹਾ। ਅੱਛਾ, ਮੈਨੂੰ ਬੜੀ ਖੁਸ਼ੀ ਹੋਈ ਜਾਣ ਕੇ। ਤੇ ਥੈਂਕ ਯੂ ਜੀ। ਤੇ ਜਿਹੜਾ ਪੰਜਾਬੀ ਖੋਜਗੜ੍ਹ ਜਿਹੜਾ ਅਸੀਂ ਲਲਿਆਣੀ ਬਣਾਇਆ, ਹੁਣ ਇਹ ਕਰੋਨਾ ਦੇ ਦਿਨਾਂ ਦੇ ਵਿੱਚ ਉੱਥੇ ਜਿਹੜਾ ਮੁੰਡਾ ਬੈਠਾ ਮਾਲਕ ਅਬਦਸਤਾਰ, ਉਹਨੂੰ ਮਿਲ ਕੇ ਹੁਣ ਮੈਂ ਫੋਨ ਤੇ ਉਹਨੂੰ ਸਾਰੀ ਹਦਾਇਤ ਦੇਣਾ, ਤੇ ਅਸੀਂ ਇੱਕ ਕਮਰਾ ਜਿਹੜਾ ਹੈ ਉਹ ਪੰਜਾਬੀ ਫਿਲਮ ਦਾ ਮਿਊਜ਼ੀਅਮ ਅਸੀਂ ਬਣਾ ਰਹੇ ਹਾਂ। ਇਹ ਦੁਨੀਆ 'ਚ ਪਹਿਲਾ ਮਿਊਜ਼ੀਅਮ ਹੋਏਗਾ ਜਿਹੜਾ ਪੰਜਾਬੀ ਫਿਲਮ ਦਾ ਮਿਊਜ਼ੀਅਮ ਹੋਏਗਾ। ਵਾਹ ਜੀ ਵਾਹ, ਕੀ ਬਾਤ। ਮੇਰਾ ਤੇ ਸਾਰਾ ਇਸ਼ਕ ਜਿਹੜਾ ਸਿਰਫ ਪੰਜਾਬ ਨਾਲ ਹੈ, ਬਾਕੀ ਉਹਦੇ 'ਚ ਧਰਮ ਵੀ ਨੇ, ਉਹਦੇ 'ਚ ਜਨਾਬ ਸਾਹਿਤ ਵੀ ਹੈ, ਉਹਦੇ 'ਚ ਸਭ ਕੁਝ ਹੀ ਹੈ ਜੀ। ਕੈਸਰ ਸਾਹਿਬ, ਟਾਈਮ ਕਾਫੀ ਲੰਬਾ ਹੋ ਗਿਆ ਸੀ, 1 ਘੰਟੇ ਦਾ ਤੁਹਾਡੇ ਕੋਲ ਟਾਈਮ ਲਿਆ ਸੀ, ਹੁਣ 18 ਮਿੰਟ ਉੱਤੇ ਲੰਘ ਗਏ ਆ। ਤੇ ਤੁਹਾਨੂੰ ਅਸੀਂ ਡਿਸਟਰਬ ਬਾਵਾ ਅੱਜ ਕੀਤਾ, ਤੇ ਤੁਹਾਡਾ ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲ ਸਿੱਖਣ ਨੂੰ ਮਿਲੀਆਂ, ਲੋਕਾਂ ਨੇ ਵੀ ਬਹੁਤ ਕਮੈਂਟ ਕਰ ਰਹੇ, ਇੰਜੋਏ ਕੀਤਾ। ਫਿਰ ਕਿਤੇ ਤੁਹਾਨੂੰ ਜ਼ਰੂਰ ਜ਼ਹਿਮਤ ਦੇਵਾਂਗੇ, ਤੁਹਾਨੂੰ ਲੈ ਕੇ ਆਵਾਂਗੇ ਆਪਣੇ ਪ੍ਰੋਗਰਾਮ ਦੇ ਰਾਹੀਂ, ਗੱਲਬਾਤ ਜਿਹੜੀ ਹੋਰ ਵੀ ਕਰਾਂਗੇ ਅਗਲੇ ਪ੍ਰੋਗਰਾਮ ਤੱਕ। ਤੁਹਾਨੂੰ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਜਿਉਂਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਸੋ ਨਾਸਰ ਸਾਹਿਬ, ਸੈਸ਼ਨ ਓਵਰਆਲ ਸਾਡਾ ਅੱਜ ਦਾ ਵਿਸ਼ਾ ਸੀ, ਜਿਹੜਾ ਟੌਪਿਕ ਸੀ, ਵਧੀਆ ਰਿਹਾ। ਚਰਨਜੀਤ ਪੰਨੂ ਸਾਹਿਬ ਨੇ, ਪੰਨੂ ਸਾਹਿਬ ਤੁਹਾਡਾ ਮੈਸੇਜ ਆ ਰਿਹਾ ਸੀ, ਖੋਜਗੜ੍ਹ ਗਏ ਸਨ ਪੰਨੂ ਸਾਹਿਬ ਵੀ ਸਾਡੇ ਨਾਲ, ਬਿਲਕੁਲ ਕੈਸਰ ਸਾਹਿਬ ਦੇ ਕੋਲ। ਤੇ ਅੱਜ ਦਾ ਪ੍ਰੋਗਰਾਮ ਸਾਡਾ ਅਸੀਂ ਰੱਖਿਆ ਸਾਡਾ ਟੌਪਿਕ ਉਹਦੇ ਤੇ, ਇਹਨੂੰ ਕਿਸ ਤਰ੍ਹਾਂ ਇੰਪੋਰਟੈਂਸ ਕੀ ਹੈ ਜਿਹੜੇ ਰਿਲੀਜੀਅਸ ਪਲੇਸਿਸ ਨੇ ਦੋਵਾਂ ਪਾਸੇ, ਜਾਂ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਵੀ ਕਿਸ ਤਰ੍ਹਾਂ ਬਿਹਤਰੀ ਦੀ, ਤੇ ਆਪਾਂ ਗੱਲ ਨਹੀਂ ਕਰਦੇ ਰੋਣਾ ਸਾਹਿਬ। ਬਿਹਤਰੀ ਇਹ ਆ ਵੀ ਜੇ ਅਸੀਂ ਕੁਛ ਕਰਾਂਗੇ, ਤੁਹਾਡੇ ਨਾਲ ਵੇਖ ਕੇ ਵੀ ਕੋਈ ਕੋਸ਼ਿਸ਼ ਕਰੇਗਾ। ਸਾਡਾ ਸਿੱਧਾ ਜੱਦੀ ਦੀ ਗੱਲ ਹੈ। ਬਿਲਕੁਲ ਜੀ, ਅਸੀਂ ਕੁਝ ਕਰਾਂਗੇ ਹੋਏਗਾ, ਰਿਜ਼ਲਟ ਨਿਕਲੇਗਾ। ਲੋਕਾਂ ਤੱਕ ਜਿਹੜਾ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਪਹੁੰਚੇਗਾ ਜੀ। ਸੋ ਮੈਂ ਸਮਝਦਾ ਕਿ ਤੁਸੀਂ ਬਹੁਤ ਜੋ ਕੁਝ ਵੀ ਕਰ ਰਹੇ ਹੋ ਨਾਸਰ ਸਾਹਿਬ, ਬੜਾ ਵਧੀਆ ਕੰਮ ਕਰ ਰਹੇ ਹੋ। ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਇੱਕ ਰਸਤਾ ਬਣਾਇਆ ਹੈ, ਤੇ ਅਸੀਂ ਵੀ ਇਸ ਰਸਤੇ ਵਿੱਚ ਤੁਹਾਡੇ ਕਾਫਲੇ ਤੁਹਾਡੇ ਮਗਰ ਤੁਰ ਪਏ ਹਾਂ। ਉਮੀਦ ਕਰਦੇ ਕੁਝ ਚੰਗਾ ਹੈ, ਜੋ ਰਿਜ਼ਲਟ ਬਹੁਤ ਛੇਤੀ ਨਿਕਲੇਗਾ। ਬਹੁਤ ਸ਼ੁਕਰੀਆ ਰਾਣਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ। ਰੱਬ ਰੱਖਾ ਜੀ।